ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾ ਤੁਹਾਡੀ ਹੋਸਟ ਅਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੂਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ੂਸਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 13 जनवरी 2023 पहली माघ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਿਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਸਿਮਰਨਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਅਤੇ ਹੋਰ ਜਿਹੜੇ ਪੰਥਕ ਅਦਾਰੇ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਔਰ ਕਿਹਾ ਹੈ ਕਿ ਬੇਨਤੀ ਕੀਤੀ ਹੈ ਕਿ ਤੁਸੀਂ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਹੈ ਮਦਦ ਕਰੋ ਔਰ ਦਸਵੰਧ ਕੱਢੋ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਵਿਊਅਰਸ ਕਿ ਅੱਜ 13 ਜਨਵਰੀ ਪਹਿਲੀ ਮਾਘ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਔਰ ਇਹ ਬਹੁਤ ਹੀ ਇਤਿਹਾਸਕ ਦਿਨ ਹੈ ਜਿੱਥੇ ਇੱਕ ਪਾਸੇ ਜਿਹੜੇ ਆਮ ਲੋਕਾਂ ਵੱਲੋਂ ਮਾਘੀ ਦੇ ਦਿਨ ਨੂੰ ਬ੍ਰਾਹਮਣਵਾਦੀ ਪੁੰਨਦਾਨ ਨਾਲ ਜੋੜਿਆ ਜਾਂਦਾ ਹੈ, ਉੱਥੇ ਸਿੱਖ ਕੌਮ ਲਈ ਇਹ ਬੜਾ ਜਿਹੜਾ ਅਹਿਮੀਅਤ ਵਾਲਾ ਦਿਨ ਹੈ ਔਰ ਮਾਘੀ ਨਾਲ ਜੁੜਿਆ 40 ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਦਾ ਮੇਲਾ ਸਾਨੂੰ ਯਾਦਾਂ ਨਹੀਂ ਕਰਵਾਉਂਦਾ ਹੈ ਕਿ ਅਸੀਂ ਵੀ ਗੁਰੂ ਨਾਲ ਟੁੱਟੀ ਪ੍ਰੀਤ ਨੂੰ ਗੰਢੀਏ ਅਤੇ ਆਪਣੇ ਬੇਦਾਵੇ ਪੜਵਾ ਕੇ ਗੁਰੂ ਪਿਆਰ ਦੇ ਦਾਅਵੇਦਾਰ ਬਣੀਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਸਿਮਰਨਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਨੌਜਵਾਨ ਨੇ, ਟੋਰਾਂਟੋ ਦੇ ਵਾਸੀ ਨੇ ਔਰ ਅਕਸਰ ਜਿਹੜਾ ਟੀਵੀ 84 ਦੇ ਪ੍ਰੋਗਰਾਮ ਨੂੰ ਸੱਚੋ ਸੱਚ ਨੂੰ ਸਪਾਂਸਰ ਕਰਦੇ ਨੇ। ਅੱਛਾ, ਔਰ ਅਸੀਂ ਇਹਨਾਂ ਨੌਜਵਾਨਾਂ ਦੀ ਸਿੱਖੀ ਪ੍ਰੀਤ ਵੀ ਔਰ ਕੌਮੀ ਘਰ ਖਾਲਿਸਤਾਨ ਲਈ ਜਿਵੇਂ ਇਹ ਤਾਂਘਦੇ ਨੇ, ਜਿਸ ਕਿਸਮ ਦੇ ਵਿਚਾਰ ਇਹ ਰੱਖਦੇ ਨੇ ਉਸ ਤੋਂ ਪ੍ਰਭਾਵਿਤ ਵੀ ਹੁੰਦੇ ਔਰ ਇਸ ਗੱਲ ਦੀ ਸਾਨੂੰ ਤਸੱਲੀ ਵੀ ਹੈ ਕਿ ਸਾਡੀ ਜਨਰੇਸ਼ਨ ਜਿੰਨਾ ਕੁਛ ਕਰ ਸਕੀ ਚੰਗਾ ਜਾਂ ਮਾੜਾ, ਪਰ ਸਾਨੂੰ ਹੁਣ ਇਸ ਗੱਲ ਦਾ ਹੌਸਲਾ ਹੈ ਕਿ ਅਗਲੀ ਜਨਰੇਸ਼ਨ ਨੇ ਖਾਲਿਸਤਾਨ ਦਾ ਝੰਡਾ ਚੁੱਕ ਲਿਆ ਔਰ ਉਹ ਬੜੀ ਕਲੈਰਿਟੀ ਦੇ ਨਾਲ ਸਾਡੀ ਜਨਰੇਸ਼ਨ ਜਜ਼ਬਾਤੀ ਅੰਦਾਜ਼ ਦੇ ਵਿੱਚ 84 ਤੋਂ ਬਾਅਦ ਬਹੁਤ ਸਾਰੇ ਜੁੜੇ, ਲੇਕਿਨ ਇਸ ਜਨਰੇਸ਼ਨ ਦੇ ਕੋਲ ਜਿੱਥੇ ਐਜੂਕੇਸ਼ਨ ਹੈ ਉੱਥੇ ਜਜ਼ਬਾਤ ਤੋਂ ਹਟਵਾਂ ਜਿਹੜਾ ਉਹ ਵਿਚਾਰ ਵੀ ਹੈ, ਕਲੈਰਿਟੀ ਵੀ ਹੈ ਔਰ ਅਸੀਂ ਸਮਝਦੇ ਹਾਂ ਕਿ ਕਈ ਵਾਰ ਜਦੋਂ ਕੌਮਾਂ ਦੇ ਗੁਲਾਮੀ ਦੇ ਸੰਗਲ ਬੀੜੀਆਂ ਪੈਂਦੀਆਂ ਨੇ ਤੇ ਕਈ ਜਨਰੇਸ਼ਨਾਂ ਉਹਨਾਂ ਨੂੰ ਸਟਰਗਲ ਕਰਨੀ ਪੈਂਦੀ ਹੈ ਆਪਣੀ ਆਜ਼ਾਦੀ ਦੇ ਲਈ ਔਰ ਇਸ ਜਨਰੇਸ਼ਨ ਨੇ ਬੜੀ ਕੈਪੇਬਿਲਿਟੀ ਦੇ ਨਾਲ ਇਸ ਝੰਡੇ ਨੂੰ ਆਪਣੇ ਹੱਥਾਂ 'ਚ ਥੰਮਿਆ। ਅਸੀਂ ਵੀਰ ਸਿਮਰਨਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਤਾਂ 365 ਤੇ 365 ਦਿਨ ਹੀ ਜੇ ਕਹਿਣਾ ਹੋਏ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਦੀ 554 ਸਾਲ ਦੇ ਸਿੱਖ ਇਤਿਹਾਸ 'ਚ ਅਹਿਮੀਅਤ ਨਾ ਹੋਏ, ਕਿਸੇ ਸ਼ਹੀਦ ਨਾਲ ਇਹ ਦਿਨ ਨਾ ਜੁੜਿਆ ਹੋਏ ਜਾਂ ਕੋਈ ਸਾਡੇ ਫਖਰ ਔਰ ਮਾਣ ਵਾਲਾ ਦਿਹਾੜਾ ਨਾ ਹੋਏ ਜਾਂ ਕੋਈ ਐਸਾ ਜਿਸ ਨਾਲ ਘੱਲੂਘਾਰਾ ਖੂਨ ਖਰਾਬਾ ਜਾਂ ਸਾਡੀ ਸਰਵਾਈਵਲ ਦੀ ਲੜਾਈ ਨਾ ਜੁੜੀ ਹੋਏ। ਲੇਕਿਨ ਕਈ ਵਾਰ ਕੋਈ ਇੱਕ ਦਿਨ ਐਸਾ ਆ ਜਾਂਦਾ ਜਿਹਦੇ 'ਚ ਇੰਨੀਆਂ ਮਲਟੀਪਲ ਘਟਨਾਵਾਂ ਵਾਪਰੀਆਂ ਹੁੰਦੀਆਂ ਨੇ ਕਿ ਅਸੀਂ ਸੱਚੋ ਸੱਚ ਦੇ ਇਸ ਪਲੇਟਫਾਰਮ ਤੋਂ ਜਿੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬੀਤੇ ਦੀ ਗੱਲ ਕਰੀਏ, ਕਰੰਟ ਦਾ ਤਾਂ ਹੁੰਦਾ ਹੀ ਹੈ ਕਿਉਂਕਿ ਸੱਚੋ ਸੱਚ ਦਾ ਮੁੱਖ ਮਕਸਦ ਹੀ ਜੋ ਕੁਝ ਵੀ 24 ਘੰਟੇ ਦੇ ਵਿੱਚ ਵਾਪਰਦਾ ਹੈ ਉਸ ਦਾ ਸਿੱਖ ਨੁਕਤਾ ਨਿਗਾਹ ਕੀ ਹੈ,
ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਸਾਡੀ ਉਸ ਪ੍ਰਤੀ ਪਹੁੰਚ ਕੀ ਹੋਣੀ ਚਾਹੀਦੀ ਹੈ। ਸੋ ਇਹ ਪ੍ਰੋਗਰਾਮ ਕਰੰਟ ਅਫੇਅਰਸ ਨਾਲ ਜੁੜਿਆ ਹੋਇਆ ਹੈ। ਲੇਕਿਨ ਜਦੋਂ ਅਸੀਂ ਬੀਤੇ ਵੱਲ ਦੇਖਦੇ ਹਾਂ, ਔਰ ਜਿਵੇਂ ਸਰੀ ਦੇ ਜੇ ਸੈਮੀਨਾਰ ਦਾ ਵਿਸ਼ਾ ਉਹਨਾਂ ਨੇ ਬੜੀ ਸੋਚ ਸਮਝ ਕੇ ਚੁਣਿਆ ਸੀ, ਸਿਕਸ ਪ੍ਰੈਜ਼ੈਂਟ ਐਂਡ ਫਿਊਚਰ। ਹਾਲਾਂਕਿ ਕਿਉਂਕਿ ਬਹੁਤ ਵਾਰੇ ਹੁੰਦਾ ਹੈ ਕਿ ਜਿਹੜਾ ਜ਼ਿਆਦਾ ਜ਼ੋਰ ਸਾਡੇ ਪ੍ਰੈਜ਼ੈਂਟਰਸ ਦਾ ਹੁੰਦਾ ਹੈ, ਉਹ ਭਾਵੇਂ ਢਾਡੀ, ਕਵੀਸ਼ਰ, ਰਾਗੀ, ਬੁਲਾਰੇ ਹੋਣ, ਪਾਸਟ ਦੀ ਗਲੋਰੀ ਜਾਂ ਪਾਸਟ ਦੀਆਂ ਟ੍ਰੈਜਡੀਜ਼ ਦੇ ਵਿੱਚ ਅਸੀਂ ਜ਼ਿਆਦਾ ਜਿਹੜਾ ਚਲੇ ਜਾਂਦੇ ਹਾਂ, ਕਿਉਂਕਿ ਪ੍ਰੈਜ਼ੈਂਟ ਦੀ ਗੱਲ ਕਰਦੇ ਆ, ਚੈਲੰਜ ਹੁੰਦਾ, ਉਹਦੇ ਕਨਸੀਕੁਐਂਸਸ ਹੁੰਦੇ ਨੇ। ਸੋ ਉਹਨਾਂ ਦਾ ਮਕਸਦ ਇਹੀ ਸੀ ਕਿ ਦੱਸਣਾ ਕਿ ਭਾਈ ਅਸੀਂ ਖੜੇ ਕਿੱਥੇ ਹਾਂ, ਪਰ ਇਹਦੇ ਨਾਲੋਂ ਵੀ ਜ਼ਿਆਦਾ ਅਹਿਮੀਅਤ ਕਿ ਅਸੀਂ ਆਪਣੇ ਮੁਸਤਕਬਲ ਨੂੰ ਘੜਨ ਦੇ ਲਈ, ਆਪਣੇ ਫਿਊਚਰ ਨੂੰ ਬਣਾਉਣ ਦੇ ਲਈ, ਕੌਮ ਦੀ ਭਵਿੱਖ ਦੀ ਘਾੜਤ ਦੇ ਲਈ ਕੀ ਕਰੀਏ। ਪਰ ਇਹ ਵੀ ਇੱਕ ਹਕੀਕਤ ਹੈ ਕਿ ਜੋ ਸਾਡਾ ਪ੍ਰੈਜ਼ੈਂਟ ਹੈ ਇਹ ਪਾਸਟ ਦੀ ਦੇਣ ਹੈ, ਤੇ ਜੋ ਸਾਡਾ ਮੁਸਤਕਬਲ ਜਾਂ ਫਿਊਚਰ ਹੋਏਗਾ ਉਹ ਸਾਡੀ ਪ੍ਰੈਜ਼ੈਂਟ ਦੀ ਕਾਰਗੁਜ਼ਾਰੀ ਦੇ ਉੱਤੇ ਹੋਏਗਾ। ਕਿਉਂਕਿ ਜੋ ਬੀਤਿਆ ਉਸ ਨੇ ਡਿਸਾਈਡ ਕੀਤਾ ਕਿ ਅੱਜ ਅਸੀਂ ਕਿੱਥੇ ਆ ਕੇ ਖੜੇ। ਔਰ ਇਸੇ ਲਈ ਜਦੋਂ ਮੈਂ ਅਕਸਰ ਇਸ ਸ਼ੇਅਰ ਨੂੰ ਰਿਪੀਟਡਲੀ ਦੁਹਰਾਉਂਦਾ, ਮੇਰੇ ਸ਼ਾਇਦ ਬਹੁਤ ਸਾਰੇ ਵਿਊਅਰਸ ਨੂੰ ਵੀ ਔਰ ਜਿਹੜੇ ਪਬਲਿਕ ਸਟੇਜਸ ਤੋਂ ਸੁਣਦੇ ਨੇ ਉਹਨਾਂ ਨੂੰ ਵੀ ਇਹ ਯਾਦ ਹੋ ਗਿਆ ਹੋਵੇਗਾ। ਪਰ ਇਹ ਇੱਕ ਅਹਿਮੀਅਤ ਵਾਲੀ ਗੱਲ ਹੁੰਦੀ ਹੈ ਕਿਉਂਕਿ ਸਾਨੂੰ ਇਹ ਪ੍ਰੈਜ਼ੈਂਟ ਦੇ ਵਿੱਚ ਵੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸੀਂ ਬੀਤੇ ਦੀਆਂ ਗਲਤੀਆਂ ਤੋਂ ਸਿੱਖਣਾ ਹੈ। ਜੇ ਅਸੀਂ ਉਹੀ ਗਲਤੀਆਂ ਦੁਹਰਾਈਆਂ ਜੋ ਸਾਡੇ ਮਾਜ਼ੀ ਦੇ, ਸਾਡੇ ਪਾਸਟ ਦੇ ਲੀਡਰਾਂ ਨੇ ਜਾਂ ਜਨਤਾ ਨੇ ਦੁਹਰਾਈਆਂ ਸੀ, ਜਿਸ ਨਾਲ ਅਸੀਂ ਆ ਕੇ ਪ੍ਰੈਜ਼ੈਂਟ 'ਚ ਪੁਸ਼ ਕਰਕੇ ਆ ਕੇ ਖੜੇ ਹਾਂ ਗੁਲਾਮੀ ਦੀਆਂ ਸੰਗਲਾਂ ਵਿੱਚ ਜਕੜੇ ਹੋਏ, ਤੇ ਜੇ ਇਹੀ ਕੁਛ ਅਸੀਂ ਹੁਣ ਕਰਾਂਗੇ ਜੋ ਬੀਤੇ ਵਾਲਿਆਂ ਨੇ ਕੀਤਾ, ਤਾਂ ਫਿਰ ਫਿਊਚਰ ਵੀ ਇਹੀ ਹੋਏਗਾ। ਔਰ ਉਹ ਸ਼ੇਅਰ ਜਿਹੜਾ ਮੈਂ ਦੁਹਰਾਉਂਦਾ ਇਹੀ ਹੈ कि वो वक्त भी देखा तारीख की घड़ियों ने जब लम्हों ने खता की सदियों ने सजा पाई। कि कई बार साडे पंजाबी च भी एक बड़ा अमीर इस दे उत्ते अखान है कि हत्थां दियां दित्तियां दंदां नाल खोलणियां पैंदियां। सो ज़ाहिर है कि जे असीं बेध्यानी च गंढ देई जावांगे, उहनूं खिच्ची जावांगे, फिर एक स्टेज आंदा भी वो हत्थां नाल खुलदियां नहीं ने, फिर दंदां दे नाल ही खुलदियां ने। मतलब ये हुंदा है कि भाई इस लई जदों कोई चीज़ तुहाडे हत्थ च फड़ी हुई है उस नूं संभाल के फड़ लो, उस दी केयर करो, प्रेजेंट नूं अहम थां दिंदे आ, प्रेजेंट विच एक्ट करो ताकि तुहाडा भविख सुनहरी होए, तुहाडा भविख आसां नाल भरिया होए, तुहाडे भविख दे सुपने तां ही साकार होणगे जे प्रेजेंट दे विच खलो के असीं जिहड़ा है वो ठीक एक्ट करांगे। 13 जनवरी ਤੇ 1 ਮਾਘ ਵੈਸੇ ਮੈਂ ਤੁਹਾਨੂੰ ਪੁੱਛ ਸਕਦਾ ਕਿ ਜਿਹੜੀ ਪੋ ਰਿੱਧੀ ਮਾਂ ਖਾਧੀ ਉਹ ਹੈ ਰੋਹ ਦੀ ਖੀਰ ਕਿੱਥੇ ਹੈ। ਪਹਿਲਾਂ ਤਾਂ ਪੰਜਾਬ ਦੇ ਫੋਕਲੋਰ ਚੋਂ ਸ਼ੁਰੂ ਕਰੀਏ। ਬਿਲਕੁਲ। ਔਰ ਜ਼ਾਹਰ ਹੈ ਕਿ ਇਹ ਇੱਕ ਬੜਾ ਪਪੂਲਰ ਅਖਾਣ ਹੈ। ਹੁਣ ਦੀ ਜਨਰੇਸ਼ਨ ਨੂੰ ਤਾਂ ਸਮਝ ਵੀ ਨਹੀਂ ਹੋਏਗਾ ਕਿ ਰਿੰਨਣਾ ਕੀ ਹੈ ਤੇ ਜਿਹੜਾ ਰੋਹ ਦੀ ਖੀਰ ਕੀ ਹੈ। ਦੂਜਾ ਲੇਕਿਨ ਇਹ ਵੀ ਇੱਕ ਪਾਰਟ ਰਿਹਾ ਕਿ ਭਾਈ ਇਹ ਜਿਹੜੀ ਕਿਉਂਕਿ ਮਾਘ ਨਾਲ ਇੰਨਾ ਕੁਝ ਜੁੜਿਆ ਹੋਇਆ ਸੀ ਜਾਂ ਜੁੜਿਆ ਹੋਇਆ ਹੈ कि उस दे लई ईवन पो दी अखीरली रात दी इंतजार भी कि माघी होनी है, माघ चढ़ना है। ये हुण मैं ब्राह्मणिकल सिचुएशन तो गल कर रहे हैं, सिख इतिहास के हवाले नाल असीं हुणे ही गल करदे ते फिर माघ दा सारा महीना ही ब्राह्मणां ने वैसे तां कोई महीने दा ऐसा दिन नहीं छड्डिया जिहनूं उन्हां ने पुन ते पाप नाल ना जोड़िया होए, पर उन्होंने कहा कोई नहीं जे तुसीं 11 महीने पाप भी कीते सानू दक्षिणा पूरी नहीं दित्ती ते माघी दे महीने तुसीं आ जाओ दरियावां दे उत्ते आ जाओ, गंगा जमुना सरस्वती गोदावरी प्रयागराज दरियावां च नहाओ भी। और जिहड़ा माघी दे महीने च ब्राह्मण नूं दित्ता दान है वो अश्वमेघ यज्ञ वांग हुंदा है। हुण राजियां तो दान लैण लई उन्होंने बनाया होया सी कि भाई आ यज्ञ करो। यज्ञ की सी अश्वमेघ, गोमेघ, गजमेघ। और उन्हां यज्ञां दा मतलब हुंदा सी कि हज़ारां ब्राह्मणां नूं सद के कई कई महीने जिहड़ी है वो पूजा पाठ होना, हवन होने, और फिर रोज़ाना पूजा करने वाले ब्राह्मण नूं दक्षिणा देनी। लखां डॉलर जे उदों उहदे ज़माने दे करोड़ां डॉलर जिहड़े भी होणगे वो ब्राह्मण लै जांदे सी। और अखीर वो पूरा होना जी असीं
ਇਹ ਰਾਜਾ ਜਿਹੜਾ ਉਹਦਾ ਪ੍ਰਤਾਪ ਵਧੇ ਉਹਦੇ ਲਈ ਅਸੀਂ ਇਹ ਯੱਗ ਕਰ ਰਹੇ ਹਾਂ। ਅਖੀਰਲੇ ਦਿਨ ਫਿਰ ਜੇ ਗਊ ਮੇਘ ਯੱਗ ਹੈ ਤਾਂ ਗਊ ਨੂੰ ਮਾਰਿਆ ਜਾਂਦਾ ਸੀ, ਉਹਦਾ ਮਾਸ ਜਿਹੜਾ ਉਹ ਵਰਤਾਇਆ ਜਾਂਦਾ ਸੀ ਕਿ ਭਾਈ ਇਹ ਪਵਿੱਤਰ ਜਿਹੜਾ ਹੋ ਗਿਆ। ਤੇ ਜੇ ਗੱਜ ਮੇਘ ਹੈ ਤੇ ਗੱਜ ਹਾਥੀ ਨੂੰ ਕਹਿੰਦੇ ਨੇ, ਤੇ ਅਸ਼ਵ ਮੇਘ ਵੀ ਸੀ। ਔਰ ਈਵਨ ਹੁਣੇ ਨਾ ਭਾਵੇਂ ਮੰਨਣ, ਈਵਨ ਇਨਸਾਨੀ ਬਲੀ ਵਾਲੇ ਵੀ ਯੱਗ ਸੀ ਜਿਹਦੇ 'ਚ ਇਨਸਾਨ ਦੀ ਬਲੀ ਦਿੱਤੀ ਜਾਂਦੀ ਸੀ। ਉਹ ਇੱਕ ਵੱਖਰੀ ਕਹਾਣੀ ਹੈ। ਔਰ ਰਾਜਿਆਂ ਦਾ ਤਾਂ ਇਵੇਂ ਉਹਨਾਂ ਨੂੰ ਖੋਖਲ ਕਰ ਦਿੰਦਾ ਸੀ, ਉਹਨਾਂ ਤੋਂ ਲੈ ਲੈ ਕੇ ਕਿ ਵੀ ਇਹ ਤੁਹਾਡਾ ਪ੍ਰਤਾਪ ਵਧੇਗਾ। ਹੁਣ ਆਮ ਲੋਕਾਂ ਨੂੰ ਲੁੱਟਣ ਲਈ ਇਹ ਸੀ ਕਿ ਵੀ ਤੁਸੀਂ ਜੇ ਇਸ ਮਾਘੀ ਦੇ ਮਹੀਨੇ ਦੇ ਵਿੱਚ ਫਲਾਂ ਦਰਿਆ ਜਿੰਨੇ ਵੀ, ਕਿਉਂਕਿ ਸਾਰਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੀ ਨਹੀਂ, ਉਦੋਂ ਤਾਂ ਜੇ ਇਹਨਾਂ ਦਾ ਪੁਰਾਣਾ ਪੀਰੀਅਡ ਦੇਖੀਏ ਤਾਂ ਆਮੂ ਦਰਿਆ ਤੋਂ ਸ਼ੁਰੂ ਹੋ ਜਾਂਦੇ ਸੀ। ਔਰ ਅੱਜ ਵੀ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਉਹ ਕੀ ਹੈ ਜਿਹਨੂੰ ਜਿਹੜਾ ਕਟਾਕਸ਼ ਰਾਜ, ਕਿੰਨੇ ਤੀਰਥ ਇਸ ਕਿਸਮ ਦੇ ਬਣਾ ਹਰ ਥਾਂ ਬੈਠੇ ਸੀ। ਮਤਲਬ ਇਹ ਹੈ ਕਿ ਜਿਹੜੀ 3-4% ਆਬਾਦੀ ਸਾਰੇ ਉਸ ਖਿੱਤੇ ਦੀ ਬ੍ਰਾਹਮਣਾਂ ਦੀ ਸੀ, ਉਹਨਾਂ ਦੇ ਲਈ ਬਥੇਰੀਆਂ ਸੀ ਰੋਟੀਆਂ, ਕਿਉਂਕਿ ਕੋਈ ਨਾਲ ਲੱਗਦਾ ਦਰਿਆ ਜਾਂ ਕੋਈ ਵੀ ਜਿਹੜਾ ਉਹਨੂੰ ਪਵਿੱਤਰ ਬਣਾਇਆ ਉਹਦੇ 'ਚ ਨਹਾਉਣਾ ਹੈ, ਪੂਜਾ ਬ੍ਰਾਹਮਣ ਨੇ ਕਰਨੀ ਹੈ ਤੇ ਉਹਨੂੰ ਦਾਨ ਦੇਣਾ। ਹੁਣ ਇਹ ਪਰੰਪਰਾ ਦੇ ਥੱਲੇ ਜਿਹੜਾ ਸਦੀਆਂ ਤੋਂ ਹੀ ਨਹੀਂ, ਸ਼ਾਇਦ ਜੇ 3500 ਸਾਲ ਤੋਂ ਰਿਗਵੇਦ ਤੋਂ ਇਹ ਯਗਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤੇ 3500 ਸਾਲ ਇਹੀ ਕੁਛ ਲੁੱਟਦੇ ਲਟਾਉਂਦੇ ਰਹੇ ਔਰ ਲੋਕ ਲੁਟਾਉਂਦੇ ਰਹੇ, ਲੁੱਟਦੇ ਰਹੇ ਔਰ ਬ੍ਰਾਹਮਣ ਦੇਵਤਾ ਖੁਸ਼ ਰਹੇ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ, ਹਾਲਾਂ ਬੇਸ਼ੱਕ ਇਸ ਪੀਰੀਅਡ ਦੇ ਵਿੱਚ ਹੋਰਨਾਂ ਨੇ ਵੀ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਬੀਰ ਸਾਹਿਬ, ਭਗਤ ਰਵਿਦਾਸ ਜੀ, ਭਗਤੀ ਮਾਰਗ ਦੇ ਜਿਹੜੇ ਰਾਮਾਨੰਦ ਜਾਂ ਦੂਸਰਿਆਂ ਨੇ ਵੀ ਭਗਤੀ ਦੇ ਨਾਲ ਸ਼ੁਰੂਆਤ ਕੀਤੀ, ਲੇਕਿਨ ਬ੍ਰਾਹਮਣ ਦੇ ਉਸ ਸਾਰੇ ਚੱਕਰਵਿਊਹ ਨੂੰ ਜਿਹਦੇ 'ਚ ਉਹਨੇ ਸਾਰੇ ਸਮਾਜ ਨੂੰ ਫਸਾਇਆ ਹੋਇਆ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ, ਉਸ ਦੀਆਂ ਜੜ੍ਹਾਂ ਦੇ ਉੱਤੇ ਜਿਹੜਾ ਹੈ ਉਹ ਵਾਰ ਕਰਦੇ ਆ ਔਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਕਿ ਭਾਈ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਏ ਕਿ ਜੇ ਇਨਸਾਨੀਅਤ ਦਾ ਕੋਈ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਇਹ ਬ੍ਰਾਹਮਣ ਦੀ ਆਈਡੀਓਲੋਜੀ ਹੈ। ਔਰ ਇਸ ਗੱਲ ਨੂੰ ਜਦੋਂ ਅਸੀਂ ਆਸਾ ਦੀ ਵਾਰ ਪੜ੍ਹਦੇ ਹਾਂ, ਹੁਣ ਤਾਂ ਪੜ੍ਹਨ ਦਾ ਵੀ ਨਹੀਂ ਹੈ ਰਿਵਾਜ, ਕਿਉਂਕਿ ਉਹ ਰਾਗੀ ਬੈਠੇ ਹੁੰਦੇ ਨੇ, ਜਦੋਂ ਸਵੇਰੇ ਪੜ੍ਹਨੀ ਹੁੰਦੀ ਹੈ, ਵੈਸੇ ਜਦੋਂ ਦੀਵਾਨ ਹੋਏ ਇਹ ਉਦੋਂ ਹੀ ਇਹ ਰਿਪੀਟਡਲੀ ਪੜ੍ਹਿਆ ਜਾਣਾ ਚਾਹੀਦਾ ਹੈ ਕਿ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਕਿ ਬਈ ਇਹਦੇ ਮੱਥੇ ਤੇ ਟਿੱਕਾ ਹੈ, ਤੇੜ ਇਹਦੇ ਕਖਾਈ ਅੰਦਾਜ਼ ਦੀ ਧੋਤੀ ਹੈ, ਹੱਥ 'ਚ ਇਹਦੇ ਛੁਰੀ ਹੈ, ਇਹ ਬੁੱਚਰ ਆਫ ਦਾ ਵਰਲਡ ਹੈ, ਇਹ ਕਸਾਈ ਹੈ। ਹੁਣ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਇੱਕ ਪਾਸੇ ਉਹਨਾਂ ਨੇ ਹੀ ਡਿਕਲੇਅਰ ਕੀਤਾ ਹੋਇਆ ਕਿ ਕਿਹੜਾ ਮਹੀਨਾ ਜਿਹੜਾ ਉਹ ਸ਼ੁਭ ਹੈ, ਕਿਹੜਾ ਅਸ਼ੁਭ ਹੈ। ਔਰ ਤੁਸੀਂ ਅੱਜ ਵੀ ਦੇਖੋਗੇ, ਤੁਸੀਂ ਐਵੇਂ ਅਸੀਂ ਕਹਿਣ ਨੂੰ ਜੋ ਮਰਜ਼ੀ ਕਹੀਏ, ਕਿਹੜੇ ਮਹੀਨੇ ਨੇ ਜਿਨ੍ਹਾਂ 'ਚ ਵਿਆਹ ਹੁੰਦੇ ਨੇ, ਜੇ ਵਿਆਹਾਂ ਦਾ ਸੀਜ਼ਨ ਤਾਂ ਉਨਾ ਕੀ ਟਾਈਮ ਰਹਿਣਾ ਵਿਆਹਾਂ ਦਾ ਜਿਹੜਾ ਬ੍ਰਾਹਮਣ ਨੇ ਡਿਕਲੇਅਰ ਕੀਤੇ ਹੋਏ, ਫਿਰ ਵਿੱਚ ਖਲਾਪਾਈ ਕਿਉਂ ਨਹੀਂ, 12 ਮਹੀਨੇ ਹੀ ਕਿਉਂ ਨਹੀਂ ਹੋ ਸਕਦੇ? ਪਰ ਕਿਉਂਕਿ ਸ਼ੁਭ ਅਸ਼ੁਭ ਨਾਲ ਜੁੜਿਆ ਹੋਇਆ ਹੈ, ਜੇ ਵਿਸਾਖ ਸ਼ੁਭ ਨਾਲ ਜੁੜਿਆ ਹੋਇਆ ਤੇ ਫਿਰ ਉਦੋਂ ਭਾਵੇਂ ਪਸੀਨੇ ਵਗਦੇ ਹੋਣ, 110 ਡਿਗਰੀ ਹੋਏ, ਸੂਟ ਦੇ ਵਿੱਚ ਬੰਦਾ ਫਸਿਆ ਹੁੰਦਾ ਹੈ, ਟਾਈ ਜਿਹੜੀ ਗੱਲ ਨੂੰ ਐਂ ਦਿੱਤੀ ਹੁੰਦੀ ਜਿਵੇਂ ਫਾਇਲ ਆਇਆ, ਲੇਕਿਨ ਕਿਉਂਕਿ ਉਹੀ ਤਰੀਕਾਂ ਨੇ ਜਿਹੜੀਆਂ ਸ਼ੁਭ ਔਰ ਅਸ਼ੁਭ ਨਾਲ ਜੁੜੀਆਂ ਹੋਈਆਂ ਨੇ। ਇਸੇ ਤਰ੍ਹਾਂ ਮਾਘ ਮਹੀਨੇ ਦੇ ਵਿੱਚ ਇਸ਼ਨਾਨ ਵੀ ਔਰ ਦਾਨ ਵੀ, ਇਸ ਦੀ ਅਹਿਮੀਅਤ ਦੇ ਉੱਤੇ ਬ੍ਰਾਹਮਣਾਂ ਨੇ ਬਹੁਤ ਸਲੋਕ ਘੜੇ ਹੋਏ ਸੀ ਔਰ ਆਮ ਲੋਕ ਉਹਨੂੰ ਫੋਲੋ ਕਰਦੇ ਸੀ। ਔਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਪਹਿਲਾਂ ਤਾਂ ਸਿੱਖੀ ਦੇ ਕਾਨਸੈਪਟ ਦੇ ਵਿੱਚ 12 ਮਾਹ ਜਿਹੜੇ 12 ਮਹੀਨਿਆਂ ਨਾਲ ਜੁੜੇ ਹੋਏ ਨੇ, ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ, ਮਾਝ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ, ਸਾਰਾ 12 ਮਾਹ ਮਾਝ ਵਾਲਾ ਕਹਿ ਕੇ ਗੁਰੂ ਅਰਜਨ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ। ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਕਿ ਭਾਈ ਉਹੀ ਮਹੀਨੇ ਚੰਗੇ ਨੇ, ਉਹੀ ਦਿਨ ਚੰਗੇ ਨੇ, ਉਹੀ ਮਹੂਰਤ ਵਕਤ ਜਦੋਂ ਜਿਸ ਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੁੰਦੀ ਹੈ। ਸੋ ਮਤਲਬ ਇਹ ਹੈ ਕਿ ਬ੍ਰਾਹਮਣ ਦੇ ਇਸ ਕਨਸੈਪਟ ਨੂੰ ਵੀ ਨਕਾਰਿਆ ਔਰ ਨਾਲ ਦੀ ਨਾਲ ਇਹ ਵੀ ਕਿ ਥਿੱਤੀ ਵਾਰੀ ਸੇਮ ਦੇ ਮੁਗਧ ਗਵਾਰ, ਥਿੱਤੀ ਵਾਰੀ ਸੇਮ ਦੇ ਮੁਗਧ, ਇਸ ਕਿਸਮ ਦੀ ਤੁਕ ਹੈ, ਸ਼ਾਇਦ ਕਰੈਕਟ ਮੈਂ ਨਹੀਂ ਬੋਲ ਰਿਹਾ, ਕਿ ਜਿਹੜੇ ਸਿਰਫ ਥਿੱਤ ਤੇ ਵਾਰ ਜਿਹੜੀ ਬ੍ਰਾਹਮਣ ਨੇ ਸ਼ੁਭ ਬਣਾਈ ਹੋਈ ਹੈ ਉਹਦੇ ਨਾਲ ਜੋੜ ਕੇ ਉਸ ਨੂੰ ਰੱਬ ਨੂੰ ਯਾਦ ਕਰਦੇ ਨੇ, ਉਹਨਾਂ ਤੋਂ ਵੱਡਾ ਮੂਰਖ ਕੋਈ ਨਹੀਂ, ਉਹਨਾਂ ਤੋਂ ਵੱਡਾ ਗੰਵਾਰ ਕੋਈ ਨਹੀਂ। ਹੁਣ ਇਸ ਤੋਂ ਸਟਰੋਂਗਰ ਤਾਂ ਹੋਰ ਜਿਹੜਾ ਫਿਰ ਲੋਕਾਂ ਨੇ ਤਾਂ ਜਾਣਨਾ। ਹੁਣ ਇੱਕ ਜਿਸ ਚੋਂ ਤੁਸੀਂ ਕੱਢ ਲਿਆ ਲੋਕਾਂ ਨੂੰ,
ਫਿਰ ਤੁਸੀਂ ਦੇਖ ਹੀ ਰਹੇ ਹੋ ਲੋਕ ਕੀ ਕਰਨ। ਮਾਘ ਮਜਨ ਸੰਗ ਸਾਧੂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਬਾਨ। ਹੁਣ ਇਹ ਸਾਰਾ ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ ਔਰ ਮੁੱਢਲੀਆਂ ਸਤਰਾਂ ਹੀ ਇਹ ਦੱਸਦੀਆਂ ਨੇ ਕਿ ਭਾਈ ਜੇ ਤੁਸੀਂ ਕਿਸੇ ਚੀਜ਼ ਦਾ ਇਸ਼ਨਾਨ ਕਰਨਾ ਹੈ ਤੇ ਉਹ ਰੱਬ ਨਾਲ ਜੁੜਿਆ ਹੋਇਆਂ ਦਾ, ਸਾਧੂਆਂ ਦਾ, ਭਲੇ ਲੋਕਾਂ ਦਾ, ਗੁਰਮੁਖਾਂ ਦਾ ਸਾਥ ਸੰਗ, ਸਾਧੂਆਂ ਦੇ ਸੰਗ ਜਿਹੜਾ ਇਸ਼ਨਾਨ ਹੈ ਔਰ ਉਸ ਕੀ ਜਦੋਂ ਤੁਸੀਂ ਰੱਬ ਦਾ ਨਾਂ ਧਿਆਉਂਦੇ ਹੋ, ਰੱਬ ਦੇ ਨਾਲ ਜੁੜਦੇ ਹੋ, ਤੁਸੀਂ ਆਪ ਰੱਬ ਵਰਗੇ ਉਹ ਰੱਬ ਦੇ ਰਸਤੇ ਤੇ ਤੁਰਦੇ ਆ, ਰੱਬ ਦੇ ਗੁਣਾਂ ਦੇ ਧਾਰਨੀ ਹੁੰਦੇ ਹੋ ਤੇ ਫਿਰ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿ ਕਿੰਨੇ ਤੁਹਾਡੇ ਹੋਰ ਨਾਲ ਜਿਹੜੇ ਨੇ ਉਹਨਾਂ ਦਾ ਵੀ ਪਾਰ ਉਤਾਰਾ ਹੁੰਦਾ ਹੈ। ਇਹ ਹੈ ਕਿ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ। ਇਹ ਕੋਈ ਦਾਨ ਇਹ ਨਹੀਂ ਹੈ ਵੀ ਤੁਸੀਂ ਘਰ ਦੀਆਂ ਚੀਜ਼ਾਂ ਚੁੱਕ ਕੇ ਦੇਣੀਆਂ ਨੇ ਜਾਂ ਲੁੱਟ ਖਸੁੱਟ ਕਰਕੇ ਜਿਹੜੀਆਂ ਲਿਆਂਦੀਆਂ ਹੋਈਆਂ ਨੇ ਉਹ ਤੁਸੀਂ ਕਹੋ ਜੀ ਅੱਜ ਅਸੀਂ ਦਾਨ ਕਰ ਰਹੇ ਹਾਂ ਔਰ ਪੰਡਤ ਜੀ ਬਹੁਤ ਖੁਸ਼ ਹੋ ਗਏ ਔਰ ਪੰਡਤ ਜੀ ਨੇ ਅੱਗੇ ਦੀ ਸੀਟ ਰਿਜ਼ਰਵ ਕਰਾਤੀ। ਨਹੀਂ, ਇਹ ਬੜਾ ਕਿ ਇਹ ਜਿਹੜਾ ਨਾਮਦਾਨ ਇਸ਼ਨਾਨ ਦਾ ਜਿਹੜਾ ਕਾਨਸੈਪਟ ਹੈ ਗੁਰਬਾਣੀ ਦਾ ਔਰ ਸਿੱਖੀ ਦਾ, ਇਹ ਬਿਲਕੁਲ ਵੱਖਰਾ ਹੈ। ਜੋ ਕਿ ਕਿਉਂਕਿ ਲਫ਼ਜ਼ ਤੁਸੀਂ ਜਿਹਨਾਂ ਲੋਕਾਂ ਨੂੰ ਸਮਝਾਉਣਾ ਹੈ ਉਹਨਾਂ ਦੀ ਵੋਕੈਬਲਰੀ ਤਾਂ ਉਹੀ ਹੈ ਜਿਹਦੇ 'ਚ ਉਹ ਸਦੀਆਂ ਤੋਂ ਜਿਹੜੀ ਉਹ ਇਸਤੇਮਾਲ ਕਰ ਰਹੇ ਨੇ। ਲੇਕਿਨ ਜਿੱਥੇ ਕੇਂਦਰੀ ਨੁਕਤਾ ਆਇਆ ਉੱਥੇ ਗੁਰੂ ਸਾਹਿਬ ਨੇ ਬਿਲਕੁਲ ਸਪਸ਼ਟਤਾ ਦੇ ਨਾਲ ਇਹ ਗੱਲ ਦੱਸੀ। ਔਰ ਇਸੇ ਨੂੰ ਹੀ ਜੇ ਅਸੀਂ ਨਦੀਆਂ ਦੇ ਇਸ਼ਨਾਨ ਜਾਂ ਦਰਿਆਵਾਂ ਦੀ ਪਵਿੱਤਰਤਾ ਦੀ ਗੱਲ ਕਰੀਏ ਤੇ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਕਿ ਗੰਗਾ ਜਮਨਾ ਸਰਸਵਤੀ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ। ਹੁਣ ਆਹੀ ਚਾਰ ਈਸਟ ਵੈਸਟ ਨਾਰਥ ਸਾਊਥ ਦੇ ਦਰਿਆ ਨੇ, ਗੰਗਾ ਜਮਨਾ ਗੋਦਾਵਰੀ ਦੱਖਣ 'ਚ ਜਾਂਦੇ ਹੈ ਕਿ ਗੰਗਾ ਸਰਸਵਤੀ ਗਾਇਬ ਹੋ ਗਈ, ਜਿਹੜੀ ਬ੍ਰਾਹਮਣਾਂ ਨੇ ਬਣਾਈ ਹੋਈ ਸੀ ਹੁਣ ਹੈ ਨਹੀਂ, ਕਹਿੰਦੇ ਉਹ ਗਾਇਬ ਹੋ ਗਈ। ਗੰਗਾ ਜਮਨਾ ਸਰਸਵਤੀ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ। ਕਿ ਵੀ ਇਹ ਦਰਿਆ ਜਿਹੜੇ ਨੇ ਇਹ ਲੱਭਦੇ ਫਿਰਦੇ ਨੇ, ਉਦਮ ਕਰਦੇ ਨੇ, ਐਫਰਟ ਕਰਦੇ ਨੇ ਕਿ ਸਾਨੂੰ ਉਹ ਰੱਬ ਦਾ ਬੰਦਾ ਮਿਲੇ, ਫਕੀਰ ਮਿਲੇ। ਸਾਡੇ ਅੰਦਰ ਕਿਲਵਿਖ ਭਰੇ ਹੋਏ ਨੇ, ਲੋਕ ਪਾਪ ਸਾਡੇ 'ਚ ਛੱਡ ਗਏ ਨੇ ਤੇ ਅਸੀਂ ਇਹ ਪਾਪ ਕਿੱਥੇ ਧੋਣੇ ਨੇ। ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਕਿ ਵੀ ਰੱਬ ਦਾ ਬੰਦਾ ਸਾਨੂੰ ਮਿਲੇ ਤੇ ਅਸੀਂ ਜਿਹੜਾ ਆਪਣੇ ਜਿਹੜੇ ਪਾਪ ਸਾਡੇ 'ਚ ਛੱਡ ਗਏ ਨੇ ਲੋਕ, ਉਹਨਾਂ ਨੂੰ ਧੋਈਏ। ਹੁਣ ਇਹ ਇੱਕ ਵਾਰਨਿੰਗ ਸੀ ਕਿ ਭਾਈ ਤੁਸੀਂ ਸਾਰੀ ਉਮਰ ਖੱਜਲ ਖੁਆਰੀ ਕਰਦੇ ਹੋ। ਔਰ ਇਸ ਦੇ ਨਾਲ ਕਿਉਂਕਿ ਜਦੋਂ ਇਹ ਗੱਲ ਗੁਰੂ ਸਾਹਿਬ ਨੇ ਕਹੀ, ਇਹ ਵੀ ਨਾਲ ਅਸੀਂ ਦੇਖਦੇ ਹਾਂ 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਹੁਣ 8 ਤੇ 60 68 ਤੀਰਥ ਨੇ ਹਿੰਦੂਆਂ ਦੇ ਜਿਹਦੇ 'ਚ ਨਵਾਈ ਜਾਂਦੇ ਸਾਰੀ ਉਮਰ। ਉਹਨਾਂ ਦਾ ਜਿਵੇਂ ਉਹ ਆਈਟਨਰੀ ਬਣਾਉਂਦੇ ਨੇ ਨਾ, ਜੰਮਣ ਤੋਂ ਲੈ ਕੇ ਤਾਂ ਸ਼ੁਰੂ ਹੋ ਜਾਂਦਾ ਸੀ ਕੰਮ ਕਿ 68 ਤੱਕ ਕਦੋਂ ਪਹੁੰਚਣਾ, ਮਰਨ ਤੱਕ 40-50 ਸਾਲ ਐਵਰੇਜ ਲਾਈਫ ਸਪੈਨ ਸੀ, ਇਸੇ ਕੰਮ 'ਚ ਹੀ ਰਹਿੰਦੇ ਸੀ। ਪਰ ਗੁਰੂ ਸਾਹਿਬ ਨੇ ਕਿਹਾ ਵੀ ਇਹ 68 ਤੀਰਥਾਂ ਤੇ ਨਹਾਉਣ ਵਾਲਾ ਵੀ ਤੇ ਨਹਾਉਣ ਵਾਲਾ ਵੀ ਇਹ ਜ਼ਾਲਮ ਹੈ, ਲੋਕਾਂ ਦੇ ਹੱਕ ਵੀ ਮਾਰਦਾ ਹੈ, ਜ਼ਾਤ ਪਾਤੀ ਸਿਸਟਮ 'ਚ ਇਨਸਾਨ ਨਾਲ ਨਫ਼ਰਤ ਵੀ ਕਰਦਾ ਹੈ। ਜੀ ਦਿਆ ਕਿੱਥੇ ਹੈ? ਹੁਣ ਜੀ ਦਿਆ ਦਾ ਮਤਲਬ ਕੋਈ ਬੱਕਰੇ ਕੁੱਕੜਾਂ ਨਾਲ ਜੁੜਿਆ ਹੋਇਆ ਪਿਆਰ ਨਹੀਂ ਹੈ। ਜੀ ਦਿਆ ਫੈਲੋ ਹਿਊਮਨ ਬੀਇੰਗ ਦੀ ਗੱਲ ਹੈ, ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਗੁਰੂ ਨਾਨਕ ਸਾਹਿਬ ਨੇ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਿ ਜੇ ਖੂਨ ਦਾ ਤੁਪਕਾ ਕੱਪੜਿਆਂ ਨਾਲ ਲੱਗ ਜਾਏ ਤੇ ਇਹ ਕਿਹਾ ਜਾਂਦਾ ਉਹ ਜੈਨੀ ਹੋਣ, ਮਾਰਵਾੜੀ ਹੋਣ, ਬ੍ਰਾਹਮਣ ਹੋਣ ਕਿ ਪਲੀਤ ਹੋ ਗਿਆ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ, ਜਿਹੜੇ ਮਨੁੱਖਾਂ ਦਾ ਲਹੂ ਪੀਂਦੇ ਨੇ। ਹੁਣ ਇਹ ਕੋਈ ਲਿਟਰਲੀ ਨਹੀਂ ਹੈ ਕਿ ਵੀ ਉੱਥੇ ਕੋਈ ਮਨੁੱਖਾਂ ਦਾ ਲਹੂ ਪੀਂਦੇ, ਜਿਹੜੀ ਐਕਸਪਲੋਇਟਡ ਲੇਬਰ ਹੈ, ਜੋ ਮਲਕ ਭਾਗੋਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਤੁਹਾਡੇ ਮਨ ਕਿਵੇਂ ਸਾਫ਼ ਹੋਣਗੇ, ਤੁਹਾਡੀ ਕਮਾਈ ਤਾਂ ਜਿਹੜੀ ਹੈ ਉਹ ਇਮਾਨਦਾਰੀ ਦੀ ਹੈ ਹੀ ਨਹੀਂ, ਤੁਹਾਡੀ ਕਮਾਈ ਤਾਂ ਐਕਸਪਲੋਇਟਡ ਲੇਬਰ ਚੋਂ ਨਿਕਲੀ ਹੈ। ਤੇ ਗੁਰੂ ਨਾਨਕ ਦਾ ਰਸਤਾ ਤਾਂ ਇਹੀ ਹੈ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿ ਘਾਲਣਾ ਦੀ ਕਮਾਈ ਖਾਣੀ। ਔਰ ਉਸ ਚੋਂ ਵੀ ਜੇ ਹੁਣ ਜੀ ਦਇਆ ਇਹੀ ਹੈ ਕਿ ਜੀ ਦਇਆ ਪ੍ਰਵਾਨ, ਸਾਰੇ ਜੇ ਮਾਘ ਨਾਲ ਜੁੜਿਆ ਹੋਇਆ ਤੁਸੀਂ ਦੋਨੋਂ ਹੀ 12 ਮਾਹ ਦੇਖੋ ਤੇ ਮੁੱਢਲੇ ਤੌਰ ਦੇ ਉੱਤੇ ਰੱਬ ਦੇ ਪਿਆਰਿਆਂ ਦੀ ਸੰਗਤ, ਨਾਮ ਦੇ ਨਾਲ ਜੁੜਨਾ ਔਰ ਇਮਾਨਦਾਰੀ ਦੀ ਕਮਾਈ, ਔਰ ਉਸ ਸਾਰੇ ਨੂੰ ਹੀ ਫਿਰ ਖਾਵੋ ਖਰਚੋ ਰਲ ਮਿਲ ਭਾਈ
ਤੋਟ ਨਾ ਆਵੇ ਵੱਧ ਹੋ ਜਾਈ ਕਿ ਭਾਈ ਉਸ 'ਚ ਕੋਈ ਆਏ ਨਹੀਂ ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਹੈ ਵੈਰੀ ਮਿੱਤਰ ਸਭ ਕੀਤੇ ਹਨ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ੰਦਾ ਕਿ ਵੀ ਫਿਰ ਕੋਈ ਅਕਾਊਂਟੇਬਲ ਉੱਥੇ ਕੋਈ ਨਹੀਂ ਬੈਠਾ ਜਮਰਾਜ ਜਿਹਨੇ ਤੁਹਾਡਾ ਹਿਸਾਬ ਤੁਸੀਂ ਪਹਿਲਾਂ ਹੀ ਲਿਬਰੇਟਡ ਹੋ। ਸਿੱਖੀ ਦਾ ਕਨਸੈਪਟ ਹੀ ਇਸ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਲਿਬਰੇਟ ਕਰਵਾਉਣਾ ਹੈ। ਸੋ ਇਹ ਜਿਹੜਾ ਸਟਰੋਂਗ ਮੈਸੇਜ ਜਿਹੜਾ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਇਸ 12 ਮਹੀਨਿਆਂ ਦੇ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜੀ ਸਦੀਆਂ ਦੀ ਟ੍ਰੈਡੀਸ਼ਨ ਬਣੀ ਹੁੰਦੀ ਹੈ ਉਸ ਨੂੰ ਮੇਰਾ ਖਿਆਲ ਹੈ ਕਿ ਅੱਗੋਂ ਕਈ ਸਦੀਆਂ ਲੱਗਦੀਆਂ ਨੇ ਉਸ ਨੂੰ ਤੋੜਨ ਦੇ ਲਈ। ਸੋ ਇਹ ਕਿਤੇ ਨਾ ਕਿਤੇ ਪਵਿੱਤਰ ਦਰਿਆਵਾਂ ਵਾਲਾ ਪਾਰਟ ਜਿਹੜਾ ਉਹ ਜੁੜਿਆ ਰਿਹਾ ਚੱਲਿਆ ਰਿਹਾ ਕਲਚਰ 'ਚ ਉਸ ਸਾਰੇ ਦੇ ਨਾਲ। ਪਰ ਇਸ ਦੇ ਨਾਲ ਜਦੋਂ ਅਸੀਂ ਸਿੱਖ ਇਤਿਹਾਸ ਦੀ ਸਾਂਝ ਦੇਖਦੇ ਹਾਂ ਹੁਣ ਅੱਜ ਕਿਉਂਕਿ ਬਹੁਤ ਸਾਰੇ ਐਕਸਪੈਕਟ ਕਰ ਰਹੇ ਹੋਣਗੇ ਕਿ ਭਾਈ ਅਸੀਂ 40 ਬੇਦਾਵੀਆਂ ਦੀ ਜਿਹੜੀ ਹੈ ਉਹ ਸਾਖੀ ਉਹ ਸ਼ੇਅਰ ਕਰਾਂਗੇ 40 ਬੇਦਾਵੀਏ ਜਿਹੜੇ 40 ਮੁਕਤੇ ਬਣ ਕੇ ਗੁਰੂ ਦੀ ਗੋਦ ਦੇ ਵਿੱਚ ਆਏ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਮੈਂ ਇਹ ਦੱਸ ਦੇਣਾ ਚਾਹੁੰਦਾ ਵੀ ਇਤਿਹਾਸਕ ਪੱਖ ਤੋਂ ਜਿਹੜਾ ਦਿਨ ਹੈ ਮਾਘੀ ਦਾ ਉਸ ਨਾਲ 40 ਮੁਕਤਿਆਂ ਜਾਂ ਖਿਦਰਾਣੇ ਦੀ ਢਾਬ ਜਿਸ ਨੂੰ ਅੱਜ ਅਸੀਂ ਮੁਕਤਸਰ ਸਾਹਿਬ ਕਰਕੇ 10ਵੇਂ ਪਾਤਸ਼ਾਹ ਦੇ ਫਰਮਾਨ ਸਦਕਾ ਯਾਦ ਕਰਦੇ ਹਾਂ ਇਹ ਜੰਗ ਨਾਲ ਜੁੜੀ ਹੋਈ ਨਹੀਂ ਹੈ। ਜਿਹੜੀ ਜੰਗ ਹੈ ਖਿਦਰਾਣੇ ਦੀ ਢਾਬ ਤੇ ਉਹ ਪਹਿਲੀ ਤੇ 2 ਮਈ 1705 ਨੂੰ ਹੁੰਦੀ ਹੈ ਔਰ ਇੱਕ ਬੈਕਡ੍ਰੌਪ 'ਚ ਜਾ ਕੇ ਜਦੋਂ ਅਸੀਂ ਪੋਹ ਦਾ ਮਹੀਨਾ ਦੇਖਿਆ ਸੋ ਇਹ ਪੋਹ ਦੇ ਮਹੀਨੇ ਸਰਸਾ ਦਾ ਕੰਢਾ ਆਨੰਦਪੁਰ ਦਾ ਕਿਲਾ ਛੱਡਣਾ ਸਰਸਾ ਦਾ ਕੰਢਾ ਚਮਕੌਰ ਦੀ ਗੜੀ ਮਾਛੀਵਾੜਾ ਉੱਚ ਦਾ ਪੀਰ ਬਣ ਕੇ ਦੀਨੇ ਕਾਂਗੜ ਪਹੁੰਚਣਾ ਉੱਥੋਂ ਤੁਰਦਿਆਂ ਜਿਹੜਾ ਉਹਨਾਂ ਦਾ ਖਿਦਰਾਣੇ ਦੀ ਢਾਬ ਦੀ ਇਹ ਜੰਗ ਇਹ ਕਿਉਂਕਿ ਲਗਭਗ ਪੋਹ ਦਾ ਮਹੀਨਾ ਦਸੰਬਰ ਦੇ ਵਿੱਚ ਹੁੰਦਾ ਹੈ ਦਸੰਬਰ ਤੋਂ ਲੈ ਕੇ ਆਲਮੋਸਟ ਮਈ ਤੱਕ ਪਹੁੰਚਦੇ ਆ ਇਹ ਉਹ ਪੀਰੀਅਡ ਹੈ ਜਦੋਂ 10ਵੇਂ ਪਾਤਸ਼ਾਹ ਮਾਲਵੇ ਦੇ ਡੀਪ ਜਿਹੜਾ ਕਪੂਰੇ ਤੱਕ ਪਹੁੰਚ ਜਾਂਦੇ ਨੇ ਔਰ ਉਸ ਵੇਲੇ ਕੋਟ ਕਪੂਰਾ ਜਿਹੜਾ ਉਹਦਾ ਕਿਲਾ ਸੀ ਕਪੂਰੇ ਦਾ ਜਿਹੜਾ ਉਸ ਤੋਂ ਕਿਲਾ ਮੰਗਦੇ ਨੇ ਔਰ ਵਜ਼ੀਰ ਖਾਨ ਜਿਹੜਾ ਸਰਹੰਦ ਦਾ ਸੂਬੇਦਾਰ ਹੈ ਵਜੀਦ ਖਾਨ ਜਿਹਨੂੰ ਇਹ ਪਤਾ ਤਾਂ ਲੱਗ ਗਿਆ ਕਿ ਬਈ ਸੇਫਲੀ ਗੁਰੂ ਸਾਹਿਬ ਮਾਲਵੇ ਚ ਨਿਕਲ ਗਏ ਨੇ ਤੇ ਉਹ ਆਪਣੀ ਫੌਜ ਭੇਜਦਾ ਹੈ ਗੁਰੂ ਸਾਹਿਬ ਦੇ ਪਿੱਛੇ ਔਰ ਉਦੋਂ ਤੱਕ ਕਿਉਂਕਿ ਇਹ ਜਿਹੜੇ ਮਾਲਵੇ ਦੇ ਵਿੱਚ ਸੈਮਾਈ ਆਟੋਨੋਮਸ ਜਿਹੜੇ ਨੇ ਉਹ ਰਜਵਾੜਿਆਂ ਵਾਂਗ ਸੀ ਚੌਧਰੀ ਜਿਹੜੇ ਦਿੱਲੀ ਦਰਬਾਰ ਨੂੰ ਦਿੰਦੇ ਸੀ ਆਪਣਾ ਨਜ਼ਰਾਨਾ ਲੇਕਿਨ ਆਪਣੀਆਂ ਟੈਰੀਟਰੀ 'ਚ ਆਜ਼ਾਦ ਸੀ ਉਹ ਉਹਨਾਂ ਦੀ ਇੱਕ ਆਪਣੀ ਹੈਸੀਅਤ ਸੀ। ਕੁਛ ਨੇ ਉਸ ਪ੍ਰੈਸ਼ਰ ਨੂੰ ਝੱਲਿਆ ਇਹ ਕਹਿ ਕੇ ਕਿ ਗੁਰੂ ਸਾਹਿਬ ਸਾਡੇ ਧਾਰਮਿਕ ਪੀਰ ਨੇ ਉਹਨਾਂ 'ਚ ਮੁਸਲਮਾਨ ਵੀ ਸੀ ਜਿਵੇਂ ਰਾਏ ਕੱਲੇ ਦਾ ਅਸੀਂ ਜ਼ਿਕਰ ਕਰਦੇ ਹਾਂ ਰਾਏ ਕੋਟ ਦਾ ਉਹਨੂੰ ਵੀ ਵਜ਼ੀਰ ਖਾਨ ਨੇ ਕਿਹਾ ਸੀ ਮੇਰੇ ਹਵਾਲੇ ਕਰੋ ਔਰ ਇਸੇ ਤਰ੍ਹਾਂ ਇਹ ਜਿਹੜੇ ਨੇ ਆਲਰੇਡੀ ਇਸ ਖਿੱਤੇ ਦਾ ਬਰਾੜ ਕਬੀਲਾ ਜਿਸ ਨੂੰ ਮੰਨਣ ਵਾਲੇ ਬਹੁਤ ਸਾਰੇ ਸੀ ਦਾਨ ਸਿੰਘ ਬਰਾੜ ਜਾਂ ਕਪੂਰ ਸਿੰਘ ਬਰਾੜ ਜਿਹਦੇ ਨਾਲ ਕੋਟ ਕਪੂਰਾ ਉਹਦਾ ਜਿਹੜਾ ਕਪੂਰੇ ਦਾ ਕਿਲਾ ਜੁੜਿਆ ਹੋਇਆ ਇਸ ਸਾਰੇ ਦੇ ਔਰ ਵਜ਼ੀਦ ਖਾਨ ਜਿਹੜਾ ਉਹ ਪਿੱਛਾ ਕਰਦਾ। ਹੁਣ ਜਿਹੜਾ ਦੂਸਰਾ ਵਾਕਿਆ ਜਿਹੜਾ ਸੀਨਾ ਬਸੀਨਾ ਜ਼ਿਆਦਾ ਪਪੂਲਰ ਹੈ 40 ਸਿੱਖਾਂ ਦਾ ਬਿਦਾਵਾ ਲਿਖਣਾ ਆਨੰਦਪੁਰ ਦੇ ਕਿਲੇ ਚੋਂ ਜਦੋਂ ਭੁੱਖ ਨਾਲ ਔਰ ਦੂਸਰਾ ਅੰਦਰ ਤੰਗ ਦਸਤੀਆਂ ਨੇ ਤੇ ਉਹ ਲਿਖ ਕੇ ਦੇ ਆਉਂਦੇ ਨੇ 40 ਸਿੱਖ ਭਾਈ ਮਹਾ ਸਿੰਘ ਦੀ ਅਗਵਾਈ ਜੋ ਪਰੰਪਰਾ ਦੀ ਮੁਤਾਬਕ ਚੱਲ ਰਹੀ ਕਹਾਣੀ ਹੈ ਕਿ ਜੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਔਰ ਉਹ ਸੇਫਲੀ ਪਹੁੰਚ ਜਾਂਦੇ ਨੇ ਆਪਣੇ ਪਿੰਡਾਂ 'ਚ ਬਹੁਤ ਸਾਰੇ ਮਾਝੇ ਨਾਲ ਹੀ ਸੰਬੰਧਿਤ ਸੀ ਤੇ ਅੱਗੋਂ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਭੈਣਾਂ ਉਹਨਾਂ ਨੂੰ ਲਾਂਤਾਂ ਪਾਉਂਦੀਆਂ ਨੇ ਔਰ ਉਹਨਾਂ ਨੂੰ ਲੀਡ ਬੀਬੀ ਭਾਗ ਕੌਰ ਕਰਦੀ ਹੈ ਜਿਨ੍ਹਾਂ ਨੂੰ ਅਸੀਂ ਇਤਿਹਾਸ 'ਚ ਮਾਈ ਭਾਗੋ ਕਰਕੇ ਯਾਦ ਕਰਦੇ ਔਰ ਉਹ ਇਵੈਂਚੁਅਲੀ ਜਿਹੜੀ ਹੈ ਉਹਨਾਂ ਸਾਰਿਆਂ ਨੂੰ ਉਹ ਸਾਰੇ ਪਛਤਾਵੇ 'ਚ ਹੁੰਦੇ ਨੇ ਔਰ ਉਹਨਾਂ ਸਾਰਿਆਂ ਦੀ ਕਮਾਂਡ ਕਰਕੇ ਮਾਈ ਭਾਗੋ ਜਿਹੜੀ ਆ ਆਉਂਦੀ ਹੈ ਔਰ ਆਲਰੇਡੀ ਵਜ਼ੀਰ ਖਾਨ ਦੀ ਫੌਜ ਜਿਹੜੀ ਹੈ ਉਹ ਗੁਰੂ ਸਾਹਿਬ ਦਾ ਪਿੱਛਾ ਕਰ ਰਹੀ ਸੀ ਔਰ ਗੁਰੂ ਸਾਹਿਬ ਉਸ ਖਿਦਰਾਣੇ ਦੀ ਢਾਬ ਅਸਲ 'ਚ ਜਿਹੜੇ ਸਾਡੇ ਨਵੇਂ ਲਫ਼ਜ਼ਾਂ ਦੇ ਵਿੱਚ ਗਾਇਬ ਹੋ ਗਿਆ ਹੋਇਆ ਲਫ਼ਜ਼ ਹੈ ਕਿ ਜਿਵੇਂ ਇੱਕ ਕੁਛ ਖਿੱਤੇ 'ਚ ਉਸ ਨੂੰ ਛੱਪੜ ਕਿਹਾ ਜਾਂਦਾ ਹੈ ਇਹ ਛੱਪੜ ਵਾਂਗ ਹੀ ਹੈ ਕਿ ਭਾਈ ਤੁਸੀਂ ਖੁਦ ਕੋਈ ਪੁਟਾਈ ਕੀਤੀ ਹੋਈ ਹੈ ਤਾਂ ਕਿ ਕਿਉਂਕਿ ਸਾਰਾ ਰੇਤਰਾ ਇਲਾਕਾ ਸੀ ਰੇਤ ਦੇ ਟਿੱਬੇ ਡਿਊਨਸ ਆਫ ਸੈਂਡ ਔਰ ਉਹਨੂੰ ਤੁਸੀਂ ਧਰਤੀ ਪੁੱਟ ਲੈਂਦੇ ਹੋ ਤਾਂ ਕਿ ਜਦੋਂ ਮੀਂਹ ਪਏ
ਤੇ ਉਸ ਥਾਂ ਦੇ ਉੱਤੇ ਪਾਣੀ ਇਕੱਠਾ ਹੋਏ, ਔਰ ਤਾਂ ਕਿ ਬੰਦੇ ਔਰ ਪਸ਼ੂ ਇੱਕੋ ਹੀ ਪੀਂਦੇ ਸੀ, ਉਹਨਾਂ ਦੇ ਲਈ ਪੀਣ ਦੇ ਹੋਰ ਤਾਂ ਪਾਣੀ ਹੈ ਹੀ ਨਹੀਂ ਸੀ। ਔਰ ਇੰਟਰਸਟਿੰਗਲੀ ਜਦੋਂ ਅੰਗਰੇਜ਼ਾਂ ਨੇ ਆਪਣੇ ਰਾਜ ਦੇ ਵੇਲੇ ਵੀ ਪਿੰਡ ਦੇ ਤੌਰ ਤੇ ਕਿਸੇ ਨੂੰ ਮਾਨਤਾ ਦਿੱਤੀ, ਜਾਂ ਜਦੋਂ ਅਸੀਂ ਕਹਿੰਦੇ ਆ ਜੀ ਪਿੰਡ ਵਸਾਏ, ਉਹਦੇ ਚ ਦੋ ਹੀ ਸ਼ਰਤਾਂ ਉਹਨਾਂ ਦੀਆਂ ਹੁੰਦੀਆਂ ਸੀ ਕਿ ਛੱਪੜ ਹੋਣਾ ਚਾਹੀਦਾ ਤੇ ਪੀਣ ਦੇ ਪਾਣੀ ਦਾ ਖੂਹ ਹੋਣਾ ਚਾਹੀਦਾ। ਸੋ ਜਿੱਥੇ ਦੋ ਚੀਜ਼ਾਂ ਹੁੰਦੀਆਂ ਸੀ ਉੱਥੇ ਉਹ ਉਸ ਥਾਂ ਦੀ ਅਲਾਟਮੈਂਟ ਜਾਂ ਦੂਜਾ ਕਰਕੇ ਉਹਨੂੰ ਪਿੰਡ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕਰਦੇ ਸੀ। ਸੋ ਇਹ ਸਾਰਾ ਕਿਉਂਕਿ ਮਾਲਵੇ ਦਾ ਹਿੱਸਾ ਜਿਹੜਾ ਬਿਲਕੁਲ ਡੈਜ਼ਰਟ ਬਠਿੰਡੇ ਦੇ ਨਾਲ, ਜੇ ਤੁਸੀਂ ਜਿਓਗ੍ਰਾਫੀਕਲ ਮੈਪ ਦੇਖੋ ਉਧਰੋਂ ਦੀ ਰਲ ਕੇ ਆਉਂਦਾ, ਔਰ ਇੱਥੇ ਤਾਂ ਗਰੀਬੀ ਵੀ ਬੜੀ ਸੀ, ਲਾਈਫ ਵੀ ਬੜੀ ਹਾਰਡ ਸੀ, ਪਾਣੀ ਤਾਂ ਜਿਹੜਾ ਕੋਹਾਂ ਤੱਕ ਨਹੀਂ ਸੀ ਮਿਲਦਾ। ਔਰ ਇਸ ਲਈ ਜੰਗ ਦੇ ਨੁਕਤਾ ਨਿਗਾਹ ਤੋਂ ਵੀ ਜਦੋਂ ਤੁਸੀਂ, ਔਰ ਗਰਮੀ ਦਾ ਮਹੀਨਾ, ਕਿਉਂਕਿ ਇਹ ਜਿਹੜੀ ਖਿਦਰਾਣੇ ਦੀ ਜੰਗ ਹੈ ਔਰ 1 ਤੇ 2 ਮਈ 1705 ਦੇ ਵਿੱਚ ਲੜੀ ਜਾਂਦੀ ਹੈ। ਔਰ ਗੁਰੂ ਸਾਹਿਬ ਨੇ ਉਸ, ਔਰ ਇਹ ਵੀ ਕਿਹਾ ਜਾਂਦਾ ਵੀ ਇਹ 3 ਭਰਾ ਸੀ, ਖਿਦਰਾਣਾ, ਸ਼ਿੰਗਾਣਾ ਔਰ ਇੱਕ ਹੋਰ, ਤੇ ਇਹ ਖਿਦਰਾਣਾ ਬੰਦੇ ਦਾ ਨਾਂ ਹੈ ਕਿ ਜਿਹਦੀ ਢਾਬ ਸੀ, ਛੱਪੜ ਸੀ, ਉਹਨੇ ਗੁਰੂ ਸਾਹਿਬ ਨੂੰ ਆਫਰ ਕੀਤਾ ਕਿ ਵੀ ਤੁਸੀਂ, ਉਹਨਾਂ ਦੇ ਕੋਲ ਬਹੁਤ ਥੋੜੇ ਸਿੱਖ ਹੋਣਗੇ ਕਿਉਂਕਿ ਅਜੇ ਤਾਂ ਉਹ ਸਾਰੇ ਚੋਂ ਨਿਕਲ ਹੀ ਰਹੇ ਸੀ, ਲੇਕਿਨ ਇਹ ਜਿਹੜੀ ਪ੍ਰਚਲਿਤ ਸਾਖੀ ਕਿ ਭਾਈ ਫੇਰ ਮਾਈ ਭਾਗੋ ਦੀ ਕਮਾਂਡ ਦੇ ਵਿੱਚ ਉਹ ਸਿੱਖ ਆਉਂਦੇ ਨੇ, ਪਰ ਉਹਨਾਂ ਨੂੰ ਇਹ ਹੈ ਵੀ ਉਹਨਾਂ ਨੇ ਬੇਦਾਵਾ ਲਿਖਿਆ ਹੋਇਆ। ਹੁਣ ਜਦੋਂ ਤੁਸੀਂ ਬੇਦਾਵੀਏ ਹੋ ਜਾਓ, ਤੁਸੀਂ ਮੂੰਹ ਤਾਂ ਦਿਖਾ ਨਹੀਂ ਸਕਦੇ, ਸਿੱਧੇ ਜਾ ਨਹੀਂ ਸਕਦੇ। ਸੋ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਭਾਈ ਗੁਰੂ ਸਾਹਿਬ ਇਧਰੋਂ ਨਿਕਲਦੇ ਉਧਰ ਚਲੇ ਗਏ ਨੇ, ਅੱਗੇ ਢਾਬ ਦੇ ਉੱਤੇ ਉੱਚੇ ਟਿੱਲੇ ਤੇ, ਔਰ ਉੱਥੇ ਗੁਰਦੁਆਰੇ ਸਾਹਿਬ ਸਾਰੀ ਥਾਂ ਤੇ ਸਥਾਪਿਤ ਨੇ। ਔਰ ਉਸ ਰਾਹ ਦੇ ਵਿੱਚ ਜਿੱਥੋਂ ਦੀ ਵਜੀਦ ਖਾਂ ਆਪਣੀ ਫੌਜ ਲੈ ਕੇ ਹਮਲਾਵਰ ਹੋਣ ਲਈ ਜਾਂਦਾ ਹੈ, ਰਾਹ ਦੇ ਵਿੱਚ ਵੱਡੇ ਵੱਡੇ ਝਾੜ ਨੇ, ਉਹਨਾਂ ਦੇ ਉੱਤੇ ਉਹ ਵੱਡੇ ਵੱਡੇ ਕੱਪੜੇ ਪਾ ਕੇ ਔਰ ਉਹਨਾਂ ਥੱਲੇ ਪੋਜੀਸ਼ਨਾਂ ਲੈ ਲੈਂਦੇ ਨੇ, ਔਰ ਇਹ ਕਿ ਭਾਈ ਉਹਨਾਂ ਨੂੰ ਅਸੀਂ ਗੁਰੂ ਸਾਹਿਬ ਤੱਕ ਪਹੁੰਚਣ ਨਹੀਂ ਦੇਣਾ ਹੈ ਵਜੀਦ ਖਾਂ ਦੀ ਫੌਜ ਨੂੰ। ਔਰ ਮਾਈ ਭਾਗੋ ਉਹਨਾਂ ਦੀ ਅਗਵਾਈ ਕਰ ਰਹੀ ਹੈ, ਫੌਜ ਆਉਂਦੀ ਹੈ ਐਨ ਜਦੋਂ ਉਹਨਾਂ ਦੀ ਜਿਹੜੀਆਂ ਉਹਨਾਂ ਨੇ ਸਾਈਡ ਦੇ ਉੱਤੇ ਪੋਜੀਸ਼ਨਾਂ ਲਈਆਂ ਹੋਈਆਂ ਨੇ, ਵੱਡੇ ਵੱਡੇ ਕੱਪੜ ਪਾਏ ਹੋਏ ਨੇ ਉੱਤੇ, ਔਰ ਉਹ ਉਹਨਾਂ ਨੂੰ, ਕਿਉਂਕਿ ਪੁਰਾਣੇ ਵੇਲੇ ਇੱਕ ਤੋੜ ਦੀ ਬੰਦੂਕ, ਸ਼ਲਕ ਲਫ਼ਜ਼ ਇਸਤੇਮਾਲ ਹੁੰਦਾ ਹੈ ਕਿ ਬੰਦੂਕਾਂ ਦੀ ਸ਼ਲਕ ਹੋਈ ਉਹਨਾਂ ਨੇ, ਔਰ ਜਦੋਂ ਅਸਲਾ ਮੁੱਕ ਗਿਆ ਬਾਹਰ ਨਿਕਲੇ, ਉਹਨਾਂ ਨੇ ਕੱਲਾ ਜੂਝ ਕੇ ਜਿਹੜਾ ਉਹਨਾਂ ਨੇ ਸ਼ਹੀਦੀਆਂ ਪਾਈਆਂ, ਮਾਈ ਭਾਗੋ ਵੀ ਔਰ ਦੂਸਰਾ ਵੀ। ਔਰ ਗੁਰੂ ਸਾਹਿਬ ਕੁਛ ਵਿੱਥ ਦੇ ਉੱਤੇ, ਢਾਬ ਦੇ ਉੱਤੇ, ਟਿੱਬੀ ਤੇ ਉਹਨਾਂ ਦੀ ਨੇ ਪੋਜੀਸ਼ਨ ਲਈ ਹੋਈ ਹੈ, ਔਰ ਜਿਵੇਂ 10ਵੇਂ ਪਾਤਸ਼ਾਹ ਸੀ ਕਿ ਉਹ 2 ਹੱਥਾਂ ਦੇ ਨਾਲ ਤੀਰ ਚਲਾਉਂਦੇ ਸੀ, ਉੱਥੋਂ ਤੀਰਾਂ ਦੀ ਮਾਰ ਵੀ ਚੱਲ ਰਹੀ ਹੈ, ਦੁਸ਼ਮਣ ਦਾ ਨੁਕਸਾਨ ਹੋ ਰਿਹਾ। ਔਰ ਇਧਰ ਔਰ ਇਨਾ ਕਿਉਂਕਿ ਪਾਣੀ ਦੀ ਘਾਟ, ਆਲਰੇਡੀ ਉਹ ਤਿਹਾਏ ਫੌਜੀ ਸੀ ਵਜੀਦ ਖਾਂ ਦੇ, ਔਰ ਜਿਹੜਾ ਨਾਲ ਕੰਪਨੀ ਕਰ ਰਿਹਾ ਸੀ ਕਪੂਰਾ, ਉਹ ਬੇਸ਼ੱਕ ਕਿਉਂਕਿ ਚੌਧਰੀ ਸੀ, ਨਾਲ ਤਾਂ ਵਜੀਦ ਖਾਂ ਦੇ ਸੀ, ਲੇਕਿਨ ਸਿੰਪੈਥਾਈਜ਼ 10ਵੇਂ ਪਾਤਸ਼ਾਹ ਨਾਲ ਕਰਦਾ ਸੀ। ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਲਾ ਮੰਗਿਆ ਸੀ ਕਿ ਵੀ ਇਹ ਕਿਲਾ ਦੇ ਜਿਹੜਾ ਕਪੂਰੇ ਦਾ, ਕੋਟ ਕਪੂਰਾ, ਤੇ ਉਹ ਉਹਨੇ ਨਾ ਕਰ ਦਿੱਤੀ ਸੀ। ਪਰ ਹਮਦਰਦੀ ਉਹਨੇ ਉਹਨੂੰ ਵਜੀਦ ਖਾਨ ਨੂੰ ਕਿਹਾ ਕਿ ਜੇ ਤਾਂ ਅੱਗੇ ਜਾਣਾ ਵੀ ਅਸਲੀ ਢਾਬ ਤੇ ਗੁਰੂ ਸਾਹਿਬ ਬੈਠੇ ਨੇ ਤੇ ਅੱਗੇ 30 ਕੋ ਜਾਣਾ ਪਏਗਾ ਪਾਣੀ ਮਿਲਣ ਦੇ ਲਈ, ਤੇ ਜੇ ਪਿੱਛੇ ਮੁੜੇ ਤਾਂ 10 ਕੋ ਜਿਹੜੀ ਆ ਵਾਟ ਹੈ। ਸੋ ਉਹਨੇ ਪਿੱਛੇ ਮੁੜਨਾ ਹੀ ਠੀਕ ਸਮਝਿਆ, ਔਰ 10 ਕੋ ਪਿੱਛੇ ਜਿਹੜਾ ਇਸ ਤਰ੍ਹਾਂ ਉਹਦੀ ਫੌਜ ਵਾਪਸ ਹਟੀ। ਇਹ ਕੰਪਲੀਟ ਵਿਕਟਰੀ ਸੀ ਖਿਦਰਾਣੇ ਦੀ ਜੰਗ, ਮੁਕਤਸਰ ਦੀ ਜੰਗ। ਔਰ 10ਵੇਂ ਪਾਤਸ਼ਾਹ ਜਦੋਂ ਫੌਜ ਉਹਦੀ ਵਾਪਸ ਪਰਤ ਜਾਂਦੀ ਹੈ, ਉਸ ਟਿੱਬੀ ਤੋਂ ਥੱਲੇ ਉਤਰਦੇ ਨੇ, ਮੈਦਾਨ ਦੇ ਵਿੱਚ ਆਉਂਦੇ ਨੇ, ਆਲਮੋਸਟ ਸਾਰੇ ਹੀ ਜਿਹੜੇ ਨੇ ਸ਼ਹੀਦ ਹੋ ਚੁੱਕੇ ਨੇ, ਔਰ ਮਾਈ ਭਾਗੋ ਜਿਹੜੇ ਨੇ ਉਹ ਸਖਤ ਜ਼ਖਮੀ ਹਾਲਤ 'ਚ ਨੇ, ਉਹਨਾਂ ਦਾ ਮਰਮ ਪੱਟੀ ਇਲਾਜ ਹੁੰਦਾ ਹੈ, ਉਹ ਫਿਰ ਠੀਕ ਵੀ ਹੁੰਦੇ ਨੇ, ਔਰ 10ਵੇਂ ਪਾਤਸ਼ਾਹ ਨਾਲ ਹਜ਼ੂਰ ਸਾਹਿਬ ਵੀ ਜਾਂਦੇ ਨੇ। ਪਰ ਜਿਹੜਾ ਬਹੁਤ ਵੱਡਾ ਵਾਕਿਆ ਜਿਹਦੇ ਨਾਲ ਜਦੋਂ ਅਸੀਂ ਬੇਦਾਵੀਏ ਤੇ ਦਾਅਵੇਦਾਰ ਦੀ ਗੱਲ ਕਰਦੇ ਹਾਂ, ਭਾਈ ਮਹਾਂ ਸਿੰਘ ਨਾਲ ਜੁੜਿਆ ਹੋਇਆ, ਜਿਹੜੇ ਉਸ ਗਰੁੱਪ ਦੇ ਲੀਡਰ ਸੀ ਜਿਨ੍ਹਾਂ ਨੇ ਕਿ ਬੇਦਾਵਾ ਲਿਖਿਆ ਸੀ, ਉਹ ਸਹਿਕ ਰਹੇ ਨੇ, ਜ਼ਖਮੀ ਨੇ। ਔਰ ਅਸੀਂ ਸਾਡੇ ਜਿਹੜੇ ਖਾਸ ਤੌਰ ਤੇ ਢਾਡੀ ਜਿਹੜਾ ਅੰਦਾਜ਼ ਹੁੰਦਾ ਹੈ, ਇਹ ਜਜ਼ਬਾਤੀ ਕਰ ਦਿੰਦਾ ਉਸ ਸੀਨ ਨੂੰ ਆਲਵੇਜ਼, ਕਿ 10ਵੇਂ ਪਾਤਸ਼ਾਹ ਭਾਈ ਮਹਾਂ ਸਿੰਘ ਦਾ ਸਿਰ ਆਪਣੀ ਗੋਦ 'ਚ ਲੈਂਦੇ ਨੇ, ਔਰ ਉਹਨਾਂ ਨੂੰ ਜਿਹੜਾ, ਔਰ ਹਰ ਇੱਕ ਸਿੱਖ ਦਾ ਜਿਹੜਾ ਸ਼ਹੀਦ ਹੈ ਗੁਰੂ ਸਾਹਿਬ ਉਸ ਦਾ ਮੂੰਹ ਪੂੰਝਦੇ ਨੇ, ਉਸ ਨੂੰ ਮੇਰਾ 5000 ਹੀ, ਮੇਰਾ 10000 ਹੀ, ਇਹ ਹਿੰਦੁਸਤਾਨ ਦਾ ਬਾਦਸ਼ਾਹ, ਉਹਨਾਂ ਖਿਤਾਬਾਂ ਦੇ ਨਾਲ ਨਵਾਜਦੇ ਚਲੇ ਜਾਂਦੇ ਨੇ। ਔਰ ਭਾਈ ਮਹਾਂ ਸਿੰਘ ਜਦੋਂ ਜਿਹੜੇ ਸਹਿਕਦੇ ਨੇ, ਉਹਨਾਂ ਦਾ
ਦਾ ਸਿਰ ਆਪਣੀ ਗੋਦ 'ਚ ਰੱਖ ਕੇ ਉਹਨਾਂ ਨੂੰ ਕਹਿੰਦੇ ਨੇ ਭਾਈ ਮਹਾਂ ਸਿੰਘ ਕੁਛ ਮੰਗੋ। ਔਰ ਉਹ ਕਹਿੰਦੇ ਨੇ ਕਿ ਮਹਾਰਾਜ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋਇਆ, ਅਸੀਂ ਜਿਹੜਾ ਇਹ ਲਿਖ ਕੇ ਉਹ ਬੇਦਾਵਾ ਪਾੜ ਦਿਓ। ਔਰ ਜਿਵੇਂ ਸਾਡੇ ਸੋਰਸ ਕਹਿੰਦੇ ਨੇ ਕਿ ਬਈ ਜਿਹੜੇ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਜਿਨ੍ਹਾਂ ਨੇ ਛੱਡਿਆ, ਪੈਰੀ ਜੋੜਾ ਵੀ ਨਹੀਂ, ਚਮਕੌਰ ਚੋਂ ਨਿਕਲਦਿਆਂ ਜਾਮਾ ਵੀ ਪਾਟਾ ਹੋਇਆ ਹੈ, ਔਰ ਕਿਹਨਾਂ ਹਾਲਾਤਾਂ ਦੇ ਵਿੱਚ ਉਹ ਪਹੁੰਚਦੇ ਨੇ, ਪਰ ਉਹਨਾਂ ਦੇ ਕਮਰ ਕੱਸੇ 'ਚ ਉਹ ਬੇਦਾਵਾ ਮੌਜੂਦ ਹੈ। ਔਰ ਉਹਨਾਂ ਦੇ ਸਾਹਮਣੇ ਕੱਢ ਕੇ ਉਹ ਕਹਿੰਦੇ ਨੇ ਕਿ ਮਹਾਂ ਸਿੰਘ ਬੇਦਾਵਾ ਤੇ ਤੁਸੀਂ ਦਿੱਤਾ ਸੀ, ਮੈਂ ਤਾਂ ਨਹੀਂ ਸੀ ਦਿੱਤਾ, ਮੈਂ ਤਾਂ ਨਹੀਂ ਕਿਹਾ ਵੀ ਤੁਸੀਂ ਮੇਰੇ ਸਿੱਖ ਨਹੀਂ। ਹੁਣ ਇਹ ਜ਼ਾਹਰ ਹੈ ਜਦੋਂ ਅਸੀਂ ਇਹਨਾਂ ਵਾਕਿਆਤ ਨੂੰ, ਔਰ ਉਹਨਾਂ ਦੀਆਂ ਗੁਰੂ ਸਾਹਿਬ ਦੀਆਂ ਅੱਖਾਂ 'ਚੋਂ ਅਥਰੂ ਵੀ ਟਪਕਦੇ ਨੇ, ਭਾਈ ਮਹਾਂ ਸਿੰਘ ਦਾ ਜਿਹੜਾ ਉਹ ਪਾਠ ਹੋਏਗਾ, ਇਹੀ ਨਹੀਂ ਕਿ ਉਹਨਾਂ ਦਾ ਸਿਰ ਗੁਰੂ ਦੀ ਗੋਦ 'ਚ ਹੈ ਜਾਂ ਬੇਦਾਵਾ ਪਾੜਿਆ ਜਾ ਰਿਹਾ। ਇਹ ਜਿਹੜੇ ਮੁਹੱਬਤ ਦੇ ਪਲ ਨੇ, ਰੂਹਾਨੀ ਮੁਹੱਬਤ ਦੇ, ਇਹ ਬਹੁਤ ਵਾਰ ਜਦੋਂ ਅਸੀਂ ਅੱਜ ਇਤਿਹਾਸ ਨੂੰ ਬਿਆਨਣਾ ਸ਼ੁਰੂ ਕਰਦੇ ਹਾਂ ਤੇ ਉਸ ਵਿਚਲੀ ਰੂਹਾਨੀਅਤ, ਜਿਵੇਂ ਜਦੋਂ ਪੈਂਦੇ ਖਾਨ ਜਿਸ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਹੱਥੀਂ ਜਵਾਨ ਕੀਤਾ, ਪਾਲਿਆ, ਪਰ ਉਹ ਅਖੀਰ ਜਿਹੜਾ ਵਫਾਦਾਰ ਸਾਬਤ ਨਹੀਂ ਹੋਇਆ। ਔਰ ਕਰਤਾਰਪੁਰ ਦੀ ਚੌਥੀ ਜੰਗ ਦੇ ਵਿੱਚ ਪੈਂਦੇ ਖਾਨ ਜਿਹੜਾ ਲੰਬਾ ਚੌੜਾ ਪਠਾਨ ਹੈ, ਉਹ ਗੁਰੂ ਸਾਹਿਬ ਨੂੰ ਵੰਗਾਰਦਾ ਹੈ ਕਿ ਬਈ ਮੇਰੇ ਨਾਲ ਆ ਕੇ ਤੁਸੀਂ ਯੁੱਧ ਕਰੋ। ਹੁਣ ਯੁੱਧ ਹੁੰਦਾ ਵੀ ਪਹਿਲਾ ਵਾਰ ਤੂੰ ਕਰ ਪੈਂਦੇ ਖਾਨ, ਔਰ ਉਹ ਕਰਦਾ ਹੈ, ਦੂਜਾ ਤੀਜੇ ਵਾਰ ਤੇ ਗੁਰੂ ਸਾਹਿਬ ਉਸ ਨੂੰ ਥੱਲੇ ਸੁੱਟ ਲੈਂਦੇ ਨੇ। ਹੁਣ ਪ੍ਰੋਫੈਸਰ ਪੂਰਨ ਸਿੰਘ ਜਦੋਂ ਉਹਨੂੰ ਬਿਆਨਦੇ ਨੇ ਕਿ ਵੀ ਪੈਂਦੇ ਖਾਨ ਮਰ ਰਿਹਾ ਤੇ ਸੂਰਜ ਛੁਪਣ ਵੱਲ ਜਾ ਰਿਹਾ ਹੈ, ਉਸ ਦੀਆਂ ਕਿਰਨਾਂ ਉਹਦੇ ਪੈਂਦੇ ਖਾਨ ਦੇ ਚਿਹਰੇ ਤੇ ਪੈ ਰਹੀਆਂ ਨੇ, ਤੇ ਗੁਰੂ ਸਾਹਿਬ ਢਾਲ ਦੇ ਨਾਲ ਉਸ ਦੇ ਉੱਤੇ ਛਾਂ ਕਰਦੇ ਨੇ ਤਾਂ ਕਿ ਧੁੱਪ ਉਹਨੂੰ ਬੌਦਰ ਨਾ ਕਰੇ। ਉਹਨਾਂ ਦਾ ਸਿੱਖ ਵੀ ਹੈ, ਉਹਨਾਂ ਦਾ ਵੱਡੀ ਵੀ ਹੈ, ਉਹਨੂੰ ਖੜਾ ਵੀ ਕੀਤਾ, ਤੇ ਉਹ ਪੈਂਦੇ ਖਾਨ ਨੂੰ ਕਹਿੰਦੇ ਨੇ ਕਿ ਪੈਂਦੇ ਖਾਨ ਤੇਰਾ ਅਖੀਰਲਾ ਵਕਤ ਆ ਗਿਆ, ਹੁਣ ਤੂੰ ਕਲਮਾ ਪੜ੍ਹ ਲੈ। ਤੇ ਪੈਂਦੇ ਖਾਨ ਕਹਿੰਦਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ਾਂ 'ਚ, ਉਹ ਗੁਰੂ दाई sword is my ਕਲਮਾ, ਕਿ ਜਦੋਂ ਤੁਹਾਡੀ ਤਲਵਾਰ ਮੇਰੇ ਵਿੱਚ ਦੀ ਲੰਘੀ ਸੀ ਉਹ ਮੇਰਾ ਕਲਮਾ ਹੀ ਸੀ। ਹੁਣ ਇਹ ਉਹ ਜਿਹੜੇ ਰੂਹਾਨੀ ਡਾਇਲੌਗ ਨੇ, ਇਹਨਾਂ ਨੂੰ ਅਸੀਂ ਸਮਝ ਨਹੀਂ ਸਕਦੇ ਹਾਂ। ਔਰ ਜੋ ਮਹਾਂ ਸਿੰਘ ਔਰ ਗੁਰੂ ਕਲਗੀਧਰ ਪਾਤਸ਼ਾਹ ਦਾ ਉਹ ਫਾਈਨਲ ਡਾਇਲੌਗ ਹੋਏਗਾ, ਉਹ ਮੈਂ ਸਮਝਦਾ ਸਾਡੇ ਲਈ ਸੀ ਕਿ ਭਾਈ ਅਸੀਂ, ਔਰ ਉਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਟੁੱਟੀ ਗੰਢੀ ਹੈ, ਕਿ ਟੁੱਟ ਜਾਣਾ ਤਾਂ ਉਹਨੂੰ ਗੰਢਾਣਾ, ਇਹ ਗੰਢਣਾ ਉਹੀ ਸਮਝਦੇ ਨੇ। ਹੁਣ ਤਾਂ ਹਰ ਚੌਥੇ ਦਿਨ ਨਵੀਆਂ ਜੁੱਤੀਆਂ ਹੁੰਦੀਆਂ, ਉਹ ਬਣਾਈ ਹੋਈ ਮੋਚੀ ਦੀ ਜੁੱਤੀ ਜਦੋਂ ਇੱਕ ਅੱਧੀ ਬਦਰੀ ਢਿੱਲੀ ਹੋ ਗਈ ਫਿਰ ਉਹਨੂੰ ਕਹਿੰਦੇ ਜਾ ਗੰਢਾ ਲਿਆ। ਹੁਣ ਉਹ ਟੁੱਟੀ ਗੰਢਣਾ, ਕਿਉਂਕਿ ਅਦਰਵਾਈਜ਼ ਟੁੱਟੀ ਜਦੋਂ ਤੁਸੀਂ ਵਿੱਚ ਉਹਨੂੰ ਤੋਪਾ ਭਰ ਦਿੰਦੇ ਹੋ ਤੇ ਉਹ ਗੰਢ ਪੈ ਜਾਂਦੇ ਹਨ। ਸੋ ਇਹ ਹੈ ਟੁੱਟੀ ਗੰਢਣਾ ਕਿ ਭਾਈ ਇਹ ਬੇਦਾਵੀਆਂ ਦੇ ਲਈ, ਸਾਡੇ ਲਈ, ਉਹ ਤਾਂ ਉਹਨਾਂ ਨੇ ਤਾਂ ਉਹ ਰੁਤਬਾ ਪਾਇਆ, ਉਹਨਾਂ ਦੇ ਲਈ ਇਹ ਲਫ਼ਜ਼ ਕਹਿਣਾ ਵੀ ਜਿਹੜਾ ਸਾਡੀ ਅਸੀਂ ਉਹਨਾਂ ਦੀ ਤੋਹੀਨ ਕਰਦੇ ਹਾਂ, ਪਰ ਇਤਿਹਾਸ ਨੂੰ ਸਮਝਣ ਦੇ ਲਈ ਕਿ ਉਹਨਾਂ ਦਾ ਰੁਤਬਾ ਫੇਰ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ। ਹੁਣ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਤੋਂ ਬਾਅਦ 5 ਪਿਆਰਿਆਂ ਦਾ ਰੁਤਬਾ ਹੈ। ਫਿਰ ਕਿਉਂਕਿ ਇਹ ਇਤਿਹਾਸ ਦਾ ਟਾਈਮਲਾਈਨ ਵੀ ਹੈ, 5 ਪਿਆਰੇ 1699 ਚ ਨੇ, 4 ਸਾਹਿਬਜ਼ਾਦੇ 1704 ਸ਼ਹੀਦ ਹੁੰਦੇ ਨੇ, ਤੇ 40 ਮੁਕਤੇ 1 ਔਰ 2 ਮਈ ਦੀ ਉਸ ਜੰਗ ਦੇ ਵਿੱਚ 1705 ਦੇ ਵਿੱਚ ਸ਼ਹੀਦ ਹੁੰਦੇ ਨੇ। ਉਹਨਾਂ ਦਾ ਰੁਤਬਾ ਉੱਥੇ ਪਹੁੰਚਦਾ ਹੈ। ਔਰ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਤਾਂ ਇਹਨੂੰ ਇੱਕ ਸਾਖੀ ਬਣਾ ਕੇ ਸਮਝਦੇ ਹਾਂ ਕਿ ਭਾਈ ਠੀਕ ਹੈ, ਅਸੀਂ ਸਾਨੂੰ ਪਤਾ ਕੀ ਹੋਇਆ ਸੀ, 40 ਮੁਕਤੇ ਕੌਣ ਨੇ, ਪਰ ਇਹ ਸਾਡੇ ਲਈ ਇੰਟਰੋਸਪੈਕਸ਼ਨ ਦਾ ਦਿਨ ਹੈ, ਸਾਡੇ ਲਈ ਆਪਣੇ ਅੰਦਰ ਝਾਕਣ ਦਾ ਦਿਨ ਹੈ ਕਿ ਅਸੀਂ ਗੁਰੂ ਦੇ ਬੇਦਾਵੀਏ ਨਹੀਂ ਹੈ, ਕਿ ਅਸੀਂ ਗੁਰੂ ਦੇ ਪਿਆਰ ਨਾਲੋਂ ਟੁੱਟੇ ਹੋਏ ਨਹੀਂ ਹੈ। ਗੁਰੂ ਤਾਂ ਬਾਹਾਂ ਉਲਾਰ ਕੇ ਹਮੇਸ਼ਾ ਹੀ, ਜਦੋਂ ਭਾਈ ਗੁਰਦਾਸ ਯਾਦ ਦਹਾਨੀ ਕਰਵਾਉਂਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸੋ ਗੁਰੂ ਕਲਗੀਧਰ ਪਾਤਸ਼ਾਹ ਢੀਕਦੇ ਨੇ। ਜਦੋਂ ਬਹੁਤ ਵਾਰ ਇਹ ਪਾਠ ਵੀ ਕਿਹਾ ਜਾਂਦਾ ਸੀ ਕਿ ਹਜ਼ੂਰ ਸਾਹਿਬ 10ਵੇਂ ਪਾਤਸ਼ਾਹ ਸਿੱਖ ਨੂੰ ਢੀਕਦੇ ਨੇ ਕਿ ਵੀ ਇੱਕ ਵਾਰ ਜ਼ਰੂਰ ਆਏਗਾ। ਸੋ ਮਤਲਬ ਇਹ ਹੈ ਕਿ ਸਫ਼ਰ ਜ਼ਿੰਦਗੀ ਦਾ ਸਾਡਾ ਵੀ ਉਵੇਂ ਹੀ ਹੈ, ਗੁਜ਼ਰਦਾ ਜਾਂਦਾ ਹੈ। ਕੋਈ ਲਿਟਰਲੀ ਉਸ ਥਾਂ ਨਾਲ, ਹਰ ਥਾਂ ਦੇ ਤੁਸੀਂ ਜਾ ਕੇ ਉੱਥੇ ਦੀ ਇਤਿਹਾਸਕਤਾ ਨੂੰ ਮਹਿਸੂਸ ਕਰਦੇ ਹੋ, ਉਸ ਉਹਨਾਂ ਰੂਹਾਨੀ ਪਲਾਂ ਨੂੰ ਵੀ ਮਹਿਸੂਸ ਕਰਦੇ ਹੋ,
ਪਰ ਦੁਨੀਆ 'ਚ ਜਿੱਥੇ ਵੀ ਗੁਰੂ ਨਾਨਕ ਨਾਮਲੇਵਾ ਨੇ ਉਹਨਾਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ ਉਹ ਪੌਂਡਰ ਅਪੋਨ ਕਰਨ ਦਾ ਹੈ, ਕੰਟੈਂਪਲੇਟ ਕਰਨ ਦਾ ਹੈ, ਸੈਲਫ ਐਨਾਲਿਸਿਸ ਕਰਨ ਦਾ ਹੈ, ਆਪਣੇ ਅੰਦਰ ਝਾਕਣ ਦਾ ਹੈ ਔਰ ਉਸ ਆਪਣੇ ਅੰਦਰ ਤੋਂ ਇਹ ਪੁੱਛਣ ਦਾ ਹੈ ਕਿ ਭਾਈ ਅਸੀਂ ਆਪਣਾ ਬੇਦਾਵਾ ਕਦੋਂ ਪੜਵਾਣਾ ਹੈ। ਇੰਨੀ ਜ਼ਿੰਦਗੀ ਗੁਜ਼ਰ ਗਈ, ਤੁਰੇ ਜਾ ਰਹੇ, ਸਿਵਿਆਂ ਵੱਲ ਦਾ ਰਸਤਾ ਹੈ ਔਰ ਕਦੋਂ ਅਸੀਂ ਆਪਣਾ ਗੁਰੂ ਦੇ ਅੱਗੇ ਆਪਾ ਰੱਖ ਕੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ ਤੇ ਅਸੀਂ ਬੇਦਾਵੀਏ ਤੋਂ ਦਾਅਵੇਦਾਰ ਗੁਰੂ ਦੇ ਪਿਆਰ ਦੇ ਕਦੋਂ ਬਣਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਲ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਆਇਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਅੱਜ ਦੇ ਦਿਨ 13 ਜਨਵਰੀ 1588 ਨੂੰ ਗੁਰੂ ਅਰਜਨ ਸਾਹਿਬ ਜੀ ਨੇ ਹਰਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਇਆ ਸੀ। ਸੋ ਉਦੋਂ ਤੋਂ ਹੁਣ ਤੱਕ ਦਰਬਾਰ ਸਾਹਿਬ ਨਾਲ ਜੁੜੇ ਇਤਿਹਾਸ ਦੇ ਪੰਛੀ ਚਾਤ ਪਾਉਂਦੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪਹਿਲੇ ਸੈਗਮੈਂਟ 'ਚ ਜਦੋਂ ਮੈਂ ਇਹ ਕਿਹਾ ਕਿ ਵੀ ਅੱਜ ਦੇ ਦਿਨ ਨਾਲ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ, ਅੱਛਾ, ਤੇ ਜੇ ਟਾਈਮ ਲਾਈਨ ਦੇ ਹਿਸਾਬ ਨਾਲ ਚੱਲਣਾ ਹੋਏ ਤਾਂ ਸੋ ਪਹਿਲੀ ਘਟਨਾ ਤਾਂ ਇਹੀ ਸੀ ਕਿ 13 ਜਨਵਰੀ 1588 ਨੂੰ ਗੁਰੂ ਅਰਜਨ ਸਾਹਿਬ ਨੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸੰਗੇ ਬੁਨਿਆਦ ਸਾਈਂ ਮੀਆਂ ਮੀਰ, ਜਿਹੜੇ ਕਿ ਲਾਹੌਰ ਦੇ ਨਿਵਾਸੀ ਸਨ, ਅੱਛਾ, ਪਾਲਕੀ ਭੇਜ ਕੇ ਬੜੇ ਆਨਰ ਨਾਲ ਉਹਨਾਂ ਨੂੰ ਲਾਹੌਰ ਤੋਂ ਸੱਦਿਆ ਗਿਆ ਔਰ ਪਹਿਲੀ ਇੱਟ, ਪਹਿਲਾ ਪੱਥਰ ਜਿਹੜਾ ਹੈ ਉਹ ਸਾਈਂ ਮੀਆਂ ਮੀਰ ਜੀ ਨੇ ਰੱਖਿਆ। ਇਹ ਬਹੁਤ ਵੱਡਾ ਦਿਨ ਹੈ ਔਰ ਇਹ ਬਹੁਤ ਵੱਡਾ ਇਤਿਹਾਸ ਦੇ ਵਿਚਲਾ ਬਦਲਾਅ ਹੈ ਉਸ ਖਿੱਤੇ ਦੇ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਜ਼ਰੂਰੀ ਹੈ ਕਿ ਮੈਂ ਦੱਸ ਦਿਆਂ ਕਿ ਅੱਜ ਦੇ ਦਿਨ ਨਾਲ ਜਿੱਥੇ ਅਸੀਂ ਮੁਕਤਸਰ ਦੀ ਜੰਗ 1 ਤੇ 2 ਮਈ ਨੂੰ ਹੋਣ ਦੀ ਗੱਲ ਕੀਤੀ, ਪਰ ਕਿਉਂਕਿ ਕਨਵੀਨੀਅੰਸ ਦੇ ਲਈ ਜਿਵੇਂ ਮਾਘੀ ਦੇ ਨਾਲ ਜੁੜਿਆ ਹੋਇਆ ਦਰਿਆਵਾਂ ਦੇ ਇਸ਼ਨਾਨ ਦਾ ਕਾਨਸੈਪਟ ਬ੍ਰਾਹਮਣਵਾਦ ਦਾ ਸੀ, ਸੋ ਸਿਆਣੇ ਸਿੱਖਾਂ ਨੇ ਫੈਸਲਾ ਕਿ ਉਹੀ ਖਿਦਰਾਣੇ ਦੀ ਢਾਬ ਜਿਸ ਨੂੰ ਗੁਰੂ ਸਾਹਿਬ ਨੇ ਜਿਹੜਾ ਬਖਸ਼ਿਆ ਔਰ ਉਸ ਥਾਂ ਨੂੰ ਮੁਕਤਸਰ ਦਾ ਨਾਂ ਦਿੱਤਾ, ਕਿਉਂਕਿ ਉਹਨਾਂ ਨੂੰ 40 ਮੁਕਤਿਆਂ ਦਾ ਰੁਤਬਾ ਮਿਲਦਾ ਹੈ। ਸਰ ਸਰੋਵਰ ਨੂੰ ਕਹਿੰਦੇ ਨੇ। ਸੋ ਜਿਹੜੀ ਢਾਬ ਸੀ, ਛੱਪੜ ਸੀ, ਉਹ ਸਰੋਵਰ ਦੇ ਰੂਪ ਦੇ ਵਿੱਚ ਹੁੰਦਾ ਔਰ ਜ਼ਾਹਰ ਹੈ ਕਿ ਮਈ ਜੂਨ ਗਰਮੀ ਦੇ ਮਹੀਨੇ ਨੇ ਬਹੁਤ, ਔਰ ਸਿਆਣੇ ਸਿੱਖਾਂ ਨੇ ਫੈਸਲਾ ਕਰਕੇ ਕਿ ਉਹਨਾਂ 40 ਮੁਕਤਿਆਂ ਦੀ ਯਾਦ ਵਿੱਚ ਇਸ ਮੁਕਤਸਰ ਦੇ ਮੁਕਾਮ ਤੇ ਮਾਘੀ ਵਾਲੇ ਦਿਨ ਜਿਹੜਾ ਹੈ
ਉਹ ਮੇਲਾ ਲੱਗਿਆ ਕਰੇਗਾ। ਔਰ ਮੇਲੇ ਦਾ ਮਤਲਬ ਕਈ ਦਿਨ ਹਰ ਤਰ੍ਹਾਂ ਦਾ ਇੱਕ ਜ਼ਮਾਨੇ 'ਚ ਸਰਕਸ ਵੀ ਹੁੰਦੀ ਸੀ, ਘੋਲ ਵੀ ਹੁੰਦੇ ਸੀ। ਜਿਵੇਂ ਅੱਜ ਵੀ ਜੇ ਤੁਸੀਂ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ, ਅਸੀਂ ਤਾਂ ਹੁਣ ਪ੍ਰਕਾਸ਼ ਪੁਰਬ ਲਫ਼ਜ਼ ਇਸਤੇਮਾਲ ਕਰਦੇ ਹਾਂ, ਪਰ ਇਲਾਕੇ 'ਚ ਕਹੋਗੇ ਤਾਂ ਉਹ ਬਾਬੇ ਦਾ ਮੇਲਾ ਹੀ ਕਹਿੰਦੇ ਨੇ, ਕਿਉਂਕਿ ਇਹੀ ਇਵੇਂ ਹੀ ਇੱਥੇ ਯੂਬਾ ਸਿਟੀ ਹੈ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਗੁਰੂਦੀ ਦਿਵਸ ਕਹਿੰਦੇ ਹਾਂ। ਤੇ ਉਹ ਫਿਰ ਉਹ ਪੁੱਛਣਗੇ ਕਿ ਜੀ ਫਿਰ ਅਗਲੇ ਮੇਲੇ ਤੇ ਵੀ ਆਓਗੇ, ਕਿਉਂਕਿ ਉੱਥੇ ਮੇਲਾ ਹੀ ਮੇਲਾ ਮੇਲ ਗੇਲ ਤੋਂ ਹੀ ਹੈ, ਜਦੋਂ ਮੁਲਾਕਾਤਾਂ ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ ਪਾਠ ਹੁੰਦਾ। ਸੋ ਇਹ ਜਦੋਂ ਮਾਘੀ ਮੁਕਤਸਰ ਦੀ ਕਿਹਾ ਜਾਂਦਾ ਸੀ, ਦੀਵਾਲੀ ਅੰਮ੍ਰਿਤਸਰ ਦੀ, ਵਿਸਾਖੀ ਆਨੰਦਪੁਰ ਦੀ, ਸੋ ਇਹਨਾਂ ਨੇ ਫਿਰ ਫੋਕਲੋਰ ਦੇ ਵਿੱਚ ਵੀ ਇਹਨਾਂ ਸਦੀਆਂ ਦੇ ਵਿੱਚ ਆਪਣੀ ਥਾਂ ਬਣਾਈ। ਔਰ ਇਸ ਦੇ ਨਾਲ ਜਿਹੜਾ ਖਾਸ ਤੌਰ ਤੇ ਇਸੇ ਖਿੱਤੇ ਦੇ ਵਿੱਚ ਅਸੀਂ ਬਹੁਤ ਵਾਰ 1710 ਦੇ ਵਿੱਚ ਜਿਹੜੀ ਸਰਹੰਦ ਦੀ ਫਤਹ ਦੀ ਗੱਲ ਕਰਦੇ ਕਿ ਭਾਈ 12 ਮਈ 1710 ਨੂੰ ਸਰਹੰਦ ਚਾਪੜ ਚਿੜੀ 'ਚ ਫਤਹ ਹੁੰਦੀ ਹੈ। 14 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਖਾਲਸਾ ਰਾਜ ਸਥਾਪਿਤ ਹੁੰਦਾ ਹੈ। ਪਰ ਫਿਰ ਉਹ ਪੀਰੀਅਡ ਵੀ ਆਇਆ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਪਰਸੀਕਿਊਸ਼ਨ ਦਾ ਦੌਰ, ਸਰਹੰਦ ਵਾਪਸ ਮੁਗਲਾਂ ਦੇ ਕੰਟਰੋਲ ਚਲੀ ਗਈ। ਕਦੇ ਅਬਦਾਲੀ ਦੇ ਜਿਹੜੇ ਨੁਮਾਇੰਦੇ ਨੇ ਉਹ ਉੱਥੇ ਬੈਠੇ ਸੀ, ਸ਼ਿਫਟ ਕਰਦੀ ਰਹੀ। ਪਰ ਅੱਜ ਦਾ ਦਿਨ ਸੀ 1764 ਦੇ ਵਿੱਚ, 13 ਜਨਵਰੀ 1764, ਜਦੋਂ ਕਿ ਜੈਨ ਖਾਨ ਜਿਹੜਾ ਕਿ ਅਬਦਾਲੀ ਵੱਲੋਂ ਥਾਪਿਆ ਹੋਇਆ ਸਰਹੰਦ ਦਾ ਗਵਰਨਰ ਸੀ, ਉਸ ਨੂੰ ਦਾ ਅੰਤ ਕਰਕੇ ਸਿੱਖਾਂ ਨੇ ਸਰਹੰਦ ਦੇ ਉੱਤੇ ਵਾਪਸ ਆਪਣਾ ਕਬਜ਼ਾ ਕੀਤਾ ਸੀ। ਔਰ ਫਿਰ ਉਹ ਕਬਜ਼ਾ ਰਿਹਾ ਸਮੁੱਚੇ ਬਾਅਦ ਦੇ ਪੀਰੀਅਡ 'ਚ ਵੀ। ਔਰ ਇਹ ਉਹ ਪੀਰੀਅਡ ਸੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਗਈ। ਜਦੋਂ ਬੰਦਾ ਸਿੰਘ ਬਹਾਦਰ ਦੇ ਵੇਲੇ ਫਤਹ ਹੋਈ, ਕੁਛ ਨੂੰ ਸਜ਼ਾਵਾਂ ਮਿਲੀਆਂ, ਲੇਕਿਨ ਸ਼ਹਿਰ ਨਹੀਂ ਸੀ ਢਾਇਆ ਗਿਆ। ਲੇਕਿਨ ਕਿਉਂਕਿ ਇਹ ਸਿੱਖਾਂ ਨੂੰ ਸੀ ਕਿ ਗੁਰੂ ਮਾਰੀ ਸਰਹੰਦ ਹੈ, ਇਸ ਦੀ ਅਸੀਂ ਕੋਈ ਇੱਟ ਵੀ ਨਹੀਂ ਰਹਿਣ ਦੇਣੀ। ਔਰ ਫਿਰ ਇਹ 1764 ਦੀ ਅੱਜ ਦੇ ਦਿਨ ਦੀ ਵਿਕਟਰੀ ਤੋਂ ਬਾਅਦ ਇਹ ਖਾਲਸੇ ਦੇ ਦਲਾਂ 'ਚ ਫੈਸਲਾ ਹੋਇਆ ਕਿ ਇਸ ਦੀਆਂ ਹਵੇਲੀਆਂ, ਇਹਨਾਂ ਦੇ ਸਾਰੇ ਮੁਕਾਮ ਸਿਰਫ ਮਜ਼ਹਬੀ ਥਾਵਾਂ ਨੂੰ ਛੱਡ ਕੇ ਮਸੀਤਾਂ ਜਾਂ ਜਿਵੇਂ ਰੋਜ਼ਾ ਸ਼ਰੀਫ ਉਹ ਸ਼ੇਖ ਅਹਿਮਦ ਸਰਹੰਦੀ ਨਾਲ ਜੁੜਿਆ ਹੋਇਆ, ਉਹ ਅੱਜ ਵੀ ਕਾਇਮ ਹੈ। ਔਰ ਈਵਨ ਹੁਣ ਜਦੋਂ ਰਾਹੁਲ ਗਾਂਧੀ ਫਤਿਹਗੜ੍ਹ ਸਾਹਿਬ ਗਿਆ, ਉਹ ਰੋਜ਼ਾ ਸ਼ਰੀਫ ਵੀ ਗਿਆ। ਸੋ ਇਹ ਗੱਲ ਦੱਸਦੀ ਹੈ ਕਿ ਈਵਨ ਉਸ ਗੁੱਸੇ ਦੇ ਦੌਰ ਦੇ ਵਿੱਚ ਵੀ ਮਜ਼ਹਬੀ ਥਾਵਾਂ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਗਿਆ। ਪਰ ਇਹ ਖਾਲਸੇ ਨੇ ਰਿਜ਼ੋਲਵ ਕੀਤਾ ਸੀ ਕਿ ਹਰ ਸਿੱਖ 5-5 ਇੱਟਾਂ ਜਿਹੜੀ ਢਾਏ ਹੋਏ ਇਹਨਾਂ ਦੀਆਂ ਹਵੇਲੀਆਂ ਨੇ ਜ਼ਾਲਮਾਂ ਦੀਆਂ, ਉਹ ਦਰਿਆ ਦੇ ਵਿੱਚ, ਪਾਣੀ ਦੇ ਵਿੱਚ ਸੁੱਟਣ, ਤਾਂ ਕਿ ਕੋਈ ਵੀ ਇੱਟ ਦੁਬਾਰਾ ਉਸਾਰੀ ਦੇ ਵਿੱਚ ਵੀ ਨਾ ਲੱਗ ਸਕੇ। ਔਰ ਉਹ ਬਿਲਕੁਲ ਉਹਨੂੰ ਲੈਵਲ ਕਰਕੇ ਖੋਤੇ ਨਾਲ ਹਲ ਚਲਾਇਆ ਸੀ। ਔਰ ਜਿਵੇਂ ਅਹਿਮਦ ਸ਼ਾਹ ਅਬਦਾਲੀ ਆਪਣੇ ਅਗਲੇ ਹਮਲੇ ਵੇਲੇ ਜਦੋਂ ਆਇਆ ਤੇ ਉਹਦੇ ਨਾਲ ਜਿਹੜਾ ਹਿਸਟੋਰੀਅਨ ਹੈ ਉਹਦਾ, ਉਹ ਦੇਖਦਾ ਹੈ ਵੀ, ਔਰ ਸਰ ਕਪੂਰ ਸਿੰਘ ਨੇ ਉਹਦਾ ਟਰਾਂਸਲੇਟ ਕੀਤਾ ਹੈ ਕਿ ਵੀ there was not a brick over brick in the whole city of ਸਰਹੰਦ, ਕਿ ਕੋਈ ਵੀ ਐਸਾ ਨਹੀਂ ਸੀ ਕਿ ਇੱਟ ਦੇ ਉੱਤੇ ਵੀ ਇੱਟ ਪਈ ਹੋਏ। ਉਹ ਕਹਿਣ ਕਿ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸ਼ਹਿਰ ਸਰਹੰਦ ਕਿੱਥੇ ਗਿਆ, ਸਫਾਇਆ ਹਸਤੀ ਤੋਂ ਮਿਟਾ ਦਿੱਤਾ। ਔਰ ਇਹ ਕਹਿ ਕੇ ਸਰ ਕਰਮ ਸਿੰਘ ਹਿਸਟੋਰੀਅਨ ਇਹ ਯਾਦ ਦਹਾਨੀ ਕਰਵਾਉਂਦੇ ਹੁੰਦੇ ਸੀ ਕਿ ਇਹ ਖਾਲਸੇ ਦੀ ਵਿਲ ਹੈ ਕਿ ਜਿੱਥੇ ਜ਼ੁਲਮ ਹੁੰਦੇ ਨੇ, ਜਿਨ੍ਹਾਂ ਨੇ ਜ਼ੁਲਮ ਕੀਤੇ ਨੇ। ਹੁਣ ਜੇ ਤੁਸੀਂ ਬੱਚਿਆਂ ਦੀ ਸ਼ਹਾਦਤ 1704 ਦੇ ਵਿੱਚ ਹੁੰਦੀ ਹੈ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਮਾਤਾ ਗੁਜਰੀ ਜੀ ਦੀ ਮੁਕੰਮਲ ਤਬਾਹੀ 1764 ਚ ਹੁੰਦੀ ਹੈ। ਉਹ ਉਸ ਸਦੀ ਚ ਵੀ ਜਦੋਂ ਕਿ ਐਵਰੇਜ ਉਮਰ 40 ਸਾਲ ਦੇ ਨੇੜੇ ਤੇੜੇ ਸੀ, 60 ਸਾਲ ਬਾਅਦ ਵੀ ਸਿੱਖਾਂ ਨੇ, ਔਰ ਇਹ ਦਿੱਲੀ ਦੇ ਹਾਕਮਾਂ ਨੂੰ ਅਸੀਂ ਯਾਦ ਕਰਵਾ ਰਹੇ ਹਾਂ ਸਾਰੀਆਂ ਡੇਟ ਲਾਈਨਸ ਦੇ ਕੇ ਕਿ ਅਜੇ ਤਾਂ 38 ਸਾਲ ਹੋਏ ਨੇ। ਅਸੀਂ ਭੁੱਲਣਾ ਤਾਂ ਦੂਰ ਦੀ ਗੱਲ, ਤੁਹਾਨੂੰ ਸਭ ਨੂੰ ਤੁਹਾਡੇ ਕੀਤੇ ਦੀ ਸਜ਼ਾ ਵੀ, ਔਰ ਜਿੱਥੇ ਜਿੱਥੇ ਜੋ ਤੁਸੀਂ ਜ਼ੁਲਮ ਕੀਤੇ ਹੋਏ ਨੇ, ਜਿਵੇਂ ਬੀਤੇ 'ਚ ਖਾਲਸੇ ਨੇ ਇਨਸਾਫ ਲਿਆ ਸੀ, ਇਵੇਂ ਹੀ ਅਸੀਂ ਵੀ ਇਨਸਾਫ ਲੈਣੇ। ਸੋ ਅੱਜ ਦਾ ਦਿਨ ਇਸ ਗੱਲ ਤੋਂ ਵੀ ਬੜੀ ਅਹਿਮੀਅਤ ਵਾਲਾ ਹੈ ਕਿ ਇਹ ਜਿਹੜਾ ਹੈ ਸਰਹੰਦ ਦੇ ਉੱਤੇ ਖਾਲਸੇ ਦਾ ਕਬਜ਼ਾ ਹੋਇਆ। ਪਰ ਇੱਕ ਪਾਰਟ ਜਦੋਂ ਚੇਲਿਆਂਵਾਲਾ ਦੀ ਲੜਾਈ ਦਾ ਜ਼ਿਕਰ ਹੁੰਦਾ ਹੈ, ਹੁਣ ਜਦੋਂ ਮੈਂ ਚੇਲਿਆਂਵਾਲਾ ਦੀ ਜੰਗ ਦੀ ਗੱਲ ਕਰ ਰਿਹਾ ਕਿਉਂਕਿ ਟਾਈਮ ਲਾਈਨ ਇਹ 13 ਜਨਵਰੀ 1849, ਔਰ ਇੱਕ ਪਾਸੇ ਇਹ ਸਰਹੰਦ ਦੀ ਫਤਹ, ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਉਭਾਰ ਤੱਕ ਦਾ ਸਿੱਖ ਰਾਜ ਦਾ ਪੀਰੀਅਡ ਹੈ। ਪਰ ਅੱਜ ਦਾ ਦਿਨ ਹੀ ਉਹ ਫਾਈਨਲ ਜੰਗ ਜਿਹਨੇ ਸਿੱਖਾਂ ਦੀ ਕਿਸਮਤ ਸੀਲ ਕਰ ਦਿੱਤੀ 1849 ਦੇ ਵਿੱਚ। ਇਸ ਤੋਂ ਬਾਅਦ ਇੱਕ ਛੋਟੀ ਜਿਹੀ ਜੰਗ ਹੁੰਦੀ ਹੈ, ਗੁਜਰਾਤ ਦੀ ਜੰਗ, ਜਿਸ ਤੋਂ ਬਾਅਦ ਸਿੱਖ ਰਾਜ ਅੰਗਰੇਜ਼ੀ ਰਾਜ ਦਾ ਹਿੱਸਾ ਬਣਦਾ ਹੈ।
ਔਰ ਇਹ ਜਿਹੜੀ ਚੇਲਿਆਂਵਾਲਾ ਦੀ ਲੜਾਈ, ਚੇਲਿਆਂਵਾਲਾ ਅੱਜ ਦੇ ਜੋਗ੍ਰਾਫੀਕਲ ਜਿਹੜਾ ਪਾਕਿਸਤਾਨ ਦੇ ਗੁਜਰਾਤ, ਹੁਣ ਤਾਂ ਪਹਿਲਾਂ ਇਹ ਗੁਜਰਾਤ ਜ਼ਿਲ੍ਹਾ ਸੀ, ਰਿਵਰ ਜੇਹਲਮ ਦੇ ਕੰਢੇ ਹੈ, ਪਰ ਹੁਣ ਮੰਡੀ ਬਹਾਉਦੀਨ ਇਸ ਦਾ ਜ਼ਿਲ੍ਹਾ ਹੈ, ਕਿਉਂਕਿ ਜ਼ਿਲ੍ਹੇ ਵੱਧਦੇ ਰਹਿੰਦੇ ਨੇ। ਕਿਸੇ ਵੇਲੇ ਗੁਜਰਾਤ ਜ਼ਿਲ੍ਹੇ ਦਾ ਹਿੱਸਾ ਸੀ, ਇਹ ਮੰਡੀ ਬਹਾਉਦੀਨ ਹੈ। ਔਰ ਇਸ ਦੇ ਵਿੱਚ ਜਿਹੜਾ ਅੰਗਰੇਜ਼ ਕਮਾਂਡਰ ਸੀ, ਸੈਕੰਡ, ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਇਹਨੂੰ ਜਿਹੜੀ ਚੇਲਿਆਂਵਾਲਾ ਦੀ ਲੜਾਈ ਹੈ ਸੈਕੰਡ ਐਂਗਲੋ ਸਿੱਖ ਵਾਰ ਦੇ ਨਾਲ ਇਸ ਨੂੰ ਜੋੜ ਕੇ ਦੇਖਿਆ ਜਾਂਦਾ ਹੈ। ਔਰ ਉਹਦੀ ਫਾਈਨਲ ਲੜਾਈ ਹੈ, ਉਸ ਤੋਂ ਬਾਅਦ ਜਿਹੜਾ ਹੈ ਉਹ ਗੁਜਰਾਤ ਦੇ ਵਿੱਚ ਮੁਕੰਮਲ ਡਿਫੀਟ ਹੁੰਦੀ ਹੈ ਸਿੱਖਾਂ ਦੀ, ਔਰ ਪੰਜਾਬ ਅੰਗਰੇਜ਼ੀ ਰਾਜ ਦਾ ਹਿੱਸਾ ਬਣ ਜਾਂਦਾ ਹੈ। ਦਲੀਪ ਸਿੰਘ ਨੂੰ ਜਲਾਵਤਨ ਕਰਕੇ ਭੇਜ ਦਿੱਤਾ ਜਾਂਦਾ ਹੈ। ਮਹਾਰਾਣੀ ਜਿੰਦਾਂ ਪਹਿਲਾਂ ਹੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੋਈ ਸੀਗੀ, ਔਰ ਇਹ ਸਾਰੇ ਦੇ ਨਾਲ ਜੁੜਿਆ ਹੋਇਆ। ਹੁਣ ਇਸ ਜੇ ਚੇਲਿਆਂਵਾਲਾ ਦੀ ਜੰਗ ਦੀ ਗੱਲ ਕਰੀਏ ਤੇ ਇਹ ਇੰਨੀ ਜ਼ਬਰਦਸਤ ਸਿੱਖਾਂ ਦੀ ਪਰਫਾਰਮੈਂਸ ਸੀ ਇਸ ਜੰਗ ਦੀ, ਔਰ ਇਹਦੇ ਵੇਰਵੇ ਵਰਲਡ ਹਿਸਟਰੀ ਦੀਆਂ ਜਿਹੜੀਆਂ ਜੰਗਾਂ ਨੇ, ਜਿਹੜੀਆਂ ਰਿਮਾਰਕੇਬਲ ਜੰਗਾਂ ਮੰਨੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਇਸ ਦਾ ਜ਼ਿਕਰ ਹੁੰਦਾ ਚੇਲਿਆਂਵਾਲਾ ਦਾ। ਔਰ ਅੰਗਰੇਜ਼ੀ ਨੁਕਤਾ ਨਿਗਾਹ ਤੋਂ ਬਹੁਤ ਵਾਰ ਅਸੀਂ ਜਦੋਂ ਹਾਇਰ ਸੈਕੰਡਰੀ ਜਾਂ ਪ੍ਰੀ ਮੈਡੀਕਲ ਦੇ ਸਿਲੇਬਸ ਦੇ ਵਿੱਚ ਇੱਕ ਨਜ਼ਮ ਅੰਗਰੇਜ਼ਾਂ ਦੀ ਬਹਾਦਰੀ ਨਾਲ ਜੁੜੀ ਹੋਈ, ਚਾਰਜ ਆਫ ਦਾ ਲਾਈਟ ਬ੍ਰਿਗੇਡ, ਇਹ ਉਸ ਨਜ਼ਮ ਦਾ ਨਾਂ ਸੀ, ਤੇ ਉਹਦੇ 'ਚ ਹੁੰਦਾ ਸੀ ਕਿ ਵੀ ਜਿਹੜਾ ਉਹ ਚਾਰਜ ਕਰ ਰਹੇ ਨੇ ਐਕਸੈਲਸ਼ੀਅਰ, ਵੱਧਦੇ ਜਾਓ ਵੱਧਦੇ ਜਾਓ, ਔਰ ਉਹਦੇ 'ਚ ਬਹੁਤ ਨੁਕਸਾਨ ਅੰਗਰੇਜ਼ਾਂ ਦਾ ਹੋਇਆ ਸੀ। ਔਰ ਉਹ ਚਾਰਜ ਆਫ ਦਾ ਲਾਈਟ ਬ੍ਰਿਗੇਡ ਇੱਕ ਉਹਨਾਂ ਦੇ ਫੋਕਲੋਰ 'ਚ ਉਕਰੀ ਹੋਈ ਹੈ। ਪਰ ਜਦੋਂ ਚੇਲਿਆਂਵਾਲਾ ਹੋ ਕੇ ਹਟਦੀ ਹੈ ਔਰ ਇਸ ਕਦਰ ਅੰਗਰੇਜ਼ੀ ਅਫਸਰ ਔਰ ਜਵਾਨ ਮਾਰੇ ਜਾਂਦੇ ਨੇ ਕਿ ਜਿਹੜਾ ਕਮਾਂਡਰ ਸੀ ਅੰਗਰੇਜ਼ੀ ਫੌਜ ਦਾ ਲਾਰਡ ਗੱਫ, ਉਸ ਦੀ ਇਹ ਜਿਹੜੀ ਹੈ ਟੈਲੀਗ੍ਰਾਮ ਸੀ ਜਾਂ ਉਹਦਾ ਰਿਕਾਰਡ 'ਚੋਂ ਹੈ ਕਿ ਐਨਦਰ ਚੇਲਿਆਂਵਾਲਾ ਵਿਲ ਰਾਊਟ ਆਊਟ the entire British Empire from the face of India, ਕਿ ਇੱਕ ਚੇਲਿਆਂਵਾਲਾ ਨੇ ਜੋ ਸਾਡਾ ਹਾਲ ਕਰ ਦਿੱਤਾ ਹੈ, ਜੇ ਇੱਕ ਹੋਰ ਚੇਲਿਆਂਵਾਲਾ ਹੋਈ ਤੇ ਫਿਰ ਸਾਰੇ ਭਾਰਤ ਚੋਂ ਸਾਡਾ ਰਾਜ ਖਤਮ ਹੋ ਜਾਏਗਾ। ਔਰ ਕਿਸ ਕਦਰ ਇਹ ਜਦੋਂ ਚਾਰਜ ਆਫ ਦਾ ਲਾਈਟ ਬ੍ਰਿਗੇਡ ਦੀ ਮੈਂ ਗੱਲ ਕੀਤੀ ਤੇ ਜਦੋਂ ਉਸ ਦਾ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜ਼ਿਕਰ ਹੋ ਰਿਹਾ ਸੀ ਤੇ ਹਾਊਸ ਆਫ ਲਾਰਡਸ ਦੇ ਵਿੱਚ ਲਾਰਡ ਲਿਊਕਨ ਉਹਨੇ ਇਹ ਖਲੋ ਕੇ ਕਿਹਾ ਸੀ ਕਿ ਇਹ ਨਹੀਂ ਹੈ, ਦਿਸ ਇਜ਼ ਅ ਮੋਸਟ ਸੀਰੀਅਸ ਮੈਟਰ। ਉਹ ਚੇਲਿਆਂਵਾਲਾ ਦੀ ਗੱਲ ਕਰ ਰਿਹਾ। ਜਨਰਲ ਐਰੀ ਰਿਪਲਾਈਡ, these sort of things will happen in war, it is nothing to ਚੇਲਿਆਂਵਾਲਾ। ਹੁਣ ਜਦੋਂ ਚਾਰਜ ਆਫ ਦਾ ਲਾਈਟ ਬ੍ਰਿਗੇਡ 'ਚ ਬ੍ਰਿਟਿਸ਼ ਨੁਕਸਾਨ ਦਾ ਜ਼ਿਕਰ ਹੋ ਰਿਹਾ ਹੈ ਤੇ ਉਸ ਦੇ ਵਿੱਚ ਜਨਰਲ ਐਰਲੀ ਕਹਿ ਰਿਹਾ ਵੀ ਇਹ ਕੁਝ ਵੀ ਨਹੀਂ ਹੈ ਜੋ ਇਸ ਜੰਗ ਦੇ ਵਿੱਚ ਹੋਇਆ। ਇਹ ਉਹ ਕਹਿੰਦਾ these sort of things will happen in war, ਇਹ ਤਾਂ ਹੁੰਦੀਆਂ ਰਹਿਣਗੀਆਂ। ਇਟ ਇਜ਼ ਨਥਿੰਗ ਟੂ ਚੇਲਿਆਂਵਾਲਾ, ਕਿ ਜੋ ਕੁਛ ਚੇਲਿਆਂਵਾਲਾ 'ਚ ਹੋਇਆ ਉਹਦੇ ਸਾਹਮਣੇ ਇਹ ਕੁਛ ਵੀ ਨਹੀਂ ਹੈ। ਔਰ ਗੱਲ ਕਰ ਲਈ ਇਹ ਨਹੀਂ ਹੈ, ਇੱਕ ਰਿਕਾਰਡ ਹੈ ਕਿ 1857 ਦੇ ਵਿੱਚ, ਕਿਉਂਕਿ 1849 'ਚ ਇਹ ਚੇਲਿਆਂਵਾਲਾ ਹੁੰਦੀ ਹੈ, 8 ਸਾਲ ਬਾਅਦ ਜਿਹੜੇ ਤਾਂਤੀਆ ਟੋਪੇ ਔਰ ਲక్ష్ਮੀ ਬਾਈ ਔਰ ਇਹ ਸਾਰੇ ਜਿਹੜੇ ਨੇ ਮੰਗਲ ਪਾਂਡੇ, ਇਹ ਸਾਰਾ ਜਿਹੜਾ ਰਿਬੈਲੀਅਨ ਹੈ 1857 ਦਾ, ਪਰ ਉਹਨਾਂ ਦੀ ਚੇਲਿਆਂਵਾਲਾ 'ਚ ਸਿੱਖ ਫੌਜ ਨੇ ਮਹਾਰਾਜਾ ਸ਼ੇਰ ਸਿੰਘ ਔਰ ਉਹਨਾਂ ਦੇ ਫਾਦਰ ਚਤਰ ਸਿੰਘ ਅਟਾਰੀ ਵਾਲਾ, ਉਹਨਾਂ ਦੀ ਕਮਾਂਡ 'ਚ ਇੰਨਾ ਜ਼ਿਆਦਾ ਬ੍ਰਿਟਿਸ਼ਰਸ ਦਾ ਨੁਕਸਾਨ ਕੀਤਾ ਹੈ ਕਿ 5 ਝੰਡੇ ਜਿਹੜੇ ਉਹਨਾਂ ਦੇ ਸੀ ਬੰਗਾਲ ਨੇਟਿਵ ਇਨਫੈਂਟਰੀ ਤੇ ਅੰਗਰੇਜ਼ਾਂ ਦੇ, ਜਿਨ੍ਹਾਂ ਨੂੰ ਪੂਜਾ ਕਰਕੇ ਜਿਹਨਾਂ ਝੰਡਿਆਂ ਦੀ ਉਹਨਾਂ ਨੇ ਉੱਥੋਂ ਬੰਗਾਲ ਤੋਂ ਤੁਰਨ ਲੱਗਿਆ ਹਮਲਾ, ਉਹਨਾਂ 'ਚੋਂ 4 ਜਿਹੜੇ ਨੇ ਉਹ ਸਿੱਖ ਫੌਜ ਨੇ ਖੋਹ ਲਏ ਸੀ। ਇਹ ਬਹੁਤ ਵੱਡੀ ਡਿਫੀਟ ਸੀ। ਔਰ ਈਵਨ 1857 ਦੇ ਗਦਰ ਵੇਲੇ ਇੱਕ ਹਿੰਦੀ ਪੋਇਟ, ਹਿੰਦੀ ਜ਼ਬਾਨ ਦਾ ਪ੍ਰਕਾਸ਼ ਨਾਥ ਦਾਸ, ਉਹਨੇ ਇਹ ਲਿਖਿਆ ਸੀ। ਉਹਨੇ ਕਿਹਾ ਕਿ ਹਾਲ ਹੀ में मैंने रंग बिरंगे कपड़े पहने हजारों सैनिकों को क्षितिज में बिना म्यान के तलवारें लहराते हुए देखा। वो 1857 ਦੇ ਰਿਬੈਲਸ ਦੀ ਗੱਲ ਕਰ ਰਿਹਾ। हाल ही में मैंने रंग बिरंगे कपड़े पहने हजारों सैनिकों को क्षितिज में बिना म्यान के तलवारें लहराते हुए देखा। हनुमान का एक लाल झंडा उठा और झांसी की सेना रो पड़ी और चिल्लाई, ਚੇਲਿਆਂਵਾਲਾ ਯਾਦ ਕਰੋ। ਹੁਣ ਉਹ ਆਪਣੀ ਫੌਜ ਨੂੰ, ਲక్ష్ਮੀ ਬਾਈ ਦੀ ਫੌਜ ਹੋਏ ਜਾਂ ਦੂਜੇ ਫੌਜੀਆਂ ਨੂੰ ਕਹਿ ਰਹੇ ਨੇ ਕਿ ਰਿਮੈਂਬਰ ਚੇਲਿਆਂਵਾਲਾ, ਕਿ ਵੀ ਤੁਸੀਂ ਹਾਰ ਨਹੀਂ ਮੰਨਣੀ ਹੈ, ਯਾਦ ਕਰੋ
ਚੱਲਿਆਂਵਾਲਾ ਚ ਅੰਗਰੇਜ਼ਾਂ ਦਾ ਕੀ ਹਾਲ ਸਿੱਖਾਂ ਨੇ ਕੀਤਾ, ਰਿਮੈਂਬਰ ਚੱਲਿਆਂਵਾਲਾ। ਹੁਣ ਇਸ ਅਹਿਮੀਅਤ ਦੀ ਇਹ ਚੱਲਿਆਂਵਾਲਾ ਦੀ ਜੰਗ ਸੀ ਲੇਕਿਨ ਔਰ ਇਹਦੇ ਚ ਸਿੱਖ ਫੌਜ ਜਿੱਤੀ। ਲੇਕਿਨ ਕਾਸ਼ ਜਦੋਂ ਅਸੀਂ ਇਫਸ ਲਾਉਂਦੇ ਹਾਂ ਆਪਣੀ ਹਿਸਟਰੀ ਦੇ, ਅੰਗਰੇਜ਼ ਪਿੱਛੇ ਹਟੇ, ਉਹਨਾਂ ਨੂੰ ਲੱਗਦਾ ਵੀ ਸਿੱਖ ਰਾਤ ਨੂੰ ਅਟੈਕ ਕਰਨਗੇ ਔਰ ਉਹ ਬਿਲਕੁਲ ਡਿਫੈਂਸਲੈਸ ਬੈਠੇ ਸੀ, ਪਰ ਸਿੱਖਾਂ ਨੇ ਵੇਟ ਕੀਤਾ। ਇਨ ਦਾ ਮੀਨ ਟਾਈਮ ਉਹਨਾਂ ਦੇ ਕੋਲ ਹੋਰ ਕੁਮਕ ਔਰ ਜਿਹੜਾ ਅਸਲਾ ਔਰ ਗਨਸ ਔਰ ਦੂਸਰੀਆਂ ਪਹੁੰਚ ਗਈਆਂ। ਸਿੱਖ ਫੌਜ ਜਿਹੜੀ ਚਤਰ ਸਿੰਘ ਪਿਓ ਪੁੱਤਰ, ਚਤਰ ਸਿੰਘ ਅਟਾਰੀ ਵਾਲਾ ਪਿਤਾ, ਸ਼ੇਰ ਸਿੰਘ ਅਟਾਰੀ ਵਾਲਾ ਬੇਟਾ, ਉਹਨਾਂ ਦੀਆਂ ਫੌਜਾਂ ਨੇ ਜਦੋਂ ਕਿ ਇੱਕ ਮੁਕਾਮ ਤੇ ਜੁਆਇਨ ਕਰਨਾ, ਉਹਨਾਂ ਨੇ ਅੰਗਰੇਜ਼ਾਂ ਨੇ ਜਿਹੜੇ ਰਾਹ ਦੇ ਪਾਸ ਸੀ ਉਹਨਾਂ ਤੇ ਕਬਜ਼ਾ ਕੀਤਾ ਹੋਇਆ ਸੀ, ਉਹ ਜੁਆਇਨ ਨਹੀਂ ਕਰ ਸਕੇ। ਔਰ ਗੁਜਰਾਤ ਦੀ ਲੜਾਈ ਦੇ ਵਿੱਚ ਸਿੱਖਾਂ ਦੀ ਨੈਕਸਟ ਡੇ ਜਿਹੜੀ ਜੰਗ ਹੁੰਦੀ ਹੈ ਉਹ ਡਿਫੀਟ ਹੁੰਦੀ ਹੈ। ਔਰ ਉਦੋਂ ਹੀ ਫਿਰ ਜਦੋਂ ਹਥਿਆਰ ਰੱਖੇ ਜਾਂਦੇ ਨੇ ਤੇ ਇੱਕ ਬੁੱਢਾ ਫੌਜੀ, ਸਿੱਖ ਫੌਜੀ ਉੱਚੀ ਉੱਚੀ ਕੂਕ ਕੇ ਜਿਹੜਾ ਉਹ ਕਹਿੰਦਾ ਹੈ ਕਿ ਅੱਜ ਰਣਜੀਤ ਸਿੰਘ ਮੋਇਆ। ਸੋ ਇਹ ਸਾਡੇ ਲਈ ਜਿੱਥੇ ਅਸੀਂ ਸਰਹੰਦ ਦੀ ਵਿਕਟਰੀ ਔਰ ਮੁਕਤਸਰ ਦੀ ਵਿਕਟਰੀ, ਜੰਗਾਂ ਦੀ ਵਿਕਟਰੀ ਨੂੰ ਮਾਘੀ ਨਾਲ ਜੋੜ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਸਾਡੇ ਲਈ ਇਹ ਚੱਲਿਆਂਵਾਲਾ ਜਿਹੜਾ ਫਾਈਨਲ ਸੀ, ਜਿਸ ਨੇ ਫਿਰ ਉਦੋਂ ਦੇ ਗੁਲਾਮੀ ਦੇ ਪਏ ਸੰਗਲ, 98 ਸਾਲ ਫਰੰਗੀ ਦੀ ਗੁਲਾਮੀ ਔਰ ਹੁਣ 75 ਸਾਲ ਤੋਂ ਹਿੰਦੂ ਤਵੀਆਂ ਦੀ ਗੁਲਾਮੀ। ਪਰ ਜੇ ਅਸੀਂ ਵਾਪਸ ਮੁੜੀਏ ਉਸੇ ਹੀ ਪ੍ਰੇਰਨਾ ਵੱਲ, ਸਾਈਂ ਮੀਆਂ ਮੀਰ, ਔਰ ਇਹ ਉਹੀ ਸਾਈਂ ਮੀਆਂ ਮੀਰ ਨੇ ਜਿਹੜੇ ਹਰਮੰਦਰ ਸਾਹਿਬ ਦੀ ਨੀਂਹ ਵੀ ਰੱਖਦੇ ਨੇ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵੇਲੇ ਅਖੀਰਲੇ ਗਵਾਹ ਵੀ ਨੇ, ਐਵੀਡੈਂਸ ਵੀ ਨੇ। ਔਰ ਉਹ ਉਸ ਮਾਨਸਿਕ ਅਵਸਥਾ ਦਾ ਜਿਸ ਨੂੰ ਬੇਸ਼ੱਕ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਔਰ ਅਸੀਂ ਅਕਸਰ ਕੋਟ ਵੀ ਕਰਦੇ ਹਾਂ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਨੀ, ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਨੀ। ਲੰਬਾ ਉਹਨਾਂ ਦੀ ਵਾਰ ਹੈ ਗੁਰੂ ਅਰਜਨ ਵਿਟੋਂ ਕੁਰਬਾਨ, ਕਿ ਗੁਰੂ ਅਰਜਨ ਸਾਹਿਬ ਤੋਂ ਕੁਰਬਾਨ ਉਹਨਾਂ ਦੀ ਸੁਰਤ ਕਿਵੇਂ ਜੁੜੀ ਹੋਈ ਹੈ, ਜਿਵੇਂ ਭੌਰੇ ਦੀ ਹੈ, ਜਿਵੇਂ ਮੱਛੀ ਪਾਣੀ ਦੇ ਵਿੱਚ ਹੈ ਔਰ ਜਿਵੇਂ ਪਤੰਗਾ ਜਿਹੜਾ ਉਹ ਸ਼ਮਾ ਤੋਂ ਕੁਰਬਾਨ ਹੁੰਦਾ ਹੈ, ਇਵੇਂ ਗੁਰੂ ਜਿਹੜੇ ਨੇ ਉਹਨਾਂ ਦੀ ਸੁਰਤ ਜੁੜੀ ਹੋਈ ਹੈ ਅਕਾਲ ਪੁਰਖ। ਔਰ ਸਾਈਂ ਮੀਆਂ ਮੀਰ ਦੇ ਨਾਲ ਜਿਹੜਾ ਅਖੀਰਲਾ ਗੁਰੂ ਅਰਜਨ ਸਾਹਿਬ ਦਾ ਡਾਇਲੌਗ ਹੈ, ਉਸ ਨੂੰ ਪ੍ਰਿੰਸੀਪਲ ਗੰਗਾ ਸਿੰਘ, ਜਿਨ੍ਹਾਂ ਦੇ ਲਫ਼ਜ਼ ਪੋਇਟਰੀ ਦੇ ਮੈਂ ਅਕਸਰ ਦੁਹਰਾਉਂਦਾ ਕਿ ਤੱਤੀ ਤਵੀ ਹੈ, ਗੁਰੂ ਅਰਜਨ ਸਾਹਿਬ ਬੈਠੇ ਨੇ ਤਵੀ ਤੇ, ਸਿਰ ਤੇ ਰੇਤ ਪੈ ਰਹੀ ਹੈ ਔਰ ਸਾਈਂ ਮੀਆਂ ਮੀਰ ਜਿਨ੍ਹਾਂ ਨੇ ਕਦੇ ਉਹ ਜਲਵਾ ਵੀ ਦੇਖਿਆ ਸੀ ਹਰਮੰਦਰ ਸਾਹਿਬ ਦੀ ਉਸ ਨੀਂਹ ਪੱਥਰ ਦੇ ਵੇਲੇ, ਉਹ ਦਰ ਕਬੀਰ ਜਹ ਦਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀ ਹੈ ਜੋ ਦਰ ਐਸਾ ਹੋਏ। ਜਿਸ ਦਰ ਦੇ 4 ਦਰਵਾਜ਼ੇ ਚਾਰੋਂ ਦਿਸ਼ਾਵਾਂ ਦੇ ਲੋਕਾਂ ਲਈ, ਚਾਰੋਂ ਵਰਨਾਂ ਦੇ ਲੋਕਾਂ ਲਈ। ਔਰ ਉਸ ਸਮੇਂ 'ਚ ਜਦੋਂ ਬ੍ਰਾਹਮਣਵਾਦੀਆਂ ਨੇ ਕਿਸੇ ਮੁਸਲਮਾਨ ਦੇ ਹੱਥ ਦਾ ਛੋਇਆ ਹੋਇਆ ਪਾਣੀ ਵੀ ਪੀਣਾ ਵਰਜਿਤ ਕੀਤਾ ਹੋਇਆ ਸੀ, ਉਹਨੂੰ ਮਲੇਹ ਚਲਾਨਿਆ ਹੋਇਆ ਸੀ। ਧਰਮ ਸਥਾਨ ਸਭ ਤੋਂ ਮੁਕੱਦਸ ਜਿਹੜਾ ਸਿੱਖਾਂ ਦਾ ਹਰਮੰਦਰ, ਜਿਸ ਦੇ ਦਰਸ਼ਨਾਂ ਦੀ ਤਾਂਘ ਅੱਜ ਵੀ ਦੁਨੀਆ ਭਰ 'ਚ ਹਰ ਸਿੱਖ 2 ਵੇਲੇ ਕਰਦਾ ਹੈ, ਉਸ ਦਾ ਨੀਂਹ ਪੱਥਰ ਇਸਲਾਮ 'ਚ ਯਕੀਨ ਰੱਖਣ ਵਾਲੇ ਸਾਈਂ ਮੀਆਂ ਮੀਰ ਤੋਂ ਰਖਵਾਣਾ ਕੋਈ ਬਨਾਰਸ ਦਾ ਪਾਂਡਾ ਨਹੀਂ ਹੈ, ਕੋਈ ਕੁਰੂਕਸ਼ੇਤਰ ਦਾ ਕੋਈ ਵੱਡਾ ਮਹਾਪੰਡਤ ਨਹੀਂ ਆਇਆ, ਕੋਈ ਹੋਰ ਨਹੀਂ ਆਇਆ। ਇਹ ਉਹ ਸਾਂਝ ਹੈ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਔਰ ਭਾਈ ਮਰਦਾਨੇ ਦੀ ਰਬਾਬ ਦੀ ਸਾਂਝ ਦੀ ਗੱਲ ਕਰਦੇ ਹਾਂ ਤੇ ਗੁਰੂ ਅਰਜਨ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਔਰ ਉਹ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਜਦੋਂ ਹਰਮੰਦਰ ਸਾਹਿਬ ਕੰਪਲੀਟ ਹੁੰਦਾ ਹੈ ਉਸ ਦੇ ਵਿੱਚ ਪਹਿਲੀ ਆਦ ਬੀੜ ਦਾ ਪ੍ਰਕਾਸ਼ ਕੀਤਾ ਜਾਂਦਾ ਔਰ ਇਸ ਦੇ ਲਈ ਸਾਈਂ ਮੀਆਂ ਮੀਰ ਔਰ ਇਹ ਸਾਂਝਾਂ ਜਿਹੜੀਆਂ ਫਿਰ ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ ਔਰ ਲਗਾਤਾਰਤਾ ਦੇ ਨਾਲ ਜਿਹੜੀਆਂ ਨੇ ਉਹ ਜਾਰੀ ਰਹੀਆਂ। ਇਹ ਠੀਕ ਹੈ ਇਤਿਹਾਸ ਦੇ ਵਿੱਚ ਬਿਟਰ ਐਂਡ ਸਵੀਟ ਕੁਛ ਨਾ ਕੁਛ ਵਾਪਰਦਾ ਰਹਿੰਦਾ, ਪਰ ਜਿਹਦੀ ਨੀਂਹ ਦੇ ਵਿੱਚ ਜਿਹੜੀ ਆ ਉਹ ਸਾਂਝ ਦੀ, ਤੌਹੀਦ ਦੀ, ਇੱਕ ਰੱਬ ਦੀ ਜਿਹੜੀ ਸਾਂਝ ਹੋਏ। ਹਰਮੰਦਰ ਤਾਂ 4 ਸਦੀਆਂ 'ਚ ਗੁਜ਼ਰਿਆ, ਮੁਗਲਾਂ ਨੇ ਵੀ ਟਿੱਲ ਲਾਇਆ, ਮੱਸਾ ਰੰਗੜ ਬਿਠਾਇਆ
ਔਰ ਬੇਹੁਰਮਤੀ ਕੀਤੀ। ਅਬਦਾਲੀ ਨੇ ਢਾਇਆ, ਉਹਦੇ ਮੁੰਡੇ ਤੈਮੂਰ ਨੇ ਢਾਇਆ, ਉਹਦੇ ਮੁੰਡੇ ਸ਼ਾਹ ਜਮਾਨ ਨੇ ਢਾਇਆ। ਆ ਬ੍ਰਾਹਮਣਵਾਦੀ ਹਿੰਦੂ ਤਵੀਆਂ ਨੇ ਜੂਨ 84 ਦੇ ਪਹਿਲੇ ਹਫ਼ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ, ਪਰ ਹਰ ਸਿੱਖ ਦੇ ਅੰਦਰ ਹਰਮੰਦਰ ਹੈ, ਹਰ ਸਿੱਖ ਦੇ ਅੰਦਰ ਅਕਾਲ ਤਖਤ ਹੈ, ਔਰ ਹਰ ਸਿੱਖ ਦੇ ਅੰਦਰ ਉਹ ਪਾਵਨ ਸੂਫੀ ਫਕੀਰ ਸਾਈਂ ਮੀਆਂ ਮੀਰ ਦਾ ਪਿਆਰ ਵਸਦਾ ਹੈ। ਕਿਉਂਕਿ ਸਿੱਖੀ ਪਿਆਰ ਦਾ ਨਾਂ ਹੈ, ਸਿੱਖੀ ਉਸ ਆਨੰਦ ਦਾ ਨਾਂ ਹੈ, ਉਸ ਅਵਸਥਾ ਦਾ ਨਾਂ ਹੈ। ਤੇ ਜਿਵੇਂ ਅਸੀਂ ਪਹਿਲੇ ਚੋਂ ਰੂਹਾਨੀ ਡਾਇਲੌਗ ਦੀ ਗੱਲ ਕੀਤੀ, ਉਹ ਭਾਈ ਮਹਾਂ ਸਿੰਘ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਔਰ ਸਿੱਖ ਦੇ ਵਿਚਾਲੇ ਹੈ, ਜਾਂ ਗੁਰੂ ਹਰਗੋਬਿੰਦ ਸਾਹਿਬ ਔਰ ਪੈਂਦੇ ਖਾਨ ਦੇ ਵਿਚਾਲੇ ਹੈ, ਤੇ ਜਾਂ ਗੁਰੂ ਅਰਜਨ ਸਾਹਿਬ ਔਰ ਸਾਈਂ ਮੀਆਂ ਮੀਰ ਦੇ ਵਿਚਾਲੇ ਹੈ। ਉਹ ਅਖੀਰਲੇ ਪਲ, ਤੱਤੀ ਤਵੀ ਸਿਰ ਤੇ ਪੈਂਦੀ ਰੇਤ, ਔਰ ਸਾਈਂ ਮੀਆਂ ਮੀਰ ਦੇਖ ਰਹੇ ਨੇ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਰੋਏ ਤੇ ਤਾਹੀਂ ਮਾਰਦਾ, ਸੁਣ ਕਿਹਾ ਸਤਗੁਰ ਮੀਆਂ छोड़ो प्रीति चाम से, क्या हुआ तन जल रहा, हम शांत हैं हरि नाम से। सो अज जिथे असी बाकी इतिहास नूं याद कीता है, वो साईं मियां मीर फकीर जिस ने उस मुहब्बत दा ना सिर्फ हरमंदर साहिब नूं जदों असी याद करते हैं, श्री अमृतसर जी के इशनान मंगते हैं, ते साईं मियां मीर दी मधुर मूरत भी साडियां मन दीआं अखां अगे आंदी है। उन्हां ने वो भी जिहड़ा विटनेस कीता है, जिथे शहीदां दे सरताज गुरु अर्जन साहिब ने शहादत दित्ती, तो उस शहादत ने फिर सिखां नूं ये सबक याद करवा दिता है, जिहड़ा कदे साईं मियां मीर ने पुछया सी गुरु अर्जन साहब नूं सुखमणी साहिब दी इस पदे दे उत्ते कि भाई ये क्यों जिहा पीरीयड हुंदा जिहड़ा हुंदा है कि तैसा हरख तैसा उस सोग, सदा आनंद तै नहीं वियोग, तैसा स्वर्ण तैसी उस माटी, तैसा अमृत तैसी बिख खाटी, तैसा मान तैसा अभिमान, तैसा रंक तैसा राजान, जो वर्ताए साई जुगत, नानक वो पुरख कही है जीवन मुक्त। कि जीवन मुक्त साडे लई मुक्ति मरण तो बाद नहीं है, कोई जिहड़ा वो दोजख दा डर नहीं है, जां कोई बहिश्त दी चाहना नहीं है। साडे लई तां जिहड़ा है वो गुरु दे चरण कमल, जिहड़े सानू चित चरण कमल का आसरा, उदा ही सानू आसरा है, ते उही जीवन मुक्त है। सो ये अज दे नाल जुड़िया होया है विलक्षण इतिहास। जी डॉक्टर साहब थोड़ा बहुत बहुत शुक्रिया। सतने ब्रेक व्यूअर्स तो साने इसी तरह बने रहना, मिलते हैं छोटे जे वक्त तो बाद। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਨਾਲ ਸੰਬੰਧਿਤ ਕਸ਼ਮੀਰੀ ਪੰਡਤਾਂ ਦੇ ਮਸਲੇ ਨੂੰ ਅਕਸਰ ਉਭਾਰਿਆ ਜਾਂਦਾ ਹੈ, ਔਰ ਪਿਛਲੀਆਂ 4 ਦਹਾਈਆਂ ਦੌਰਾਨ ਹਿੰਦੂ ਤਵੀਆਂ ਨੇ ਜੰਮੂ ਕਸ਼ਮੀਰ ਦੇ ਸਿੱਖਾਂ ਨਾਲ ਕੀ ਕੀਤਾ ਹੈ, ਇਸ ਨੂੰ ਲਗਭਗ ਜਿਹੜਾ ਭੁਲਾ ਹੀ ਦਿੱਤਾ ਹੈ। ਸੋ ਯਾਦ ਰਹੇ ਕਿ ਅੱਜ ਦੇ ਦਿਨ 13 ਜਨਵਰੀ 1999 ਨੂੰ ਜੰਮੂ ਸ਼ਹਿਰ ਵਿੱਚ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਨਗਰ ਕੀਰਤਨ ਤੇ ਹਿੰਦੂ ਭੀੜ ਨੇ ਹਮਲਾ ਕਰਕੇ 14 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ, ਔਰ 100 ਤੋਂ ਜ਼ਿਆਦਾ
ਜ਼ਖਮੀ ਕੀਤਾ ਗਿਆ। ਸੋ ਅੱਜ ਤੱਕ ਵੀ ਇਸ ਤੇ ਕੋਈ ਜਿਹੜੀ ਕਾਰਵਾਈ ਨਹੀਂ ਕੀਤੀ ਗਈ। ਔਰ ਇਸੇ ਤਰ੍ਹਾਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਨੂੰ ਭਾਰਤੀ ਸੁਰੱਖਿਆ ਦਸਤਿਆਂ ਨੇ ਗੁਰਦੁਆਰੇ ਸਾਹਿਬ ਦੀ ਕੰਧ ਨਾਲ ਲਗਾ ਕੇ ਖੜਾ ਕਰਕੇ ਮਾਰ ਮੁਕਾਇਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਦਾ ਪ੍ਰੋਗਰਾਮ ਆਲਮੋਸਟ 13 ਜਨਵਰੀ ਦੇ ਦੁਆਲੇ ਹੀ ਘੁੰਮ ਰਿਹਾ ਹੈ, ਕਿਉਂਕਿ ਇਤਿਹਾਸ ਦੇ ਉਹ ਅਹਿਮ ਪਲ ਜਿਹੜੇ ਸੁਖਦ ਵੀ ਦੁਖਦ ਵੀ ਜੀ ਸਬਕ ਸਿੱਖਣ ਵਾਲੇ ਵੀ ਸਬਕ ਦੇਣ ਵਾਲੇ ਵੀ ਹੁੰਦੇ ਨੇ, ਜੇ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਜ਼ਾਹਰ ਹੈ ਕਿ ਅਸੀਂ ਆਪਣੇ ਭਵਿੱਖ ਬਾਰੇ, ਆਪਣੇ ਮੁਸਤਕਬਲ ਬਾਰੇ, ਆਪਣੇ ਫਿਊਚਰ ਬਾਰੇ ਜਿਹੜਾ ਹੈ ਉਹ ਇੱਕ ਚੰਗੀ ਘਾੜਤ ਕੱਢ ਰਹੇ ਹੁੰਦੇ ਆ। ਬਹੁਤ ਵਾਰ ਜਦੋਂ, ਔਰ ਇਹ ਸਾਨੂੰ ਕੁਝ ਟਾਈਮ ਪਹਿਲਾਂ ਵੀ ਲਿਖਤਾਂ ਆਈਆਂ ਜੰਮੂ ਕਸ਼ਮੀਰ ਦੇ ਸਿੱਖਾਂ ਵੱਲੋਂ ਸ੍ਰੀਨਗਰ ਵਾਦੀ ਚੋਂ ਵੀ ਜੰਮੂ ਚੋਂ ਵੀ, ਕਿ ਬਹੁਤ ਵਾਰ ਸਾਡਾ ਜਿਹੜਾ ਅਜੋਕੇ ਦੌਰ ਦੀਆਂ ਵਿਥਿਆਵਾਂ ਨੇ, ਕਹਾਣੀਆਂ ਨੇ, ਉਹਨਾਂ ਦੇ ਵਿੱਚ ਪੰਜਾਬ 'ਚ ਕੀ ਵਾਪਰਿਆ ਜਾਂ ਇਹਨਾਂ 4 ਦਹਾਕਿਆਂ ਜਾਂ ਨਵੰਬਰ 84 'ਚ ਦਿੱਲੀ ਔਰ ਬਾਕੀ ਥਾਵਾਂ ਦੇ ਕੀ ਵਾਪਰਿਆ, ਉਸ ਦਾ ਜ਼ਿਕਰ ਹੁੰਦਾ ਹੈ ਵੀ ਸਾਡੇ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਵੀ ਆਪਣੇ ਸਿੱਖ ਹੋਣ ਦਾ ਕੀ ਮੁੱਲ ਤਾਰਿਆ ਔਰ ਦੁਸ਼ਮਣ ਨੇ ਕਿਵੇਂ ਉਹਨੂੰ ਟਾਰਗੇਟ ਕੀਤਾ। ਉਹਨਾਂ ਨੇ ਕਈ ਵਾਰ ਇਹ ਸ਼ਿਕਾਇਤ ਕੀਤੀ ਹੈ ਕਿ ਮੁੱਖ ਧਾਰਾ ਦੇ ਸਿੱਖ ਸਾਡੀ ਕਹਾਣੀ ਭੁੱਲ ਜਾਂਦੇ ਨੇ ਜਾਂ ਉਸ ਨੂੰ ਰਸਮੀ ਤੌਰ ਤੇ ਵੀ ਯਾਦ ਨਹੀਂ ਕੀਤਾ ਜਾਂਦਾ। ਸੋ ਹਾਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਈ ਜਿਵੇਂ ਹੁਣ ਅਸੀਂ ਵੀ ਪਹਿਲੀ ਵਾਰ ਇੰਨੇ ਸਾਲਾਂ 'ਚ ਜਦੋਂ ਸਰ ਮੇਵਾ ਸਿੰਘ ਲੋਪੋਕੇ ਉਹਨਾਂ ਦੇ ਸ਼ਹੀਦੀ ਦਿਨ ਨੂੰ ਯਾਦ ਕੀਤਾ, ਹਾਲਾਂ ਪਾਸਿੰਗ ਰੈਫਰੈਂਸ ਤਾਂ ਅਸੀਂ ਜਦੋਂ ਟੁਡੇ ਇਨ ਸਿੱਖ ਹਿਸਟਰੀ ਕਰਦੇ ਹੀ ਸੀ, ਤੇ ਸਾਨੂੰ ਬਹੁਤ ਐਪਰੀਸ਼ੀਏਸ਼ਨ ਦੀਆਂ ਲਿਖਤਾਂ ਆਈਆਂ। ਅੱਜ ਹੀ ਭੈਣ ਜੀ ਮਨਮੰਥਨ ਕੌਰ ਉਹਨਾਂ ਨੇ ਵੀ ਇਹ ਲਿਖਿਆ, ਉਹਨਾਂ ਨੇ ਕਿਹਾ ਕਿ ਨੈਵਰ ਨਿਊ ਕਿ ਵੀ ਇੰਨੀ ਰਿਮਾਰਕੇਬਲ ਪਰਸਨੈਲਿਟੀ, ਔਰ ਇਵੇਂ ਹੀ ਇੰਗਲੈਂਡ ਤੋਂ ਭੈਣ ਜੀ ਨੇ ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਉਹ ਕਾਮੈਂਟ ਕੀਤਾ, ਔਰ ਹੋਰ ਵੀ ਬਹੁਤ ਸਾਰੀਆਂ ਲਿਖਤਾਂ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਹਾਲਾਂ ਸਾਡੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਮੈਂ ਤਾਂ ਖੁਦ ਆਪਣੇ ਆਪ ਨੂੰ ਇੱਕ ਵਿਦਿਆਰਥੀ ਮੰਨਦਾ ਹਾਂ, ਤਾਲਬੇ ਇਲਮ ਸਿੱਖਣ ਦੀ ਕੋਸ਼ਿਸ਼ ਹੁੰਦੀ ਹੈ। ਕੋਈ ਵੀ ਅਸੀਂ ਡੈਲੀਬਰੇਟਲੀ ਇਗਨੋਰ ਨਹੀਂ ਕਰਦੇ ਕਿ ਭਾਈ ਅਸੀਂ ਕਿਸੇ ਖਾਸ ਨੂੰ ਕੋਈ ਅਹਿਮੀਅਤ ਦੇਣੀ ਹੈ ਤੇ ਕਿਸੇ ਨੂੰ ਕਰਨਾ ਹੈ। ਕਈ ਵਾਰ ਸਮੇਂ ਦੀ ਸੀਮਾ ਵੀ ਹੁੰਦੀ ਹੈ ਤੇ ਕਈ ਵਾਰ ਇਹ ਹੁੰਦਾ ਜਿੰਨੀ ਜਾਣਕਾਰੀ ਕੋਲ ਹੁੰਦੀ ਹੈ। ਹੁਣ ਸੋਸ਼ਲ ਮੀਡੀਆ ਨੇ ਇੱਕ ਗੱਲ ਥੋੜੀ ਜਿਹੀ ਸੁਖੈਣ ਵੀ ਕਰ ਦਿੱਤੀ ਕਿ ਜਿੱਥੇ ਕੁਛ ਨਾ ਕੁਛ ਪੋਸਟ ਹੁੰਦਾ ਹੈ ਜਿਹੜਾ ਵੀ ਕਿਸੇ ਪਾਸਿਓਂ ਕਰਦੇ, ਤੇ ਜੇ ਤੁਹਾਡੀ ਨਿਗਾਹ ਉਹਦੇ ਤੇ ਪੈ ਜਾਏ ਤੇ ਉਹ ਆਲਮੋਸਟ ਤੁਹਾਡੇ ਲਈ ਜਿਹੜਾ ਉਹ ਰਿਮਾਈਂਡਰ ਵੀ ਹੁੰਦਾ ਹੈ ਕਿ ਤੁਸੀਂ ਇਸ ਦਾ ਧਿਆਨ ਰੱਖਣਾ। ਹੁਣ ਜਦੋਂ ਅਸੀਂ 13 ਜਨਵਰੀ ਦੇ ਹਵਾਲੇ ਨਾਲ ਇਤਿਹਾਸਕ ਵਾਕਿਆਤ ਦੀ ਗੱਲ ਕੀਤੀ ਤੇ ਇੱਕ ਜਿਹੜਾ ਪਾਰਟ, ਕਿਉਂਕਿ ਮੈਂ ਤਾਂ ਉਦੋਂ ਅਮਰੀਕਾ ਆ ਚੁੱਕਾ ਸੀ, ਉਸ ਤੋਂ ਬਾਅਦ ਦੇ ਵਿੱਚ ਹੀ ਇਹ ਭਾਣਾ ਵਾਪਰਦਾ ਹੈ। 2 ਘਟਨਾਵਾਂ ਜਿਹੜੀਆਂ ਉਸ ਤੋਂ ਬਾਅਦ ਵਾਪਰੀਆਂ, ਔਰ ਦੋਨੋਂ ਹੀ ਜਿਹੜੀਆਂ ਨੇ 1999 ਚ ਇਤਿਹਾਸਕਤਾ ਤੋਂ 3 ਸੀ, ਕਿਉਂਕਿ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੂੰ ਫਾਂਸੀ 6 ਜਨਵਰੀ 1999 ਨੂੰ ਦਿੱਤੀ ਗਈ। ਪਰ 1999 ਦਾ ਵਰ੍ਹਾ ਸੀ ਜਦੋਂ ਕਿ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਔਰ ਇਹ ਏਜੰਸੀਆਂ ਦੀ ਇੱਕ ਜਿਹੜੀ ਹੈ ਪਲੈਨਡ ਖੇਡ ਦਾ ਹਿੱਸਾ ਸੀ। ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਆਪਰੇਸ਼ਨ ਬਲੈਕ ਥੰਡਰ ਦੇ ਨਾਂ ਥੱਲੇ ਆਲਰੇਡੀ 1988 ਚ ਦਰਬਾਰ ਸਾਹਿਬ ਕੰਪਲੈਕਸ ਦੇ ਫੌਜਾਂ ਨੇ ਕਬਜ਼ਾ ਕਰ ਲਿਆ ਸੀ। ਪਹਿਲਾਂ ਆਪਣੀ ਭੇਜੇ ਬੰਦਿਆਂ ਰਾਹੀਂ ਉੱਥੇ ਜਿਹੜੀ ਹੈ ਖੇਡ ਖਰਾਬ ਕੀਤੀ ਸੀ। ਔਰ 1999 ਦੇ ਵਿੱਚ ਇੱਕ ਘਟਨਾ ਬਿਦਰ ਦੇ ਵਿੱਚ ਵਾਪਰਦੀ ਹੈ ਈਅਰ ਐਂਡ ਤੇ, ਕਿ ਜਿੱਥੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਦੇ 12 ਤੋਂ ਜ਼ਿਆਦਾ ਸਿੱਖ ਸਟੂਡੈਂਟਸ ਨੂੰ ਬਹੁਤ ਕੋਹ ਕੇ ਮਾਰਿਆ ਗਿਆ ਸੀ। ਉਹਨਾਂ ਦੀਆਂ ਡੈਡ ਬਾਡੀਜ਼ ਖੂਹ ਦੇ ਵਿੱਚ ਸੁੱਟੀਆਂ ਗਈਆਂ ਸੀ ਔਰ ਉਹਨਾਂ ਦੇ ਉੱਤੇ ਬਹੁਤ ਜ਼ੁਲਮ ਕੀਤਾ ਗਿਆ ਸੀ। ਲੇਕਿਨ ਇਸੇ ਪੀਰੀਅਡ ਦੇ ਵਿੱਚ ਜਿਹੜੀ ਇੱਕ ਘਟਨਾ ਜੰਮੂ ਨਾਲ ਸੰਬੰਧਿਤ, ਔਰ ਕਿਉਂਕਿ ਬਿਕਰਮੀ ਕੈਲੰਡਰ ਦੇ ਮੁਤਾਬਕ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਹੜਾ ਉਹ ਅੱਗਾ ਪਿੱਛਾ ਹੁੰਦਾ ਰਹਿੰਦਾ, ਬੇਸ਼ੱਕ ਹੁਣ ਮੂਲ ਨਾਨਕ ਸ਼ਾਹੀ ਕੈਲੰਡਰ ਨੇ 5 ਜਨਵਰੀ ਦਾ ਦਿਨ ਮਿੱਥ ਦਿੱਤਾ ਹੈ। 1999 ਦੇ ਵਿੱਚ ਇਹ ਜਿਹੜਾ ਗੁਰਪੁਰਬ ਸੀ ਇਹ 14 ਜਾਂ 15 ਜਨਵਰੀ ਨੂੰ ਸੀ, ਔਰ ਅਕਸਰ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਜਾਂ ਕਈ ਕੁਝ ਥਾਵਾਂ ਤੇ 2 ਦਿਨ ਪਹਿਲਾਂ ਵੀ ਨਗਰ ਕੀਰਤਨ ਜਾਂ ਜਲੂਸ ਕੱਢਣ ਦਾ ਹੁੰਦਾ ਸੀ। ਉਸ ਤੋਂ ਪਹਿਲਾਂ ਪ੍ਰਭਾਤ ਫੇਰੀਆਂ ਨਿਕਲਦੀਆਂ ਸੀ। ਹੁਣ ਕਿਉਂਕਿ 14 ਜਾਂ 15 ਜਨਵਰੀ ਮੈਂ ਚੈੱਕ ਨਹੀਂ ਕੀਤਾ, ਲੇਕਿਨ ਜਿਹੜਾ ਇਤਿਹਾਸਕ ਵਾਕਿਆ 13 ਜਨਵਰੀ ਦਾ ਜਿਹੜਾ ਦੁਖਾਂਤ ਵਾਪਰਦਾ ਹੈ
ਕਿ 13 ਜਨਵਰੀ ਨੂੰ ਜੰਮੂ ਸ਼ਹਿਰ ਦੀਆਂ ਸਿੱਖ ਸੰਗਤਾਂ ਵੱਲੋਂ ਉੱਥੇ ਵੱਡਾ ਗੁਰਦੁਆਰਾ ਸੈਂਟਰ ਦੇ ਵਿੱਚ ਨਾਨਕਪੁਰ ਹੈ, ਮੈਨੂੰ ਵੀ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਉਹ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਜਿਹੜਾ ਹੈ ਉਹ ਨਗਰ ਕੀਰਤਨ ਸੰਗਤਾਂ ਨੇ ਕੱਢਿਆ ਔਰ ਇੱਕ ਹਿੰਦੂ ਮੈਜੋਰਿਟੀ ਵਾਲੇ ਜਿਸ ਏਰੀਏ ਚੋਂ, ਕਿਉਂਕਿ ਨਗਰ ਕੀਰਤਨ ਦਾ ਰਾਊਟ ਤਾਂ ਪੁਲਿਸ ਨੇ ਹੀ ਜਿਹੜਾ ਉਹ ਪਹਿਲਾਂ ਨਿਰਧਾਰਿਤ ਕੀਤਾ ਹੁੰਦਾ, ਰਾਊਟ ਕੋਈ ਇਲੀਗਲ ਤਾਂ ਨਹੀਂ ਹੁੰਦਾ। ਤਾਂ ਉਸ ਹਿੰਦੂ ਮਹੱਲੇ ਵਾਲੇ ਜਦੋਂ ਉਸ ਚੋਂ ਨਗਰ ਕੀਰਤਨ ਗੁਜ਼ਰਿਆ ਤੇ ਹਿੰਦੂ ਗੁੰਡਿਆਂ ਨੇ ਜਿਹੜਾ ਰੋਡਾਂ ਨਾਲ ਔਰ ਪੂਰੀ ਤਰ੍ਹਾਂ ਨਾਲ ਲੈਸ ਜਿੰਨੇ ਵੀ ਉਹਨਾਂ ਦੇ ਕੋਲ ਹਥਿਆਰ, ਬਰਛੇ, ਟਕਵੇ, ਉਹਨਾਂ ਨੇ ਜਿਹੜਾ ਨਗਰ ਕੀਰਤਨ ਦੇ ਉੱਤੇ ਹਮਲਾ ਕਰ ਦਿੱਤਾ ਔਰ 14 ਸਿੰਘ ਉਸ ਦੇ ਵਿੱਚ ਸ਼ਹੀਦ ਹੋਏ। 100 ਤੋਂ ਜ਼ਿਆਦਾ ਜ਼ਖਮੀ, ਕਿਸੇ ਦੀ ਲੱਤ ਵੱਢੀ ਗਈ, ਕਿਸੇ ਦੀ ਬਾਂਹ ਵੱਢੀ ਗਈ। ਪੁਲਿਸ ਜਿਹੜੀ ਹੈ ਉਹ ਦੇਖ ਰਹੀ ਹੈ ਔਰ ਹੁਣ 1999 ਦਾ ਉਹੀ ਪੀਰੀਅਡ ਹੈ ਜਦੋਂ ਤੁਸੀਂ ਦੇਖਦੇ ਹੋ ਕਿ ਜਦੋਂ ਤੁਸੀਂ ਭਾਰਤ ਦੇ ਹਵਾਲੇ ਨਾਲ ਦੇਖੋ ਆ ਕਸ਼ਮੀਰ ਫਾਈਲਸ, ਕਸ਼ਮੀਰੀ ਪੰਡਤਾਂ ਦੀ ਕਹਾਣੀ, ਕਿਵੇਂ ਕਨਕੌਕਟਡ ਕਹਾਣੀਆਂ ਬਣਾ ਕੇ ਦੱਸਿਆ ਕਿ ਜੀ ਕਸ਼ਮੀਰੀ ਪੰਡਤਾਂ ਨਾਲ ਕਸ਼ਮੀਰੀ ਮੁਸਲਮਾਨਾਂ ਨੇ ਕੀ, ਹਾਲਾਂਕਿ ਇਹ ਵੀ ਇਹਦੇ 'ਚ ਵੀ ਸਟੇਟ ਖੁਦ ਜ਼ਿੰਮੇਵਾਰ ਹੈ। ਲੇਕਿਨ ਕਿਤੇ ਵੀ ਤੁਹਾਨੂੰ 1999 ਤੋਂ ਲੈ ਕੇ ਹੁਣ ਤੱਕ ਅਸੀਂ 34 ਸਾਲ ਦੀ ਗੱਲ ਕਰ ਰਹੇ, ਕਿਸੇ ਨੂੰ ਵੀ ਚੇਤੇ ਹੋਏ ਕਿ ਭਾਈ ਧਾਰਮਿਕ ਨਗਰ ਕੀਰਤਨ ਦੇ ਉੱਤੇ ਜੰਮੂ ਕਸ਼ਮੀਰ ਸਟੇਟ ਦੇ ਵਿੱਚ, ਜੰਮੂ ਸ਼ਹਿਰ ਦੇ ਵਿੱਚ ਜਿਹੜਾ ਉਹ 14 ਸਿੱਖਾਂ ਨੂੰ ਜਿਹੜਾ ਉਹ ਵੱਢ ਟੁੱਕ ਕੇ ਮਾਰਿਆ ਗਿਆ ਸੀ, 100 ਤੋਂ ਜ਼ਿਆਦਾ ਨੂੰ ਜ਼ਖਮੀ ਕੀਤਾ ਗਿਆ ਸੀ, ਕੋਈ ਅਕਾਊਂਟੇਬਿਲਟੀ ਨਹੀਂ। ਬਿਲਕੁਲ ਰੌਲਾ ਪਿਆ, ਅੰਸਾਰੀ ਕਮਿਸ਼ਨ, ਅੰਸਾਰੀ ਕਮੇਟੀ ਬਣੀ ਕਿ ਜੀ ਉਹ ਦੇਖੇਗੀ ਐਡਮਿਨਿਸਟ੍ਰੇਸ਼ਨ ਕੀ ਫੇਲ ਹੋਇਆ, ਕਿਉਂ ਹੋਇਆ, ਲੇਕਿਨ ਉਹਦੀ ਕਦੇ ਵੀ ਰਿਪੋਰਟ ਹੀ ਬਾਹਰ ਨਹੀਂ ਆਈ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਆਲਮੋਸਟ 34 ਸਾਲ ਬਾਅਦ, ਔਰ ਉਹੀ ਕਹਾਣੀ ਜਿਹੜੀ ਹੈ ਉੱਥੇ ਕੀ ਖੜੀ ਹੈ, ਕਿਉਂਕਿ ਕਿਸੇ ਦੀ ਕੋਈ ਦਿਲਚਸਪੀ ਨਹੀਂ ਹੈ। ਹੁਣ ਇਹ ਜਦੋਂ ਤੁਸੀਂ ਜੰਮੂ ਦੇ ਦੋ ਜਿਹੜੇ ਨੇ ਪੋਲ ਹੈ ਪਾਰਟ, ਇੱਕ ਪਾਸੇ ਇਹ ਜੰਮੂ 'ਚ ਵਾਪਰਦਾ 1999 'ਚ 13 ਜਨਵਰੀ ਨੂੰ ਇਹ ਇਸ ਕਿਸਮ ਦਾ ਸਿੱਖਾਂ ਦੀ ਕਤਲੋਗਾਰਤ, ਔਰ ਠੀਕ 11 ਸਾਲ ਬਾਅਦ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਗੁਰਦੁਆਰਿਆਂ ਦੀ ਕੰਧ ਨਾਲ ਖੜਾ ਕਰਕੇ ਐਲ ਕੈਪੋਨੇ ਸਟਾਈਲ ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਔਰ ਇਹ ਉਹ ਦਿਨ ਸੀ ਜਿਸ ਦਿਨ ਅਮਰੀਕਾ ਦਾ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਦੇ ਉੱਤੇ ਜਿਹੜਾ ਉਹ ਆਇਆ ਔਰ ਦਿੱਲੀ ਅਜੇ ਉਤਰਿਆ ਹੀ ਸੀ। ਔਰ ਅਸੀਂ ਅਕਸਰ ਜ਼ਿਕਰ ਕਰਦੇ ਜਦੋਂ 20 ਮਾਰਚ ਆਉਂਦਾ ਹੈ ਉਸ ਦਾ, ਇਸ ਘਟਨਾ ਦਾ ਤਾਂ ਜ਼ਿਕਰ ਹੁੰਦਾ ਹੈ ਕਿ ਕਿਵੇਂ ਜਿਹੜੀ ਕਿਤਾਬ ਕਲਿੰਟਨ ਦੀ ਉਸ ਵੇਲੇ ਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਨੇ ਲਿਖੀ ਰਿਟਾਇਰਮੈਂਟ ਤੋਂ ਬਾਅਦ, ਮਾਈਟੀ ਐਂਡ ਅਲਮਾਈਟੀ, ਜਿਸ ਦਾ ਫੋਰਵਰਡ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ, ਉਸ 'ਚ ਉਹਨੇ ਹਿੰਦੂ ਮਿਲੀਟੈਂਟਸ ਦਾ ਜ਼ਿਕਰ ਕਲਿੰਟਨ ਨੇ ਕੀਤਾ ਕਿ 35 ਸਿੱਖਾਂ ਨੂੰ ਉਹਨਾਂ ਨੇ ਮਾਰਿਆ ਸੀ, ਜ਼ਾਹਰ ਹੈ ਇੰਡੀਅਨ ਸਿਕਿਉਰਿਟੀ ਦਸਤਿਆਂ ਦੇ। ਸੋ ਅਸੀਂ ਇਹ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਹਾਂ। ਸਾਡੇ ਵੀ ਕਈ ਭੁਲੱਕੜ ਵੀਰ ਕਈ ਵਾਰ ਜਿਹੜਾ ਉਹ ਉਸ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ ਹਿੰਦੂ ਤਵੀਆਂ ਦਾ, ਕਿ ਬਾਕੀਆਂ ਦੀ ਛੱਡੋ ਕਿੰਨਿਆਂ ਕੁ ਨੂੰ ਯਾਦ ਕਰਵਾਇਆ ਜਾਂਦਾ ਹੈ। ਜਾਂ ਈਵਨ ਇੰਡੀਆ ਜਦੋਂ ਜੰਮੂ ਕਸ਼ਮੀਰ ਦੇ ਅਕਾਊਂਟਰ ਜੋ ਕਸ਼ਮੀਰੀ ਮੁਸਲਮਾਨਾਂ ਤੇ ਜ਼ੁਲਮ ਕੀਤੇ ਉਹ ਵੱਖਰੇ ਨੇ, ਉਹ ਤਾਂ ਇੰਡੀਅਨ ਸਟੇਟ ਨੇ ਕੀਤੇ ਹੀ ਕੀਤੇ, ਪਰ ਕਿਵੇਂ ਦੋਨੋਂ ਥਾਵਾਂ ਦੇ ਉੱਤੇ 1999 'ਚ ਜੰਮੂ ਦੇ ਸਿੱਖਾਂ ਦੇ ਰਿਲੀਜੀਅਸ ਪ੍ਰੋਸੈਸ਼ਨ ਨੂੰ, ਧਾਰਮਿਕ ਨਗਰ ਕੀਰਤਨ ਨੂੰ ਟਾਰਗੇਟ ਕਰਕੇ 14 ਸਿੰਘ ਸ਼ਹੀਦ ਕੀਤੇ ਜਾਂਦੇ ਨੇ, 100 ਤੋਂ ਜ਼ਿਆਦਾ ਜ਼ਖਮੀ ਕੀਤੇ ਜਾਂਦੇ ਨੇ, ਕੋਈ ਅਕਾਊਂਟੇਬਿਲਟੀ ਨਹੀਂ। ਔਰ 20 ਮਾਰਚ 2000 ਨੂੰ ਬੀਤੇ ਵੀ 23 ਸਾਲ ਹੋ ਗਏ ਨੇ, ਕੋਈ ਅਕਾਊਂਟੇਬਿਲਟੀ ਨਹੀਂ। ਸੋ ਇਹ ਜਿਹੜਾ ਹੈ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਨਾਲ ਜਿਹੜੇ ਇੱਕ ਮਾਈਕਰੋਸਕੋਪਿਕ ਮਾਈਨੋਰਿਟੀ ਨੇ ਭਾਵੇਂ, ਔਰ ਇਹਨਾਂ ਨੇ ਜਦੋਂ ਦਾ ਹੁਣ ਆਰਟੀਕਲ 370 ਖਤਮ ਕੀਤਾ ਔਰ ਦੂਜਾ ਕਸ਼ਮੀਰੀ ਪੰਡਤਾਂ ਦਾ ਪੈਕੇਜ ਫਲਾਣਾ, ਈਵਨ ਪੰਜਾਬੀ ਜਿਹੜੀ ਐਜ਼ ਏ ਲੈਂਗੁਏਜ ਰੈਕਗਨਾਈਜ਼ ਸੀ ਜੰਮੂ ਕਸ਼ਮੀਰ 'ਚ, ਉਹਨੂੰ ਵੀ ਉਡਾ ਦਿੱਤਾ ਗਿਆ, ਹਿੰਦੀ ਲਿਆ ਕੇ ਵਿੱਚ ਵਾੜੀ ਗਈ ਹੈ। ਸੋ ਇਹ ਇਹਨਾਂ ਹਿੰਦੂ ਤਵੀਆਂ ਦੇ ਜ਼ੁਲਮਾਂ ਦੀ ਹਕੀਕਤ ਹੈ। ਔਰ ਜਿਹੜੇ ਲੋਕ ਕਦੇ ਇਹ ਕਹਿਣ ਦੀ ਹਿੰਮਤ ਕਰਦੇ ਜੀ ਕਾਂਗਰਸ ਨੇ ਕੀਤਾ, ਫਲਾਣਾ ਕੀਤਾ, ਆ 20 ਮਾਰਚ 2000 ਨੂੰ ਜਦੋਂ ਚਿੱਠੀ ਸਿੰਘਪੁਰਾ 'ਚ 35 ਸਿੱਖ ਮਾਰੇ ਗਏ, ਵਾਜਪਾਈ ਦੀ ਸਰਕਾਰ, LK ਅਡਵਾਨੀ ਹੋਮ ਮਿਨਿਸਟਰ, ਔਰ ਉਹਨਾਂ ਨੇ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਨੂੰ ਸਾਬੋਤਾਜ ਕਰਨ ਲਈ, ਕਿਉਂਕਿ ਇਹਨਾਂ ਨੂੰ ਅਕਾਊਂਟੇਬਲ ਠਹਿਰਾਇਆ ਜਾਣਾ ਸੀ, ਸਿੱਖ ਜਿਹੜੇ ਸੌਫਟ ਟਾਰਗੇਟ ਸੀ ਉਹਨਾਂ ਨੂੰ ਮਾਰ ਕੇ ਇਹਨਾਂ ਨੇ ਆਪਣਾ ਪੋਲੀਟੀਕਲ ਐਂਗਲ ਪਲੇ ਕੀਤਾ, ਕਿਉਂਕਿ ਸਿੱਖਾਂ ਦਾ ਜਿਹੜਾ ਡੁੱਲਿਆ ਖੂਨ ਹੈ
ਉਸ ਦੀ ਅਕਾਊਂਟੇਬਿਲਿਟੀ ਕੋ ਪੁੱਛਣ ਵਾਲਾ ਤਾਂ ਹੈ ਨਹੀਂ। ਬਿਲਕੁਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਰਹਿਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਡੈਮੋਕ੍ਰੇਸੀ ਦੇ ਨਾਂ ਤੇ ਇੱਕ ਕਲੰਕ ਹੈ ਔਰ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਹੇ ਹਨ। ਵਿਰੋਧੀਆਂ ਨੂੰ ਕੁਚਲਿਆ ਜਾ ਰਿਹਾ ਹੈ। ਭਾਰਤ ਨੂੰ ਯੂਨਾਈਟਿਡ ਨੇਸ਼ਨਜ਼ ਵੱਲੋਂ ਇੱਕ ਦਹਿਸ਼ਤਗਰਦ ਸਟੇਟ ਐਲਾਨਿਆ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਇੱਕ ਡੀਟੇਲ ਸੈਗਮੈਂਟ ਕੀਤਾ ਸੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ, ਜਿਸ ਨੇ ਵਾਰਨ ਕੀਤਾ ਯੂਰਪੀਅਨ ਕੰਟਰੀਜ਼ ਨੂੰ, ਯੂਰਪੀਅਨ ਯੂਨੀਅਨ ਨੂੰ, ਅਮਰੀਕਾ ਨੂੰ, ਕੈਨੇਡਾ ਨੂੰ, ਆਸਟ੍ਰੇਲੀਆ ਨੂੰ, ਜਾਪਾਨ ਨੂੰ, ਸਾਊਥ ਕੋਰੀਆ ਨੂੰ, ਕਿ ਜੋ ਇੰਡੀਅਨ ਸਿਸਟਮ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੀ ਅਗਵਾਈ ਥੱਲੇ ਜਿਵੇਂ ਸਿਵਲ ਲਿਬਰਟੀ ਦਾ ਸਪੇਸ ਖਤਮ ਹੋ ਰਿਹਾ ਹੈ, ਜਿਵੇਂ ਡਾਈਸੈਂਟ ਨੂੰ ਕੁਚਲਿਆ ਜਾ ਰਿਹਾ ਹੈ, ਜਿਵੇਂ ਮਾਈਨੋਰਟੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਮਿਮਿਕਰੀ ਹੈ ਜੋ ਕੁਛ ਕਿ ਚੀਨ ਕਰ ਰਿਹਾ। ਔਰ ਜਿਹੜੀਆਂ ਵੈਸਟਰਨ ਪਾਵਰਜ਼ ਹੈ, ਇਹ ਸਾਰੇ ਮੁਲਕ ਚੀਨ ਦੇ ਖਿਲਾਫ ਜਿਹੜਾ ਉਹ ਉਹਨਾਂ ਨੇ ਆਵਾਜ਼ ਚੁੱਕੀ ਹੁੰਦੀ ਹੈ। ਉਹ ਇਸ ਗੱਲ ਨੂੰ ਹੁਣ ਯਕੀਨੀ ਬਣਾਉਣ ਕਿ ਚੀਨ 'ਚੋਂ ਇਨਵੈਸਟਮੈਂਟ ਨਿਕਲ ਕੇ ਜਾਂ ਚੀਨ ਦੀਆਂ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਵੱਡੇ ਵੱਡੇ ਕਾਰਪੋਰੇਟ, ਉਹ ਇੰਡੀਆ ਵੱਲ ਨਾ ਜਾਣ, ਕਿਉਂਕਿ ਇੰਡੀਆ ਇਨ ਦਾ ਫੁੱਟ ਸਟੈਪਸ ਆਫ ਚਾਈਨਾ ਹੀ ਹੈ। ਉਹ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਇਸ ਕਿਸਮ ਦੇ ਚਾਈਨਾ ਲਾਈਕ ਪਾਲਿਸੀਜ਼ ਨੂੰ ਇੰਪਲੀਮੈਂਟ ਕਰ ਰਿਹਾ। ਸੋ ਇਹ ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਇਹ ਇੱਕ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ, ਕਿਉਂਕਿ ਬਹੁਤ ਵਾਰ ਰਿਪੋਰਟਸ ਦਾ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਜਾਂ ਸਰਵਾਈਵਰਸ ਇੰਟਰਨੈਸ਼ਨਲ ਔਰ ਦੂਸਰੀ USF ਜਾਂ ਬਾਕੀ ਵੀ ਹਰ ਮੁਲਕ ਦੇ ਆਪਣੇ ਵੀ ਹਿਊਮਨ ਰਾਈਟਸ ਗਰੁੱਪਸ ਨੇ, ਉਹਨਾਂ 'ਚ ਕੁਛ ਨਾ ਕੁਛ ਨਿਕਲਦਾ ਰਹਿੰਦਾ ਕਿ ਇੰਡੀਆ 'ਚ ਕੀ ਹੋ ਰਿਹਾ, ਜਾਂ ਲੋਕਲ ਜਿਹੜੇ ਮੁਕਾਮੀ ਹਿਊਮਨ ਰਾਈਟ ਗਰੁੱਪ ਨੇ ਇੰਡੀਆ ਦੇ ਕਸ਼ਮੀਰ ਜਾਂ ਪੰਜਾਬ 'ਚ ਜਾਂ ਨਾਰਥ ਈਸਟ ਦੇ ਵਿੱਚ, ਉਹ ਵੀ ਆਪਣੀਆਂ ਰਿਪੋਰਟ ਜਾਰੀ ਕਰਦੇ ਨੇ। ਲੇਕਿਨ ਅਲਟੀਮੇਟਲੀ ਸਾਡਾ ਟਾਰਗੇਟ ਇਸ ਸਾਰੇ ਤੇ ਕੀ ਹੋਣਾ ਚਾਹੀਦਾ ਹੈ ਕਿ ਭਾਈ ਅਸੀਂ ਇਸ ਦੇ ਉੱਤੇ ਇੱਕ ਲੌਬੀ ਬਿਲਡ ਕਰੀਏ। ਹੁਣ ਬਹੁਤ ਵਾਰ ਜਦੋਂ ਇੱਕ ਪੀਰੀਅਡ ਸੀ ਕਿ ਉਹ ਕਿਊਬਾ ਹੋਏ ਜਾਂ ਨਾਰਥ ਕੋਰੀਆ ਹੋਏ ਜਾਂ ਇੱਕ ਜ਼ਮਾਨੇ ਦੇ ਵਿੱਚ ਈਵਨ ਇਰਾਕ ਨੂੰ ਵੀ, ਔਰ ਦੂਸਰਾ ਤੇ ਇਹ ਇੱਕ ਲਫ਼ਜ਼ ਇਸਤੇਮਾਲ ਅਕਸਰ ਹੁੰਦਾ ਸੀ ਕਿ ਵੀ ਇਕਨੋਮਿਕਲ ਸੈਂਕਸ਼ਨਸ ਲਾਈਆਂ ਜਾਣ, ਜਿੱਥੇ ਹਿਊਮਨ ਰਾਈਟਸ ਵਾਇਲੇਟ ਹੁੰਦੇ ਨੇ, ਲਾਈਆਂ ਵੀ ਜਾਂਦੀਆਂ ਸੀ ਅਮਰੀਕਾ ਵੱਲੋਂ, ਵੈਸਟਰਨ ਕੰਟਰੀਜ਼ ਵੱਲੋਂ, ਦਾ ਪ੍ਰਭਾਵ ਵੀ ਪੈਂਦਾ ਸੀ ਹੌਲੀ ਹੌਲੀ। ਅੱਜ ਅਸੀਂ ਦੇਖਦੇ ਹਾਂ ਕਿ ਵੀ ਇਹਦੇ ਬਾਵਜੂਦ ਕਿ ਉਹ ਇਕਨੋਮਿਕਲ ਸੈਂਕਸ਼ਨਸ ਡਿਫਰੈਂਟ ਪੋਲੀਟੀਕਲ ਰੀਜ਼ਨਸ ਕਰਕੇ ਈਰਾਨ ਤੇ ਵੀ ਲੱਗੀਆਂ, ਅਜੇ ਵੀ ਲੱਗੀਆਂ ਹੋਈਆਂ ਨੇ, ਜਾਂ ਜੋ ਰੋਹਿੰਗਿਆਂ ਦੀ ਨਸਲਕੁਸ਼ੀ ਕਰ ਰਹੀ ਹੈ ਮਿਲਟਰੀ ਜੁੰਟਾ ਮਿਆਂਮਾਰ ਦੀ, ਜਿਸ ਦਾ ਪਹਿਲਾ ਨਾਂ ਬਰਮਾ ਸੀ, ਉਸ ਦੇ ਉੱਤੇ ਵੀ ਨੇ, ਜਾਂ ਥੋੜ੍ਹਾ ਬਹੁਤ ਹੋਰ ਪਾਸਿਆਂ ਦੇ ਉੱਤੇ ਵੀ। ਬੇਸ਼ੱਕ ਅਫਗਾਨਿਸਤਾਨ ਨੂੰ ਕਿਸੇ ਵੀ ਮੁਲਕ ਨੇ ਅਜੇ ਤੱਕ ਤਸਲੀਮ ਨਹੀਂ ਕੀਤਾ ਜਾਂ ਰੈਕਗਨਾਈਜ਼ ਨਹੀਂ ਕੀਤਾ, ਪਰ ਉਸ ਦੇ ਉੱਤੇ
ਇਹ ਨਹੀਂ ਹੈ ਵੀ ਮੁਕੰਮਲ ਸੈਂਕਸ਼ਨਸ ਨੇ, ਉਹਨਾਂ ਨੂੰ ਉਹ ਜਿਹੜੀ ਹਿਊਮੈਨਿਟੇਰੀਅਨ ਮਦਦ ਵੀ ਜਾਂਦੇ ਉਹ ਜਾਣੀ ਵੀ ਚਾਹੀਦੀ ਹੈ ਜੀ ਕਿਸੇ ਵੀ ਹਵਾਲੇ ਨਾਲ ਹੋਏ। ਪਰ ਅਸੀਂ ਸਮਝਦੇ ਹਾਂ ਕਿ ਭਾਰਤ ਵਰਗਾ ਮੁਲਕ ਜਿਹੜਾ ਦੁਨੀਆ ਦਾ ਅਗਲੇ ਆਉਂਦੇ ਸਾਲ ਤੱਕ ਪਹੁੰਚਦੇ ਹਾਂ ਸਭ ਤੋਂ ਵੱਡਾ ਆਬਾਦੀ ਵਾਲਾ ਮੁਲਕ ਬਣ ਜਾਣਾ ਹੈ। ਔਰ ਇਸ ਨੇ ਜਿਹੜਾ 2 ਸਾਲ UN ਸਿਕਿਉਰਿਟੀ ਕਾਉਂਸਲ ਦੇ ਮੈਂਬਰ ਹੁੰਦੇ ਆ, ਔਰ ਮਹੀਨਾ ਪਿਛਲਾ ਦਸੰਬਰ ਦਾ ਜਿਹਦੇ ਚੋਂ ਚੇਅਰਪਰਸਨ ਵੀ ਸੀ, ਬਹੁਤ ਖੋਰੂ ਪਾਇਆ ਕਿ ਜੀ ਇਹ ਟੈਰਰਿਜ਼ਮ, ਦਹਿਸ਼ਤਗਰਦੀ, ਪਾਕਿਸਤਾਨ ਐਪੀ ਸੈਂਟਰ ਆਫ ਟੈਰਰਿਜ਼ਮ, ਦੁਨੀਆ UN ਰਿਫਾਰਮ ਕਰੋ, ਸਾਨੂੰ ਜਿਹੜਾ ਉਹ ਮੈਂਬਰ ਬਣਾਓ UN ਸਿਕਿਉਰਿਟੀ ਕਾਉਂਸਲ ਦਾ ਪੱਕੇ ਤੌਰ ਤੇ। ਇਸ ਕਿਸਮ ਦੀਆਂ ਉਸ ਦੀਆਂ ਕਾਰਵਾਈਆਂ। ਪਰ ਸਾਨੂੰ ਇਹ ਲੱਗਦਾ ਕਿ ਵੀ ਹੁਣ ਜਦੋਂ ਕਿ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੋਏ ਜਾਂ US ਸਰਫ ਨੇ ਜਿਵੇਂ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਣ ਦੀ ਰਿਕਮੈਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਲਗਾਤਾਰਤਾ ਨਾਲ ਕੀਤੀ ਹੋਈ ਹੈ, ਸਾਨੂੰ ਇਸ ਗੱਲ ਦੇ ਉੱਤੇ ਲੌਬੀ ਕਰਨੀ ਚਾਹੀਦੀ ਹੈ ਕਿ ਇੰਡੀਆ ਨੂੰ ਇੱਕ ਦਹਿਸ਼ਤਗਰਦ ਸਟੇਟ ਐਲਾਨਿਆ ਜਾਏ, ਰੋਗ ਸਟੇਟ ਐਲਾਨਿਆ ਜਾਏ। ਹੁਣ ਜੇ ਅਸੀਂ ਇਸ ਦੀ ਕਾਰਗੁਜ਼ਾਰੀ ਦੇਖੀਏ ਕਿ ਪਿਛਲੇ ਦਹਾਕਿਆਂ 'ਚ ਕਿਵੇਂ ਇੰਡੀਆ ਨੇ ਵਿਦਨ ਆਪਣੀਆਂ ਮਾਈਨੋਰਟੀਜ਼ ਦੇ ਖਿਲਾਫ ਕੀ ਕੀਤਾ, ਉਹ ਮੈਂ ਰਿਪੀਟ ਨਹੀਂ ਕਰਾਂਗਾ। ਅਸੀਂ ਆਲਰੇਡੀ ਜ਼ਿਕਰ ਕਰਕੇ ਹਟੇ ਹਾਂ ਕਿ ਇੱਕ ਤੋਂ ਬਾਅਦ ਇੱਕ ਘੱਲੂਘਾਰ ਹੈ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ। ਜੀ ਜੰਮੂ ਕਸ਼ਮੀਰ ਦੇ ਹਵਾਲੇ ਨਾਲ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਨੌਜਵਾਨ, ਮਾਤਾਵਾਂ, ਬੱਚੀਆਂ, ਉਹਨਾਂ ਨੂੰ ਕਿਵੇਂ ਕੋਹ ਕੇ ਮਾਰਿਆ, ਔਰ ਅੱਜ ਵੀ ਮਾਰਿਆ ਜਾ ਰਿਹਾ ਹੈ। ਔਰ ਇੰਟਰਨੈਸ਼ਨਲ ਰੈਜ਼ੋਲੂਸ਼ਨਸ ਦੀ ਪਰਵਾਹ ਨਾ ਕਰਦੇ ਆ ਕਸ਼ਮੀਰ ਦਾ ਸਟੇਟਸ ਆਰਟੀਕਲ 370 ਔਰ 35A ਖਤਮ ਕਰਨਾ। ਨਾਰਥ ਈਸਟ ਦੇ ਵਿੱਚ ਨਾਗਿਆਂ ਨਾਲ 17-18 ਸਾਲ ਲਟਕਾਈ ਹੋਈ ਆ ਗੱਲਬਾਤ। 2 ਲੱਖ ਤੋਂ ਜ਼ਿਆਦਾ ਨਾਗੇ ਜਿਨ੍ਹਾਂ ਉਹਨਾਂ ਦੇ ਪਿੰਡਾਂ ਦੇ ਪਿੰਡ ਇਹਨਾਂ ਨੇ ਸਾਫ਼ ਕਰ ਦਿੱਤੇ। ਜੀ ਵਿਦਨ ਕੰਟਰੀ ਪੋਲੀਟੀਕਲੀ ਕੀ ਚੱਲ ਰਿਹਾ ਹੈ ਉਸ ਦਾ ਵੀ ਅਸੀਂ ਜ਼ਿਕਰ ਕਰਦੇ ਹਾਂ। ਪਰ ਜੇ ਭਾਰਤ ਦਾ ਟਰੈਕ ਰੈਕਡ ਅਸੀਂ ਪਿਛਲੇ ਪੀਰੀਅਡ ਦਾ ਦੇਖੀਏ ਕਿ ਕਿਵੇਂ ਉਹਨੇ ਈਵਨ ਇੱਕ ਟੈਰਰਿਸਟ ਸਟੇਟ ਜਾਂ ਰੋਗ ਸਟੇਟ ਵਾਂਗ ਗੁਆਂਢੀ ਮੁਲਕਾਂ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ, ਤੇ ਸਭ ਤੋਂ ਵੱਡਾ ਤਾਂ ਅਸੀਂ ਦੇਖਦੇ ਹਾਂ ਕਿ ਭਾਈ ਇੰਡੀਆ ਹੀ ਐਗਰੈਸਰ ਸੀ ਜਦੋਂ ਇਹਨਾਂ ਨੇ 1948 'ਚ ਹੈਦਰਾਬਾਦ ਰਿਆਸਤ ਦੇ ਉੱਤੇ ਫੌਜ ਭੇਜੀ ਸੀ। ਜੀ ਜੂਨਾਗੜ੍ਹ ਨੂੰ ਫੌਜ ਭੇਜ ਕੇ ਹਮਲਾਵਰ ਹੋਇਆ। ਗੋਆ ਜਿਹੜਾ ਕਿ ਪੁਰਤਗਾਲ ਦੀ ਕਾਲੋਨੀ ਸੀ, 1960ਵਿਆਂ ਤੱਕ ਪਹੁੰਚਦਿਆਂ ਅਟੈਕ ਭਾਰਤੀ ਫੌਜ ਨੇ ਕੀਤਾ। ਫਿਰ 1962 'ਚ ਭਾਵੇਂ ਚੀਨ ਤੋਂ ਜੁੱਤੀਆਂ ਹੀ ਖਾਧੀਆਂ, ਪਰ ਚੀਨ ਦੇ ਖਿਲਾਫ ਜਿਹੜਾ ਐਗਰੈਸ਼ਨ ਹੈ ਲੁੱਕ ਈਸਟ ਜਿਹੜੀ ਇਹ ਪਾਲਿਸੀ ਦੇ ਥੱਲੇ ਇੰਡੀਆ ਨੇ ਜਿਹੜਾ ਉਹ LAC ਨੂੰ ਕ੍ਰਾਸ ਕੀਤਾ ਔਰ ਉਸ ਦਾ ਫਿਰ ਖਮਿਆਜ਼ਾ ਵੀ ਭੁਗਤਿਆ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਮੁਕਤੀ ਬਾਇਨੀ ਬਣਾ ਕੇ ਜਿਹੜੇ ਇਹਨਾਂ ਦੀ ਆਪਣੀ ਫੌਜ ਦੇ ਟ੍ਰੇਨਡ ਕੀਤੇ ਹੋਏ ਜਿਹੜੇ ਉਹ ਜ਼ਰ ਖਰੀਦ ਬੰਦੇ ਸੀ, ਕਿਵੇਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਫੈਲਾਈ ਔਰ ਪਾਕਿਸਤਾਨ ਨੂੰ 2 ਹਿੱਸਿਆਂ ਦੇ ਵਿੱਚ ਤੋੜਿਆ। ਇਸੇ ਤਰੀਕੇ ਨਾਲ ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਵਿਦਨ ਸ਼੍ਰੀਲੰਕਾ ਤਮਿਲਾਂ ਨੂੰ ਟ੍ਰੇਨਡ ਕਰਕੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਲਿਟੇ ਜਿਹਨੂੰ ਰਾਹ ਨੇ ਟ੍ਰੇਨਡ ਕੀਤਾ, ਪ੍ਰਭਾਕਰਨ ਸ਼੍ਰੀਲੰਕਾ ਦੇ ਵਿੱਚ ਦਹਿਸ਼ਤਗਰਦ ਫੈਲਾਈ। ਨੇਪਾਲ ਦੇ ਵਿੱਚ ਹੁਣ ਪ੍ਰਚੰਡਾ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ ਜਾਂ ਦੂਜਾ, ਕਿਵੇਂ ਪੋਲੀਟੀਕਲ ਪਾਰਟੀਜ਼ ਨੂੰ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਉਹਦੇ ਵਿੱਚ ਕਾਠਮੰਡੂ 'ਚ ਬੈਠਾ, ਉਹ ਜੋੜ ਤੋੜ ਉੱਥੇ ਕਰ ਰਿਹਾ ਹੁੰਦਾ ਹੈ ਕਿ ਭਾਈ ਕਿਹੜੀ ਪਾਰਟੀ ਨੂੰ ਹਕੂਮਤ ਹੈ। ਪਰ ਇਹਨਾਂ ਦੀ ਇਸ ਇੰਟਰਫੀਅਰੈਂਸ ਤੋਂ ਅੱਕ ਕੇ ਹੀ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ 'ਚ ਜਿਹੜਾ ਨੇਪਾਲ ਨੂੰ ਹਿੰਦੂ ਰਾਸ਼ਟਰ ਐਲਾਨਿਆ ਹੋਇਆ ਸੀ ਉਹ ਵੀ ਉਹਨਾਂ ਨੇ ਖਤਮ ਕਰਤਾ। ਹਾਲਾਂਕਿ ਜੇ ਤੁਸੀਂ ਕਦੇ ਕੁਐਸਚਨਰ ਜਾਓ ਕਿ ਦੁਨੀਆ ਦਾ ਐਸਾ ਕਿਹੜਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਆਬਾਦੀ ਹਿੰਦੂਆਂ ਦੀ ਹੈ, ਤੇ 99% ਕਹਿਣਗੇ ਇੰਡੀਆ। ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਨੇਪਾਲ ਇੱਕ ਐਸਾ ਦੇਸ਼ ਹੈ ਜਿੱਥੇ 80.5% ਹਿੰਦੂਆਂ ਦੀ ਆਬਾਦੀ ਹੈ, ਕਿਉਂਕਿ ਇੰਡੀਆ ਦੇ ਵਿੱਚ 78 ਜਾਂ 79% ਹੈ। ਲੇਕਿਨ ਇਹਨਾਂ ਨੇ ਉਸ ਹਿੰਦੂ ਦੇਸ਼ 'ਚ ਵੀ ਇੰਟਰਫੇਰੈਂਸ ਇੰਨੀ ਕੀਤੀ ਕਿ ਉਹਨਾਂ ਨੇ ਕਨਸਟੀਟਿਊਸ਼ਨ 'ਚੋਂ ਹੀ ਕੱਢਤਾ ਕਿ ਬਈ ਇਹ ਜਿਹੜਾ ਸਾਡਾ ਜਿਹੜਾ ਰਾਸ਼ਟਰੀ ਧਰਮ ਹੈ ਉਹ ਹਿੰਦੂ ਹੈ। ਹੁਣ ਇਸ ਦੇ ਨਾਲ ਭੂਟਾਨ ਦੇ ਵਿੱਚ ਕਿਵੇਂ ਉਹਨਾਂ ਦੀ ਜਿਹੜੀ ਹੈ ਫੋਰਨ ਪਾਲਿਸੀ ਆਪਣੇ ਕੰਟਰੋਲ 'ਚ ਕੀਤੀ ਹੋਈ ਹੈ। ਔਰ ਇਹਨਾਂ ਦੀਆਂ ਟੈਰਰ ਆਊਟਫਿਟਸ ਜਿਹੜੀਆਂ ਨੇ ਉਹ ਅਫਗਾਨਿਸਤਾਨ ਹੋਏ, ਵਿਦਨ ਪਾਕਿਸਤਾਨ ਹੋਏ, ਕੁਲਭੂਸ਼ਣ ਯਾਦਵ ਦਾ ਫੜਿਆ ਹੋਣਾ ਇਹਨਾਂ ਦੇ ਕੋਲ, ਇਹ ਆਪਣੇ ਆਪ 'ਚ ਸਬੂਤ ਹੈ ਕਿ ਕਿਸ ਕਿਸਮ ਦੀ ਦਹਿਸ਼ਤਗਰਦੀ ਇਹਨਾਂ ਨੇ ਕੀਤੀ। ਔਰ ਇਹੀ ਨਹੀਂ, ਜੇ ਜਲਾਲਾਬਾਦ ਜਾਂ ਕਾਬੁਲ 'ਚ ਈਵਨ ਸਿੱਖ ਮਾਈਨੋਰਟੀ ਦੇ ਉੱਤੇ ਅਟੈਕ ਦੇ ਵਿੱਚ ਇਹਨਾਂ ਦੀਆਂ ਖੜੀਆਂ ਕੀਤੀਆਂ ਜਿਹੜੀਆਂ ਦਹਿਸ਼ਤਗਰਦ ਜਥੇਬੰਦੀਆਂ ਨੇ ਉਹੀ ਇਨਵੋਲਵ ਹੁੰਦੀਆਂ ਨੇ, ਕਿਉਂਕਿ ਸਿੱਖਾਂ ਨੂੰ ਉਹਨਾਂ ਨੇ ਇੱਕ ਸੌਫਟ ਟਾਰਗੇਟ ਸਮਝਦੇ ਆ
ਇਸਤੇਮਾਲ ਕੀਤਾ ਹੈ ਹਮੇਸ਼ਾ ਮਾਰਨ ਦੇ ਲਈ ਵੀ ਜੀ। ਤੇ ਦੂਸਰੇ ਪਾਸੇ ਫਿਰ ਮਰਨ ਦੇ ਲਈ ਵੀ ਫੌਜ ਦੇ ਵਿੱਚ ਭੇਜ ਦਿੰਦੇ ਨੇ। ਸੋ ਇਹ ਕਿਸੇ ਵੀ ਅੱਜ ਜਿਹੜੀਆਂ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਨੇ, ਜਿਹਨੇ ਖੁਦ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਹੈ ਔਰ ਜਿਹੜਾ ਬਿਲਕੁਲ ਜਿਹੜਾ ਉਸ ਦੇ ਲਈ ਅਕਾਊਂਟੇਬਲ ਨਹੀਂ ਠਹਿਰਾਇਆ ਗਿਆ, ਕਿਸ ਕਦਰ ਭਾਰਤ ਦਾ ਸੁਪਰੀਮ ਕੋਰਟ ਚੀਕਾਂ ਮਾਰ ਰਿਹਾ। ਕੱਲ ਹੀ ਇੱਕ ਕੇਸ ਦੀ ਸੁਣਵਾਈ ਦੌਰਾਨ ਉਹਨਾਂ ਨੇ ਕਿਹਾ ਉਹ ਬੰਦ ਕਰੋ ਇਹ ਹੇਟ ਸਪੀਚ ਦੂਜੇ ਤੀਜੇ, ਇਹ ਤੁਸੀਂ ਕਿੱਧਰ ਨੂੰ ਲਿਜਾ ਰਹੇ ਹੋ। ਹਾਂਜੀ, ਔਰ ਉਹਦੇ 'ਚ ਇਸ ਕਦਰ ਨਫ਼ਰਤ ਫੈਲਾਈ ਹੋਈ ਹੈ। ਖੁਦ ਜਿਹੜੀ ਨਫ਼ਰਤ ਦੇ ਸਿਰ ਤੇ ਪਾਵਰ ਲੈਣ ਵਾਲੀ ਕਾਂਗਰਸ ਹੈ, ਰਾਹੁਲ ਗਾਂਧੀ ਕੱਲ ਲੁਧਿਆਣੇ 'ਚ ਕਹਿੰਦਾ ਕਿ ਅਸੀਂ ਤਾਂ ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲੀ। ਹਾਲਾਂਕਿ ਦੂਜੀ ਲਾਈਨ ਵਿੱਚੋਂ ਕੱਢ ਦਿਓ ਤਾਂ ਇਸ ਵੇਲੇ ਉਹ ਨਫ਼ਰਤ ਦਾ ਬਾਜ਼ਾਰ ਹੀ ਹੈ। ਤੇ ਜਿੱਥੇ ਨਫ਼ਰਤ ਹੈ, ਜਿੱਥੇ ਹਿੰਸਾ ਹੈ, ਜਿੱਥੇ ਗੁਆਂਢੀ ਮੁਲਕਾਂ 'ਚ ਇੰਟਰਫੀਅਰੈਂਸ ਹੈ, ਜਿੱਥੇ ਪਰਸੀਕਿਊਸ਼ਨ ਹੈ, ਕੀ ਇਹ ਕੇਸ ਕਾਫੀ ਨਹੀਂ ਹੈ ਇੰਡੀਆ ਨੂੰ ਰੌਕ ਸਟੇਟ ਜਾਂ ਟੈਰਰਿਸਟ ਸਟੇਟ ਡਿਕਲੇਅਰ ਕਰਨ ਦੇ ਲਈ? ਮੈਂ ਸਮਝਦਾ ਵੀ ਇਸ ਤੇ ਕੰਮ ਕਰਨ ਦੀ ਲੋੜ ਹੈ ਔਰ ਇਹ ਸਾਡਾ ਇੱਕ ਸਟਰੋਂਗ ਕੇਸ ਬਣਾਉਂਦਾ ਹੈ। ਸਾਰਾ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦਲ ਖਾਲਸਾ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਉਹ 25 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਖਾਲਸਾ ਰੈਫਰੈਂਡਮ ਮਾਰਚ ਕਰਨਗੇ। ਦਲ ਖਾਲਸਾ ਨੇ ਮੰਗ ਕੀਤੀ ਹੈ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਪੰਜਾਬ ਵਿੱਚ ਖਾਲਿਸਤਾਨ ਦੇ ਮੁੱਦੇ ਤੇ ਰੈਫਰੈਂਡਮ ਕਰਵਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣ ਦੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 6 ਫॉर ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਰੈਫਰੈਂਡਮ ਲਫ਼ਜ਼ ਘੱਟੋ ਘੱਟ ਸਿੱਖ ਹਲਕਿਆਂ ਵਿੱਚ ਵੀ ਹਾਊਸ ਹੋਲਡ ਨੇਮ ਬਣਾਇਆ ਔਰ ਬਾਹਰਲੀ ਕਮਿਊਨਿਟੀ ਲਈ ਹਕੂਮਤਾਂ ਨੂੰ ਵੀ ਡਿਪਲੋਮੈਸੀ ਦੇ ਲੈਵਲ ਦੇ ਉੱਤੇ ਕ੍ਰਾਈਸਿਸ ਪੈਦਾ ਕੀਤੇ ਇੰਡੀਆ ਦੇ ਲਈ, ਜਿਵੇਂ ਕੈਨੇਡਾ ਦੇ ਨਾਲ ਡਿਮਾਰਸ਼ੇ, ਪ੍ਰੋਟੈਸਟ, ਐਡਵਾਈਜ਼ਰੀ, ਇਸ ਲੈਵਲ ਤੱਕ ਲਿਆਂਦਾ। ਆਸਟ੍ਰੇਲੀਆ 'ਚ ਜਿੱਥੇ ਕਿ 29 ਜਨਵਰੀ ਨੂੰ ਰੈਫਰੈਂਡਮ ਹੋਣ ਜਾ ਰਿਹਾ ਮੈਲਬਰਨ ਦੇ ਵਿੱਚ, ਉਹਦੇ 'ਚ ਵੀ ਇੰਡੀਅਨ ਸਟੇਟ ਨੇ ਸਾਰੇ ਮਾਹੌਲ ਨੂੰ ਗੰਦਲਾ ਕਰਨ ਲਈ ਕਿਵੇਂ ਜਿਹੜੀ ਆਪਣੀ ਘਟੀਆ ਪ੍ਰੋਪੇਗੈਂਡਾ ਮੁਹਿੰਮ ਵਿੱਢੀ ਹੋਈ ਹੈ ਉਸ ਦਾ ਅਸੀਂ ਕੱਲ ਜ਼ਿਕਰ ਵੀ ਕੀਤਾ ਸੀ। ਔਰ ਅਕਸ਼ਧਾਮ ਮੰਦਰਾਂ ਨੂੰ ਖੁਦ ਹੀ ਉਸ ਦੇ ਵਿੱਚ ਇਨਵੋਲਵ ਹੋ ਕੇ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ। ਦਲ ਖਾਲਸਾ ਜਿਸ ਨੂੰ 70ਵਿਆਂ ਦੇ ਵਿੱਚ ਜਿਹੜਾ ਹੈ ਉਹ ਫਾਊਂਡ ਕੀਤਾ ਗਿਆ ਔਰ ਉਹਨਾਂ ਦੇ ਜਿਹੜੇ ਲੀਡਿੰਗ ਲਾਈਟ ਜਿਨ੍ਹਾਂ ਦੇ ਵਿੱਚ ਸਰ ਗਜਿੰਦਰ ਸਿੰਘ ਦਲ ਖਾਲਸਾ, ਉਹਨਾਂ ਨੇ 4 ਦਹਾਕੇ ਤੋਂ ਜ਼ਿਆਦਾ ਸਮਾਂ ਜਲਾਵਤਨੀ 'ਚ ਗੁਜ਼ਾਰਿਆ। ਇੱਕ ਅਵੇਕਨਿੰਗ ਸੀ ਔਰ ਵਿਦਨ ਦਾ ਪੋਲੀਟੀਕਲ ਸਟਰਕਚਰ ਹੁੰਦਿਆਂ ਵੀ ਦਲ ਖਾਲਸਾ 26 ਜਨਵਰੀ ਨੂੰ ਵੀ 15 ਅਗਸਤ ਨੂੰ ਵੀ ਰੈਗੂਲਰ ਪ੍ਰੋਟੈਸਟ ਮਾਰਚ ਕਰਦਾ ਹੈ। 26 ਜਨਵਰੀ ਨੂੰ ਵੀ ਕਾਲੇ ਦਿਨ ਵਜੋਂ ਮਨਾਉਂਦਾ ਹੈ, 15 ਅਗਸਤ ਨੂੰ ਵੀ ਮਨਾਉਂਦਾ ਔਰ ਹੋਰ ਵੀ ਬਹੁਤ ਸਾਰੀ ਐਕਟੀਵਿਟੀ ਜਿਹੜੀ ਕਿ ਆਜ਼ਾਦੀ ਦੇ ਨਾਲ ਆਪਣੀ ਗੱਲ ਕਰਨ ਦਾ ਹੱਕ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਸ ਦੇ ਉੱਤੇ ਕਨਵੈਨਸ਼ਨਸ, ਇਸ ਦੇ ਉੱਤੇ ਕਾਨਫਰੰਸਿਸ। ਪਿਛਲੇ ਦਿਨਾਂ 'ਚ 10 ਦਸੰਬਰ ਦੇ ਮੌਕੇ ਤੇ ਹਿਊਮਨ ਰਾਈਟਸ ਡੇ ਦੇ ਮੌਕੇ ਚੰਡੀਗੜ੍ਹ ਦੇ ਵਿੱਚ ਇੱਕ ਜ਼ਬਰਦਸਤ ਇਸ ਕਿਸਮ ਦੀ ਕਨਵੈਨਸ਼ਨ ਕੀਤੀ ਗਈ ਸੀ ਹਿਊਮਨ ਰਾਈਟਸ ਨੂੰ ਸਮਰਪਿਤ, ਜਿਹਦੇ 'ਚ ਨਾਗਿਆਂ ਦੇ ਨੁਮਾਇੰਦੇ, ਨਾਗਾਲੈਂਡ ਤੋਂ ਤਾਮਿਲਾਂ ਦੇ ਨੁਮਾਇੰਦੇ ਪਲੱਸ ਸਿੱਖਾਂ ਦੀਆਂ ਅੱਡ-ਅੱਡ ਜਥੇਬੰਦੀਆਂ ਨੇ ਉਸ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਸੀ। ਸਰ ਹਰਪਾਲ ਸਿੰਘ ਚੀਮਾ ਇਸ ਦੇ ਅੱਜ ਕੱਲ੍ਹ ਪ੍ਰਧਾਨ ਨੇ ਔਰ ਅਮਰੀਕਾ 'ਚ ਸਿੱਖ ਯੂਥ ਆਫ ਅਮਰੀਕਾ ਨੂੰ ਖੜਾ ਕਰਨ 'ਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਬਾਅਦ 'ਚ ਉਹਨਾਂ ਦੀ ਅਰੈਸਟ, ਉਹਨਾਂ ਦੀ ਡਿਪੋਰਟੇਸ਼ਨ ਜਾਂ ਐਕਸਟ੍ਰਾਡੀਸ਼ਨ ਤੱਕ ਪਹੁੰਚਣ ਤੋਂ ਪਹਿਲਾਂ ਲਗਭਗ 12 ਸਾਲ ਉਹ ਅਮਰੀਕਾ ਦੀਆਂ ਜੇਲ੍ਹਾਂ 'ਚ ਰਹੇ ਔਰ ਉੱਥੇ ਜਾ ਕੇ ਵੀ ਬੇਸ਼ੱਕ ਉਹਨਾਂ ਦਾ ਪਰਿਵਾਰ ਉਹਨਾਂ ਤੋਂ ਅੱਡ, ਕਿਉਂਕਿ ਉਹ ਆ ਨਹੀਂ ਸਕਦੇ, ਬੇਟਾ ਇੱਥੇ ਸੀ, ਬੇਟੀ ਉੱਥੇ, ਲੇਕਿਨ ਹੁਣ ਵੀ ਉਹ ਇਸ ਬਜ਼ੁਰਗ ਉਮਰ 'ਚ ਸਰੀਰਕ ਪੱਖੋਂ ਠੀਕ ਨਾ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਝੰਡਾ ਚੁੱਕਿਆ ਹੋਇਆ। ਹਰਚਰਨਜੀਤ ਸਿੰਘ ਧਾਮੀ
ਜਿਨ੍ਹਾਂ ਨਾਲ ਪਿਛਲੇ ਦਿਨਾਂ 'ਚ ਸਾਡੀ ਇੱਥੇ ਮੁਲਾਕਾਤ ਵੀ ਹੋਈ, ਹੁਣ ਉਹ ਵਾਪਸ ਜਾ ਚੁੱਕੇ ਨੇ, ਜੀ ਔਰ ਕਮਰਪਾਲ ਸਿੰਘ ਉਹਨਾਂ ਦੇ ਸੈਕਟਰੀ ਜਨਰਲ। ਸੋ ਬੇਸ਼ੱਕ ਕਈਆਂ ਨੂੰ ਇਹ ਲੱਗਦਾ ਹੋਏ ਕਿ ਭਾਈ ਇਹ ਜਿਹੜੇ ਬੁੱਢੇ ਹੋ ਜਾਂਦੇ ਨੇ ਚਲੇ ਕਾਰਤੂਸ ਹੁੰਦੇ ਨੇ, ਇਵੇਂ ਨਹੀਂ ਹੈ। ਔਰ ਮੈਂ ਸਮਝਦਾ ਵੀ ਜਿਹੜੀ ਸਾਡੀ ਯੰਗਰ ਲੀਡਰਸ਼ਿਪ ਹੈ ਕਿਸੇ ਵੀ ਅਰੀਨਾ ਦੇ ਵਿੱਚ, ਕਿਸੇ ਵੀ ਜਥੇਬੰਦੀ ਦੇ ਝੰਡੇ ਥੱਲੇ, ਉਹਨਾਂ ਨੂੰ ਹਮੇਸ਼ਾ ਜਿਹੜੇ ਉਹਨਾਂ ਤੋਂ ਅਦਰਵਾਈਜ਼ ਉਹਨਾਂ ਲਈ ਵੀ ਫਿਰ ਉਹਨਾਂ ਨੇ ਵੀ ਬੁੱਢੇ ਹੋਣਾ ਇੱਕ ਦਿਨ, ਤੇ ਉਹਨਾਂ ਦੇ ਲਈ ਵੀ ਇਹੀ ਅਵਾਰਡ ਢੀਕਦਾ ਜੇ ਉਹਨਾਂ ਨੇ ਬੀਤੇ ਵਾਲਿਆਂ ਨੂੰ ਇਸ ਕਿਸਮ ਦੇ ਖਿਤਾਬ ਦੇਣੇ ਨੇ ਕਿ ਭਾਈ ਇਹ ਹਿੰਮਤ ਹੈ ਕਿ ਇਹਦੇ ਹੋ ਸਕਦਾ ਹੈ ਉਹਨਾਂ 'ਚ ਉਸ ਕਿਸਮ ਦੀ ਚੰਗਾਰੀ ਜਿਹੜੀ ਆਪ ਅੱਜ ਨਵੇਂ ਉੱਭਰਨ ਵਾਲੇ ਨੇ, ਪਰ ਉਹਨਾਂ ਨੇ 4-4 5-5 ਦਹਾਕੇ ਉਸ 'ਚੋਂ ਗੁਜ਼ਾਰੇ ਨੇ। ਅਜੇ ਬਹੁਤ ਸਾਰੇ ਨਵਿਆਂ ਨੇ ਟੈਸਟ 'ਚੋਂ ਨਿਕਲਣੇ। ਜਦੋਂ ਤੁਸੀਂ ਮਾਰ ਕੁਟਾਈਆਂ, ਟਾਰਚਰ, ਜੇਲਾਂ, ਟੁੱਟਦੇ ਪਰਿਵਾਰ, ਵਿਛੜੇ ਪਰਿਵਾਰ, ਉਹਨਾਂ ਦੀ ਕਹਾਣੀ ਦੇਖਦੇ ਹੋ, ਫਿਰ ਅਹਿਸਾਸ ਹੁੰਦਾ। ਔਰ ਉਹਨਾਂ ਨੇ ਹਮੇਸ਼ਾ ਹੀ ਦਲ ਖਾਲਸਾ ਇੱਕ ਉਸ ਜਥੇਬੰਦੀ ਵਾਂਗ ਜਿਹੜੀ ਇੰਟਰਨੈਸ਼ਨਲ ਨੁਆਂਸ ਵੀ ਸਮਝਦੀ ਹੈ, ਔਰ ਉਹਨਾਂ ਨੇ ਇੱਕ ਚੰਗਾ ਫੈਸਲਾ ਲਿਆ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਐਲਾਨ ਕੀਤਾ ਕਿ ਰਿਪਬਲਿਕ ਡੇ ਸੋ ਕਾਲਡ ਜਿਹੜਾ 26 ਜਨਵਰੀ ਹੈ, ਉਹਦੀ ਈਵ ਦੇ ਉੱਤੇ ਯਾਨੀ ਕਿ 25 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਵੱਲੋਂ ਜਿਹੜਾ ਖਾਲਿਸਤਾਨ ਰੈਫਰੈਂਡਮ ਮਾਰਚ ਕੱਢਿਆ ਜਾਏਗਾ। ਇਹ ਉਹਨਾਂ ਦੀ ਮੰਗ ਹੈ, ਕਿਉਂਕਿ ਮੰਗ ਪੱਤਰ ਦੇਣਗੇ। ਮੰਗ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਚਾਰਟਰ, ਕਿਉਂਕਿ ਖਾਲਿਸਤਾਨ ਰੈਫਰੈਂਡਮ ਦਾ ਹੱਕ ਦਿੰਦਾ ਹੈ, ਇਸ ਲਈ ਸਿੱਖਾਂ ਦੇ ਇਸ ਹੱਕ ਨੂੰ ਮਾਨਤਾ ਦਿੱਤੀ ਜਾਏ ਔਰ UN ਦੇ ਆਸਪੀਸ਼ੀਅਸ ਥੱਲੇ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾਏ। ਸੋ ਮੈਂ ਸਮਝਦਾ ਵੀ ਬੇਸ਼ੱਕ ਇਹ ਇੱਕ ਸਟੈਪ ਫਾਰਵਰਡ ਹੈ। ਆਲਰੇਡੀ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਕੌਮ ਨੇ ਆਪਣੀ ਵਿਲ ਡਾਇਸਪੋਰਾ ਦੇ ਵਿੱਚ ਦਿੱਤੀ ਹੈ, ਔਰ ਹੋਪ ਅਸੀਂ ਕਰਦੇ ਹਾਂ ਕਿ ਇਸ ਵੇਲੇ ਇਹ ਗੱਲ ਮਾਰਚ ਤੱਕ ਮਹਿਦੂਦ ਹੋਏਗੀ, ਕਿਉਂਕਿ ਤੁਸੀਂ ਡਿਫਾਈ ਕਰ ਰਹੇ ਹੋ। ਉਹਨਾਂ ਨੇ ਈਵਨ ਜਿਹੜਾ ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਲਈ ਬੈਠੇ ਕਿਸਾਨ, ਉਹਨਾਂ ਨੂੰ ਵੀ ਕਿਹਾ ਕਿ ਭਾਈ ਤੁਸੀਂ ਜਿਹੜਾ ਇਹਨੂੰ ਬਲੈਕ ਡੇ ਬਣਾਓ ਰਿਪਬਲਿਕ ਡੇ ਦੇ ਤੌਰ ਤੇ। ਔਰ ਇਸ ਵੇਲੇ ਜੇ ਤੁਸੀਂ ਸਿੱਖਾਂ ਦਾ ਓਵਰਆਲ ਮਿਜ਼ਾਜ ਦੇਖੋ ਪੰਜਾਬ ਦੀ ਧਰਤੀ ਤੇ, ਹੁਣ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ, ਮੋਹਾਲੀ ਦੇ ਵਿੱਚ ਜਿਹੜਾ ਵੱਡਾ ਮੋਰਚਾ ਗੁਰਦੁਆਰਾ ਆਮ ਸਾਹਿਬ ਲੱਗਾ ਹੋਇਆ ਹੈ, ਐਵਰੀ ਡੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਉਸ ਦੀ ਸਟਰੈਂਥ ਵੱਧ ਰਹੀ ਹੈ। ਹੁਣ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਲੰਬਾ ਵਕਤ ਰੱਖਿਆ ਸੀ ਵਰਤ, ਕੱਲ ਉਹਨਾਂ ਨੇ ਕਿਹਾ ਕਿ ਵੀ ਮੈਂ ਛੱਡ ਰਿਹਾ ਕਿਉਂਕਿ ਮੈਂ ਹੁਣ ਸਾਡਾ ਇਹ ਕਾਜ਼ ਸਮੁੱਚੇ ਪੰਥ ਦਾ ਕਾਜ਼ ਬਣ ਗਿਆ ਔਰ ਮੈਂ ਉਹਨਾਂ ਨੂੰ ਜੁਆਇਨ ਕਰ ਰਿਹਾ। ਬਹੁਤ ਚੰਗੀ ਗੱਲ ਹੈ। ਔਰ ਇਸੇ ਤਰ੍ਹਾਂ ਅੱਡ-ਅੱਡ ਜਥੇਬੰਦੀਆਂ ਵੱਲੋਂ, ਕਿਸਾਨ ਜਥੇਬੰਦੀਆਂ ਦੂਸਰੀਆਂ ਵੱਲੋਂ ਵੀ ਜਿਹੜੀ ਹੈ ਹਮਾਇਤ ਆ ਰਹੀ ਹੈ। ਇਸੇ ਤਰ੍ਹਾਂ ਜ਼ੀਰਾ ਫੈਕਟਰੀ ਦੇ ਮੁੱਦੇ ਦੇ ਉੱਤੇ ਵੀ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ। ਔਰ ਇੱਥੇ ਜਿਹੜਾ ਮੋਹਾਲੀ ਮੋਰਚਾ ਉਹਦੇ 'ਚ ਦੇਖੋ ਉੱਥੇ ਕੁਝ ਧਿਰਾਂ ਨੇ ਜਿਨ੍ਹਾਂ ਨੇ ਵਿਦਿਨ ਦਾ ਸਿਸਟਮ ਕੰਮ ਕਰਨਾ। ਸਾਨੂੰ ਕਿਸੇ ਨੂੰ ਨਖਿੱਧਣ ਦੀ ਜਾਂ ਨਿੰਦਣ ਦੀ ਲੋੜ ਨਹੀਂ ਹੈ ਕਿ ਜੋ ਇਹ ਨਹੀਂ, ਅਸੀਂ ਜਿਹੜੇ ਸਾਡਾ ਤਾਂ ਆਊਟਰਾਈਟ ਕਲੀਅਰ ਹੈ ਕਿ ਬਿਨਾਂ ਖਾਲਿਸਤਾਨ ਆਊਟ ਆਫ ਇੰਡੀਆ, ਅਸੀਂ ਵਿਦਿਨ ਇੰਡੀਅਨ ਕਨਸਟੀਟਿਊਸ਼ਨ, ਨਾ ਸਾਡੀ ਕੋਈ ਮੰਗ ਹੈ, ਨਾ ਉਹਨਾਂ ਤੋਂ ਕੋਈ ਤਵੱਕੋ ਹੈ, ਨਾ ਹੀ ਉੱਥੋਂ ਕੁਝ ਨਿਕਲਣਾ। ਲੇਕਿਨ ਇਹਦੇ ਬਾਵਜੂਦ ਜੇ ਉੱਥੇ ਇੱਕ ਐਜੀਟੇਸ਼ਨ ਸਪਿਰਿਟ ਪੈਦਾ ਹੁੰਦੀ ਹੈ ਉਹਨਾਂ ਮੁੱਦਿਆਂ ਤੇ ਜਿਹੜੇ ਲੋਕਾਂ ਨੂੰ ਡੇ ਟੂ ਡੇ ਬਾਦਰ ਕਰਦੇ ਨੇ, ਜਾਂ ਜਿਹੜਾ ਭਾਵੇਂ ਉਹਨਾਂ ਚੋਂ ਇੱਕ ਤਬਕਾ ਇਹ ਸਮਝਦਾ ਵੀ ਇਹ ਸੇਫ ਪੈਡਲਿੰਗ ਹੈ, ਤੇ ਸਾਨੂੰ ਉਹਨਾਂ ਨੂੰ ਵੀ ਜਿਹੜਾ, ਕਿਉਂਕਿ ਅਲਟੀਮੇਟਲੀ ਜਿਹੜਾ ਵੀ ਐਸਟੈਬਲਿਸ਼ਮੈਂਟ ਦੇ ਖਿਲਾਫ ਖੜਾ ਹੈ, ਜਿਹੜਾ ਚੈਲੰਜ ਕਰ ਰਿਹਾ ਸਟੇਟ ਨੂੰ, ਉਹ ਸਾਡਾ ਭਾਈ ਹੈ, ਸਾਡਾ ਮੀਤ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬਹੁਤ ਪੋਜ਼ਿਟਿਵ ਮੂਵ ਹੈ। ਔਰ ਆਉਣ ਵਾਲੇ ਪੀਰੀਅਡ 'ਚ UN ਨਹੀਂ ਵੀ ਇੰਟਰਵੀਨ ਕਰਦੀ, ਜਿਹੜੀ ਉਹਨੇ ਨਹੀਂ ਕਰਨਾ ਜਦੋਂ ਤੱਕ ਤੁਹਾਡਾ ਕੇਸ ਉੱਥੇ ਨਹੀਂ ਜਾਂਦਾ, ਘੱਟੋ ਘੱਟ ਇਹ ਖਾਲਿਸਤਾਨ ਰੈਫਰੈਂਡਮ ਮਾਰਚ ਨਾਲ ਇੱਕ ਗਰਾਊਂਡ ਤਿਆਰ ਹੋ ਜਾਏਗੀ ਕਿ ਜਦੋਂ ਸਿੱਖ ਕੌਮ ਆਪਣਾ ਥਰੋ ਕਰੇਗੀ ਕਿ ਭਾਈ ਜੇ ਤੁਸੀਂ ਨਹੀਂ ਕਰਵਾਉਂਦੇ ਜਾਂ ਅਸੀਂ ਆਪਣੀ ਵਿਲ ਦੱਸ ਰਹੇ ਹਾਂ, ਤੇ ਉਸ ਦੇ ਲਈ ਇਹਨੂੰ ਇਵੇਂ ਹੀ ਸਮਝਿਆ ਜਾਏ ਕਿ ਜ਼ਮੀਨ ਵੱਤਰ ਹੋਏਗੀ। ਔਰ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਸਾਡੇ ਲਈ ਮਾਘੀ ਦਾ ਮਤਲਬ ਮਾਘ ਦੇ ਮਹੀਨੇ ਦਾ ਜਿਹੜਾ ਉਹ ਗੁਰੂ ਨੇ ਸਾਨੂੰ ਇਹ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਇਹ 12ਵਾਂ ਮਾਝ ਦਾ ਸ਼ਬਦ ਹੈ। ਲੇਕਿਨ ਅਸੀਂ ਵਿਚਾਰ ਦੇ ਵਿੱਚ ਹਮੇਸ਼ਾ ਰਾਗ ਤੁਖਾਰੀ, ਕਿਉਂਕਿ ਜਿਹੜਾ ਘੱਟ ਪੋਪੂਲਰ ਹੈ, ਔਰ ਮੇਰੀ ਕੋਸ਼ਿਸ਼ ਸੀ ਇਸ ਤੋਂ ਬਾਅਦ ਬਹੁਤ ਸਾਰਿਆਂ ਨੇ ਰਾਗ ਤੁਖਾਰੀ ਦੇ 12 ਮਾਹ ਦੀ ਜਿਹੜਾ ਖੂਬਸੂਰਤ ਅੰਦਾਜ਼ ਗੁਰੂ ਨਾਨਕ ਸਾਹਿਬ ਨੇ ਰਚਿਆ ਹੋਇਆ ਹੈ, ਆਪਣੀ ਉਸ ਬਾਰ ਦੇ
ਇਲਾਕੇ ਦੇ 6 ਮੌਸਮ 6 ਵੈਦਰ। ਜੀ ਦਿਲਚਸਪ ਗੱਲ ਇਹ ਹੈ ਕਿ ਮੈਂ ਜਦੋਂ ਸਰੀ ਦੇ ਆਪਣੇ ਸੈਮੀਨਾਰ ਦੀ ਪ੍ਰੈਜੈਂਟੇਸ਼ਨ ਦੇ ਵਿੱਚ 6 ਰੁੱਤਾਂ ਦੀ ਗੱਲ ਕੀਤੀ ਤੇ ਇੱਕ ਜਿਹੜਾ ਅਦਰਵਾਈਜ਼ ਤਾਂ ਉਹੀ ਸੜਿਆ ਬੜਿਆ ਬੈਠਾ ਸੀ ਕੋਈ ਜਿਹੜਾ ਇੰਡੀਅਨ ਹੀ ਲੱਗਾ ਉਹਨੇ ਆ ਕੇ ਕਿਹਾ ਜੀ ਕਿਹੜੀਆਂ 6 ਰੁੱਤਾਂ? 4 ਹੁੰਦੀਆਂ ਨੇ। ਮੈਂ ਕਿਹਾ ਜੀ ਗੁਰੂ ਅਰਜਨ ਸਾਹਿਬ ਨੇ 6 ਰੁੱਤਾਂ ਬਿਆਨੀਆਂ ਹੋਈਆਂ। ਉਹ ਇੱਕ ਵਾਰੀ ਉਹਦਾ ਸਿਰ ਜਾ ਨਿਵੇਂ, ਮੈਂ ਕਿਹਾ ਜੀ ਮੈਂ ਕਿਸੇ ਵੇਲੇ ਤੇ ਡਿਸਕਸ ਕਰਾਂਗਾ ਵੀ 6 ਕਿਵੇਂ। ਇਹ ਕੁਦਰਤੀ ਵੀ ਹੁੰਦਾ ਬਹੁਤ ਵਾਰੀ, ਤਾਂ ਹੁਣ ਇੱਥੇ ਵੀ ਹੈ ਨਾ ਜੀ ਕਿ ਵੀ ਸਮਰ ਹੈ, ਰੇਨੀ ਹੈ, ਵਿੰਟਰ ਐਂਡ ਸਪਰਿੰਗ ਹੈ, ਲੇਕਿਨ ਗੁਰੂ ਅਰਜਨ ਸਾਹਿਬ ਨੇ ਕਿਵੇਂ ਯੂਨੀਕ 6 ਨਾਂ ਵੀ ਦਿੱਤੇ ਨੇ। ਉਹਨਾਂ ਦੇ ਸ਼ਲੋਕ ਨੇ ਰੁੱਤੀ ਚ, ਮੈਂ ਕਿਸੇ ਵੇਲੇ ਜ਼ਿਕਰ ਕਰਾਂਗਾ। ਪਰ ਹੁਣ ਮੈਂ ਰਾਗ ਤੁਖਾਰੀ ਚ ਗੁਰੂ ਨਾਨਕ ਸਾਹਿਬ ਦਾ ਮਾਘ ਦੇ ਮਹੀਨੇ ਪ੍ਰਤੀ ਜਿਹੜਾ ਉਹਨਾਂ ਦਾ ਫਰਮਾਨ ਹੈ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਮੈਂ ਅੰਕ ਸਮਾਨਿਆ, ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵਾ ਸਰ ਨਾਵਾ, ਗੰਗ ਜਮਨ ਤੈ ਬੇਣੀ ਸੰਗਮ, ਸਾਤ ਸਮੁੰਦ ਸਮਾਵਾ, ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ, ਨਾਨਕ ਮਾਗ ਮਹਾਰਸ ਹਰ ਜਪ, 68 ਤੀਰਥ ਨਾਤਾ। ਆਲਰੇਡੀ ਦੀ ਵਿਚਾਰ ਮੈਂ ਦੇ ਦਿੱਤੀ ਹੋਈ ਹੈ ਕਿ ਬ੍ਰਾਹਮਣਾਂ ਨੇ ਕਿਵੇਂ ਮਾਘ ਮਹੀਨੇ ਦਰਿਆਵਾਂ 'ਚ ਨਹਾਣਾ ਤੇ ਪੂਜਾ ਦੇਣੀ, ਕਿਉਂਕਿ ਨਹਾ ਕੇ ਤਾਂ ਕੋਈ ਕਿਤੇ ਚਲਾ ਜਾਏ ਬਾਹਮਣ ਉਹਦਾ ਕੀ ਫਾਇਦਾ। ਬਾਹਮਣ ਬੈਠਾ ਉੱਥੇ, ਇਹ ਮਾਘ ਦੇ ਮਹੀਨੇ ਦਿੱਤਾ ਦਾਨ, ਇਹ ਅਸ਼ਵਮੇਘ ਯੱਗ ਦਾ ਫਲ ਹੈ, ਇਹ ਗੋਮੇਘ ਯੱਗ ਦਾ ਫਲ ਹੈ, ਗੱਜਮੇਘ ਯੱਗ ਦਾ ਫਲ ਹੈ। ਬਿਲਕੁਲ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਮਾਘ ਦਾ ਮਹੀਨਾ ਉਹਨਾਂ ਦੇ ਲਈ ਪਵਿੱਤਰ ਹੈ, ਤੀਰਥ ਅੰਤਰ ਜਾਣੇ, ਕਿ ਬਈ ਇਹ ਕੋਈ ਦਰਿਆਵਾਂ ਦੇ ਕੰਢੇ ਤੀਰਥ ਨਹੀਂ ਨੇ, ਇਹ ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਪਰ ਉਸ ਤੋਂ ਪਹਿਲਾਂ ਕੀ ਹੈ? ਘੱਟ ਹੀ ਤੀਰਥ ਨਾਮ, ਕਿ ਵੀ ਜਿਹੜਾ ਮੇਰਾ ਤੀਰਥ ਹੈ, ਮੇਰਾ ਪਿਲਗ੍ਰਿਮ ਸੈਂਟਰ ਹੈ, ਮੇਰਾ ਪਿਲਗ੍ਰਿਮੇਜ ਹੈ, ਉਹ ਘੱਟ ਹੈ, ਦਿਲ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਮਾਘ ਪੁਨੀਤ ਭਈ ਤੀਰਥ ਅੰਤਰ। ਮਾਘ ਤਾਂ ਹੀ ਹੈ ਜੇ ਤੁਹਾਨੂੰ ਇਸ ਗੱਲ ਦੀ ਸਮਝ ਆਇਆ ਵੀ ਤੀਰਥ ਗੰਗਾ ਜਮਨਾ ਸਰਸਵਤੀ ਗੋਦਾਵਰੀ ਨਹੀਂ ਹੈ, ਇਹ ਤੁਹਾਡੇ ਅੰਦਰ ਹੈ। ਸਾਜਨ ਸਹਿਜ ਮਿਲੇ ਗੁਣ ਮੈਂ ਅੰਕ ਸਮਾਨੇ, ਕਿ ਪਿਆਰਾ ਆ ਕੇ ਇਵੇਂ ਮਿਲਿਆ, ਉਹਨੇ ਆਪਣੀ ਗੋਦ 'ਚ ਲੈ ਲਿਆ, ਕਿਉਂਕਿ ਉਹਦੇ ਗੁਣਾਂ ਦੇ ਵਿਖਿਆਨ ਨੇ ਮੈਨੂੰ ਆਪਣੇ ਪਿਆਰੇ ਦਾ ਕਰੀਬੀ ਬਣਾ ਦਿੱਤਾ। ਪਿਆਰੇ ਦੀ ਗਲਵਕੜੀ ਉਸ ਦੇ ਗੁਣਾਂ ਦੇ ਗਾਇਨ ਚੋਂ ਨਿਕਲੀ। ਸਾਜਨ ਸਹਿਜ ਮਿਲੇ, ਕੋਈ ਐਫਰਟ ਨਹੀਂ ਕਰਨਾ ਪਿਆ। ਗੁਣ ਮੈਂ ਅੰਕ ਸਮਾਨਿਆ, ਕਿ ਉਹ ਉਹਦੇ ਵਿੱਚ ਹੀ ਮੈਂ ਜਿਹੜਾ ਸਮਾ ਗਈ ਮੇਰੀ ਰੂਹ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਕਿ ਉਹ ਮੇਰੇ ਪਿਆਰ। ਹੁਣ ਇਹ ਪਿਆਰ ਦੇ ਸੰਬੋਧਨ ਨੇ, ਬੰਕਾ ਸੋਹਣੇ ਨੂੰ ਕਹਿੰਦੇ ਨੇ, ਇਹ ਮੇਰੇ ਪਿਆਰੇ, ਇਹ ਮੇਰੇ ਸੋਹਣੇ, ਸੁਣ ਯਾਰ ਹਮਾਰੇ ਸਜਨ, ਇੱਕ ਕਰੋ ਬੇਨੰਤੀ ਹੈ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੁਜੰਤੀ ਹੈ। ਮੇਰਾ ਮੋਹਨ ਕਹੋ ਕਿਤ ਗਲੀ, ਮੇਰਾ ਸੁੰਦਰ ਕਹੋ ਮਿਲੇ ਕਿਤ ਗਲੀ, ਮੇਰਾ ਸੋਹਣਾ ਕਿਸ ਗਲੀ ਚ ਹੋਏਗਾ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵਾ ਸਰ ਨਾਵਾ। ਜੇ ਤੈਨੂੰ ਚੰਗਾ ਲੱਗੇ, ਤੈਨੂੰ ਤੂੰ ਕਬੂਲ ਕਰੇ, ਫੇਰ ਹੀ ਮੈਂ ਅੰਤਰਗਤ ਤੀਰਥ ਦੇ ਵਿੱਚ ਮੈਂ ਮਲ ਦਲ ਕੇ ਨਹਾ ਸਕਦਾ ਹਾਂ। ਗੰਗ ਜਮਨ ਤੈ ਬੇਣੀ ਸੰਗਮ, ਸਾਤ ਸਮੁੰਦ ਸਮਾਵਾ। ਤੇ ਜੇ ਤੇਰੀ ਰਹਿਮਤ ਦੇ ਨਾਲ ਅੰਦਰ ਦਾ ਤੀਰਥ ਮੈਨੂੰ ਨਸੀਬ ਹੋਏ, ਫਿਰ ਗੰਗਾ ਜਮਨਾ ਤ੍ਰਿਵੇਣੀ ਸਰਸਵਤੀ ਦੇ ਨਾਲ ਮੇਲ, ਜਿਹਨੂੰ ਪ੍ਰਯਾਗਰਾਜ ਵੀ ਕਹਿੰਦੇ ਨੇ, ਹੁਣ ਤਾਂ ਨਾਮ ਵੀ ਹੋਰ ਰੱਖ ਦਿੱਤਾ, ਇਲਾਹਾਬਾਦ, ਉਹਨੂੰ ਪ੍ਰਯਾਗਰਾਜ ਬਣਾ ਦਿੱਤਾ। ਸਾਤ ਸਮੁੰਦ ਸਮਾਵਾ, ਫਿਰ ਇਵੇਂ ਹੀ ਹੈ ਜਿਵੇਂ ਕਿ ਮੈਂ 7 ਸਮੁੰਦਰ ਵੀ, ਔਰ ਇਹ ਗੰਗਾ ਜਮਨਾ ਔਰ ਸਾਰੇ ਜਿਹੜੀਆਂ ਉਹਨਾਂ ਦੇ ਮੀਟਿੰਗ ਵਾਲੀਆਂ ਥਾਵਾਂ ਨੇ, ਤ੍ਰਿਵੇਣੀ ਨੇ, ਇਹ ਸਾਰੀਆਂ ਹੀ ਉਹਦੇ 'ਚ ਆ ਜਾਂਦੀਆਂ ਨੇ। ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ। ਹੁਣ ਹਰ ਥਾਂ ਜਿੱਥੇ ਮਾਘ ਦੀ ਗੱਲ ਹੋਏਗੀ, ਦਾਨ ਦੀ ਗੱਲ ਜ਼ਰੂਰ, ਕਿਉਂਕਿ ਬਾਹਮਣ ਨੇ ਸਟ੍ਰੈਸ ਹੀ ਦਾਨ ਤੇ ਕੀਤਾ ਹੋਇਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੇਰੇ ਲਈ ਉਹ ਵਾਹਿਗੁਰੂ ਜਿਹੜਾ ਹਰ ਯੁੱਗ ਦੇ ਵਿੱਚ ਇੱਕੋ ਹੀ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਲਈ ਮੈਨੂੰ ਮਾਘ ਦੇ ਮਹੀਨੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਉਸ ਵਾਹਿਗੁਰੂ ਦੇ ਨਾਲ ਜੁੜ ਗਿਆ, ਜਿਹੜਾ ਵਾਹਿਗੁਰੂ ਜਿਹੜਾ ਜੁਗ ਜੁਗ ਏਕੋ ਜਾਤਾ। ਨਾਨਕ ਮਾਘ ਮਹਾਰਸ ਹਰ ਜਪ, 68 ਤੀਰਥ ਨਾਤਾ। ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਵਾਹਿਗੁਰੂ ਦਾ ਨਾਮ ਜਪਣਾ ਜਿਹੜਾ ਰਸਾਂ ਦਾ ਮਹਾਰਸ ਹੈ, ਕਿ ਜਿਸ ਦੇ ਯਾਦ ਚੋਂ
ਸਭ ਤੋਂ ਜ਼ਿਆਦਾ ਸਵਾਦ ਨਿਕਲਦਾ ਹੈ, ਸਵਾਦ ਆਉਂਦਾ ਹੈ। ਨਾਨਕ ਮਾਗ ਮਹਾਰਸ ਹਰ ਜਪ 68 ਤੀਰਥ ਨਾਥ 8 ਤੇ 68 ਕਿ ਜਿਹੜਾ ਵਾਹਿਗੁਰੂ ਦੇ ਪਿਆਰ ਦੇ ਨਾਲ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜ ਗਿਆ ਹੈ, ਉਹਨੂੰ ਕਿਤੇ ਤੀਰਥ ਤੇ ਜਾਣ ਦੀ, ਇਹਨਾਂ ਦੇ ਖੌਤੀ ਤੀਰਥ ਤੇ ਜਾਣ ਦੀ ਲੋੜ ਨਹੀਂ ਹੈ। ਉਹ ਐਵੇਂ ਹੀ ਸਮਝੋ ਘਰ ਬੈਠਾ ਹੈ, ਉਹ ਰੱਬ ਨੂੰ ਯਾਦ ਕਰ ਰਿਹਾ ਹੈ। ਅੰਤਰਗਤ ਤੀਰਥ ਮਲ ਨਹਾਵਾਂ, ਅੰਦਰ ਉਹਨੇ ਨਹਾ ਲਿਆ ਤੇ ਮਾਨੋ 68 ਤੀਰਥਾਂ ਦੇ ਉੱਤੇ ਉਸ ਦਾ ਇਸ਼ਨਾਨ ਹੋ ਗਿਆ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਭਰਾ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।